ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਅਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सच्चो सच विच बहुत शुक्रिया जी। डॉक्टर साहब आज 1 नवंबर 2022 18 अंक तक नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹਮੇਸ਼ਾ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਰਮੇਲ ਸਿੰਘ ਦੋਸਾਂਝੀਆਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਸਮੂਹ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਆਪਸੀ ਵਿਰੋਧ ਅਤੇ ਵਖਰੇਵਿਆਂ ਤੋਂ ਉੱਪਰ ਉੱਠੀਏ ਅਤੇ ਨਿਰੋਲ ਭਾਵਨਾ ਨੂੰ ਸਮਰਪਿਤ ਹੁੰਦਿਆਂ ਨਿੱਜੀ ਤੌਰ ਤੇ ਆਪਣਾ ਫਰਜ਼ ਪਹਿਚਾਨੀਏ ਅਤੇ ਕੌਮੀ ਕਾਰਜਾਂ ਵਿੱਚ ਹਿੱਸਾ ਪਾਈਏ। ਜੇ ਕੁਝ ਕਰ ਨਹੀਂ ਸਕਦੇ ਤਾਂ ਘੱਟੋ ਘੱਟ ਵਿਰੋਧ ਨਾ ਕਰੀਏ, ਸਿਧਾਂਤ ਤੇ ਕੰਪਰੋਮਾਈਜ਼ ਨਾ ਕਰਨਾ, ਪਰ ਆਪਣੇ ਨਿੱਜੀ ਵੈਰ ਵਿਰੋਧ ਨੂੰ ਜ਼ਰੂਰ ਤਿਆਗਣੇ ਪੈਣਗੇ ਜੇ ਅਸੀਂ ਦੁਸ਼ਮਣ ਦੇ ਵਾਰ ਤੋਂ ਬਚਣਾ ਹੈ। ਸਾਡਾ ਨੁਕਸਾਨ ਬਹੁਤ ਹੋ ਰਿਹਾ ਹੈ, ਅਸੀਂ ਹਕੂਮਤ ਨੂੰ ਮੌਕਾ ਨਾ ਦਈਏ ਸਾਨੂੰ ਐਕਸਪਲੋਇਟ ਕਰਨ ਦਾ। ਸੋ ਵਿਊਅਰਸ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਮੇਲ ਸਿੰਘ ਦੋਸਾਂਝੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਅੱਜ 1 ਨਵੰਬਰ ਦਾ ਦਿਨ ਹੈ ਔਰ 38 ਵਰੇ ਪਹਿਲਾਂ ਦਿੱਲੀ ਸਮੇਤ ਭਾਰਤ ਭਰ ਵਿੱਚ ਕੀਤੀ ਗਈ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਦੀ ਜਿਹੜੀ ਦੁਖਾਂਤ ਹੈ ਉਹ ਯਾਦ ਕਰਵਾਉਂਦਾ। ਸੋ ਜੂਨ 84 ਦੀ ਘੱਲੂਘਾਰੇ ਨਾਲ ਸਿੱਖ ਕੌਮ ਦੇ ਖਿਲਾਫ ਭਾਰਤੀ ਹਕੂਮਤ ਵੱਲੋਂ ਸਿੱਖ ਕੌਮ ਦੇ ਸਰਵਨਾਸ਼ ਨੂੰ ਟੋਟਲ ਵਾਰ ਨੂੰ 38 ਵਰੇ ਬੀਤ ਚੁੱਕੇ ਹਨ। ਸੋ ਇੱਕ ਤੋਂ ਬਾਅਦ ਇੱਕ ਘੱਲੂਘਾਰਾ ਵਰਤਾਇਆ ਗਿਆ ਹੈ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਸਿੱਖ ਨਸਲਕੁਸ਼ੀ ਦੇ ਸ਼ਿਕਾਰ ਮਾਸੂਮ ਬੇਗੁਨਾਹ ਲੋਕਾਂ ਨੂੰ ਸਮਰਪਿਤ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਮੇਲ ਸਿੰਘ ਜੀ ਜਿਹੜੇ ਬੜੇ ਪਿਆਰੇ ਗੁਰਸਿੱਖ ਨੇ ਜੀ ਖੁਦ 1970ਵਿਆਂ ਤੋਂ ਹੀ ਜਦੋਂ ਪੰਜਾਬ ਦੇ ਵਿੱਚ ਇਹ ਕਾਲਜ 'ਚ ਐਜੂਕੇਸ਼ਨ ਲੈਂਦੇ ਸੀ ਸਟਰਗਲ ਦੇ ਵੱਲ ਆਏ ਔਰ ਜੈਨਰਸ ਨੇ ਹਮੇਸ਼ਾ ਹੀ ਟੀਵੀ 84 ਦੇ ਲਈ ਜੀ ਦੁਆਬਾ ਸਿੱਖ ਐਸੋਸੀਏਸ਼ਨ ਦੇ ਨਾਲ ਐਫੀਲੀਏਟ ਨੇ। ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਪਿਛਲੇ 30-35 ਸਾਲ ਤੋਂ ਉਹਨਾਂ ਦੀਆਂ ਵੱਡੀਆਂ ਸੇਵਾਵਾਂ ਨੇ ਬਿਲਕੁਲ ਔਰ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਔਰ ਅੱਜ ਦਾ ਇਹ ਪ੍ਰੋਗਰਾਮ ਔਰ ਲਗਭਗ ਨਵੰਬਰ ਦਾ ਇਹ ਸਾਰਾ ਹੀ ਹਫਤਾ ਜਿਹੜਾ ਇੱਕ ਖਾਸ ਬੇਸ਼ੱਕ ਦੁਖਾਂਤ ਦੀ ਯਾਦ ਕਰਵਾਉਂਦਾ ਹੈ ਬਿਲਕੁਲ, ਪਰ ਅਸੀਂ ਇਹ ਸਮਝਦੇ ਹਾਂ ਕਿ ਦੁਖਾਂਤ ਚੋਂ ਹੀ ਕੌਮਾਂ ਦੀ ਜੇ ਅਵੇਅਰਨੈਸ ਨਿਕਲੇ, ਕੌਮਾਂ ਦੇ ਅੰਦਰ ਅਵੇਕਨਿੰਗ ਆਏ ਤੇ ਫਿਰ ਉਹ ਦੁਖਾਂਤ ਤੁਹਾਡੇ ਲਈ ਕ੍ਰੀਏਟਿਵ ਹੋ ਨਿਬੜਦੇ ਨੇ। ਜਿਵੇਂ ਅਸੀਂ ਅਕਸਰ 18ਵੀਂ ਸਦੀ 'ਚ ਜਦੋਂ ਇੱਕ ਤੋਂ ਬਾਅਦ ਇੱਕ ਦਿੱਲੀ ਦਾ, ਲਾਹੌਰ ਦਾ ਹੁਕਮਰਾਨ, ਉਹਨਾਂ ਦਾ ਸੂਬੇਦਾਰ, ਉਹਨਾਂ ਦੇ ਅੱਗੋਂ ਜਿਹੜੇ ਕਰਿੰਦੇ ਸੀ ਉਹ ਸਿੱਖਾਂ ਦੇ ਸਿਰਾਂ ਦਾ ਮੁੱਲ ਜਿਨ੍ਹਾਂ ਨੇ ਰੱਖਿਆ ਹੋਇਆ ਸੀ ਔਰ ਥਾਂ ਥਾਂ ਸਿੱਖਾਂ ਦਾ ਸ਼ਿਕਾਰ ਕਰਦੇ ਸੀ ਤੇ ਉਦੋਂ ਸਿੱਖ ਬੜੇ ਵਜਦ ਦੇ ਵਿੱਚ ਉਹਨਾਂ ਨੂੰ ਡਿਫਾਈ ਕਰਦੇ ਆ ਇਹ ਪੜ੍ਹਦੇ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਘੱਲੂਘਾਰਿਆਂ ਨੇ ਕੌਮ ਦੇ ਰਿਜ਼ੋਲਵ ਨੂੰ ਕਦੇ ਕਮਜ਼ੋਰ ਨਹੀਂ ਕੀਤਾ।
ਉਸ ਚੋਂ ਅਸੀਂ ਹੋਰ ਵੀ ਜਦੋਂ ਵੱਡਾ ਘੱਲੂਘਾਰਾ ਵਾਪਰਦਾ ਹੈ ਔਰ ਜਿਸ ਦੇ ਵਿੱਚ ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ ਭੁਜੰਗੀ ਭੁਜੰਗਣਾ ਸ਼ਹੀਦ ਹੋ ਗਏ ਸੀ। ਬਿਲਕੁਲ। ਤੇ ਰਹਿਰਾਸ ਦੇ ਦੀਵਾਨ ਤੋਂ ਬਾਅਦ ਜਦੋਂ ਪੰਥ ਰਹਿਰਾਸ ਕਰਕੇ ਜਿਹੜੇ ਵੀ ਸਰਵਾਈਵਲ ਸੀ ਉਹੀ ਪੰਥ ਸੀ, ਉਹਨਾਂ 'ਚ ਇੱਕ ਉਦਾਸੀ ਸੀ ਔਰ ਕੋਈ ਵੀ ਜਿਹੜਾ ਸਰਵਾਈਵਰ ਵੀ ਸੀ ਉਹਨਾਂ 'ਚੋਂ ਐਸਾ ਕੋਈ ਨਹੀਂ ਸੀ ਜਿਸ ਦਾ ਵਜੂਦ ਦੇ ਉੱਤੇ, ਜਿਸ ਦੇ ਸਰੀਰ ਦੇ ਉੱਤੇ ਕੋਈ ਜ਼ਖਮ ਨਾ ਹੋਏ ਹੋਣ। ਖਾਲਸੇ ਦੇ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਬਦਨ ਦੇ ਉੱਤੇ ਵੀ 22 ਫੱਟ ਸੀ ਔਰ ਸਭ ਦੇ ਕੱਪੜੇ ਚੋਲੇ ਖੂਨ ਦੇ ਨਾਲ ਲਤਪਤ ਸੀ। ਔਰ ਰਹਿਰਾਸ ਦੇ ਦੀਵਾਨ ਤੋਂ ਬਾਅਦ ਇੱਕ ਬਜ਼ੁਰਗ ਨਿਹੰਗ ਸਿੰਘ ਜਿਹੜਾ ਖੁਦ ਜ਼ਖਮੀ ਸੀ ਉਹ ਖਲੋਤਾ ਤੇ ਉਸਨੇ ਜਿਹੜਾ ਹੈ ਬੜੇ ਹੋਪ ਦੇ ਨਾਲ ਵੰਗਾਰ ਕੇ ਇਹ ਕਿਹਾ ਕਿ ਖਾਲਸਾ ਜੀ, ਗੁਰੂ ਨੇ ਕੁਠਾੜੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਹੁਣ ਕੁਠਾੜੀ ਉਹ ਫਰਨੈਸ ਹੈ ਜਿਹਦੇ ਚ ਸੁਨਿਆਰ ਜਦੋਂ ਸੋਨੇ ਨੂੰ ਫਾਈਨਲ ਉਸ ਚੋਂ ਖੋਟ ਕੱਢਦਾ ਤੇ ਸੋਨਾ ਅੱਗ ਦੇ ਵਿੱਚ ਪਾਇਆ ਜਾਂਦਾ ਹੈ ਔਰ ਜਿਉਂ-ਜਿਉਂ ਜਿਹੜਾ ਸ਼ੁੱਧ ਸੋਨਾ ਹੁੰਦਾ ਹੈ, ਪਿਓਰ ਸੋਨਾ ਹੁੰਦਾ ਹੈ, ਖਾਲਸ ਸੋਨਾ ਹੁੰਦਾ ਹੈ, ਉਹ ਅੱਗ ਦੇ ਵਿੱਚ ਹੋਰ ਵੀ ਚਮਕਦਾ ਹੈ, ਉਸ ਦਾ ਖੋਟ ਝੜ ਜਾਂਦਾ ਹੈ। ਸੋ ਸਿੱਖ ਉਸ ਜ਼ਮਾਨੇ 'ਚ ਵੀ ਸਰੀਰ ਨੂੰ ਖੋਟਾ ਮੰਨਦੇ ਸੀ ਕਿ ਭਾਈ ਇਹਨੇ ਪਤਾ ਨਹੀਂ ਕਿੱਥੇ ਸਾਡੀ ਵਿੱਥ ਰੱਬ ਨਾਲ ਪਵਾ ਦੇਣੀ ਹੈ। ਔਰ ਗੁਰਬਾਣੀ 'ਚ ਵੀ ਅਸੀਂ ਪੜ੍ਹਦੇ ਹਾਂ ਕਿ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਇਹ ਖੋਟਾ ਹੈ। ਔਰ ਉਹ ਜਦੋਂ ਗੁਰੂ ਦੇ ਲੇਖੇ ਲੱਗ ਜਾਂਦੇ ਸੀ ਕਹਿੰਦੇ ਸੀ ਨਹੀਂ, ਇਹ ਖੋਟਾ ਸਰੀਰ ਹੁਣ ਸੁੱਚਾ ਹੋ ਜਾਏਗਾ ਕਿਉਂਕਿ ਗੁਰੂ ਦੇ ਇਹ ਅਰਪਣ ਹੋ ਗਏ। ਸੋ ਇਹ ਸਪਿਰਿਟ ਸੀ ਕਿ ਭਾਈ ਇਹ ਗੁਰੂ ਦੀ ਪ੍ਰੀਖਿਆ ਸੀ ਔਰ ਖੋਟ ਝੜ ਗਿਆ। ਇਹ ਜਿਹੜੀਆਂ ਇੱਕ ਸਰੀਰਾਂ ਦਾ ਜਾਣਾ ਹੈ, ਇਹ ਰਾਦਰ ਗੁਰੂ ਦੀ ਰਹਿਮਤ ਹੈ ਕਿ ਇਹਨਾਂ ਦੇ ਸਰੀਰ ਜਿਹੜੇ ਨੇ ਉਹ ਪ੍ਰਵਾਨ ਹੋਏ ਨੇ, ਕੁੰਦਨ ਰਹਿ ਗਿਆ। ਜਿਹੜਾ ਖਾਲਸਾਈ ਸਿਧਾਂਤ ਹੈ, ਸਿੱਖੀ ਪ੍ਰਿੰਸੀਪਲਸ ਨੇ, ਉਹਨਾਂ ਨੂੰ ਅਸੀਂ ਕੈਰੀ ਕਰਾਂਗੇ। ਸੋ ਅਸੀਂ ਇਸ ਸਪਿਰਿਟ ਦੇ ਮਾਲਕ ਹੈ। ਪਰ ਫਿਰ ਵੀ ਜਦੋਂ ਉਹ ਦਿਨ ਆਉਂਦੇ ਨੇ ਜਿਨ੍ਹਾਂ ਨੇ ਸਾਡੇ ਨਾਲ ਜੋ ਵਰਤਾਰਾ ਕੀਤਾ, ਕਹਾਣੀ ਤਾਂ 15 ਅਗਸਤ 1947 ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਬ੍ਰਾਹਮਣਵਾਦੀ ਤਾਕਤਾਂ ਦੇ ਹੱਥ ਪਹਿਲੀ ਵਾਰ ਸਿੱਖ ਇਤਿਹਾਸ ਦੇ ਵਿੱਚ, ਸਿੱਖ 554 ਸਾਲ ਸਿੱਖ ਕੌਮ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਹੀ ਅਸੀਂ ਕੌਮ ਦੀ ਜਿਹੜੀ ਹੈ ਜ਼ਿੰਦਗੀ ਦੀ ਸ਼ੁਰੂਆਤ ਕਰਦੇ। ਔਰ ਇਸ ਸਾਰੇ ਪੀਰੀਅਡ 'ਚ ਬ੍ਰਾਹਮਣਵਾਦੀਆਂ ਦੇ ਕੋਲ ਕਦੇ ਪੋਲੀਟੀਕਲ ਪਾਵਰ ਨਹੀਂ ਸੀ ਆਈ ਔਰ ਇਹਨਾਂ ਦੇ ਕੋਲ ਪਾਵਰ ਆਈ ਕਿਹਨਾਂ ਹਾਲਾਤਾਂ 'ਚ ਸਿੱਖਾਂ ਨੇ, ਸਿੱਖ ਲੀਡਰਸ਼ਿਪ ਨੇ ਆਪਣਾ ਆਪਾ ਇਹਨਾਂ ਦੇ ਹਵਾਲੇ ਕੀਤਾ। ਉਸ ਲਈ ਤਾਂ ਇਹ ਸ਼ੇਅਰ ਜਿਹੜਾ ਮੈਂ ਹਮੇਸ਼ਾ ਹੀ ਕੋਟ ਕਰਦਾ, ਸ਼ਾਇਦ ਸਾਡੇ ਬਹੁਤ ਸਾਰੇ ਵਿਊਅਰਸ ਨੂੰ ਵੀ ਯਾਦ ਹੋ ਗਿਆ ਹੋਵੇਗਾ, ਪਰ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਹੈ ਜਦੋਂ ਤੁਸੀਂ ਈਵਨ ਨਵੀਂ ਜਨਰੇਸ਼ਨ ਨੂੰ ਵੀ ਇਹ ਸਮਝਾਉਣਾ ਹੈ ਕਿ ਅਸੀਂ ਨਵੰਬਰ 84 ਦੀ ਗੱਲ ਕਰ ਰਹੇ ਹਾਂ, ਘੱਲੂਘਾਰੇ ਦੀ ਗੱਲ ਕਰ ਰਹੇ ਹਾਂ। ਇਹ ਕੀ ਹੈ ਘੱਲੂਘਾਰਾ, ਜਾਂ ਅਸੀਂ ਕਿਵੇਂ ਇਹਨਾਂ ਦੇ ਵਸ ਪਏ। तो फिर 47 ਦਾ दौर याद दहानी करवांदा है कि वो वक्त भी देखा तारीख की घड़ियों ने जब लम्हों ने खता की सदियों ने सजा पाई। कि जिहड़ी सैकंड्स दी कीती हुई गलती हुंदी है ਉਹਦਾ ਖਮਿਆਜ਼ਾ ਕਿਵੇਂ ਫਿਰ ਕਈ ਪੀੜ੍ਹੀਆਂ ਭੁਗਤੀਆਂ ਨੇ, ਸਦੀਆਂ ਤੱਕ ਉਸ ਦੀ ਮਾਰ ਨੂੰ ਸਹਿਣਾ ਪੈ ਸਕਦਾ ਹੈ। 75 ਸਾਲ ਤੋਂ ਤਾਂ ਅਸੀਂ ਸਹਿ ਰਹੇ ਹਾਂ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਸ਼ਮਣ ਜਿਸ ਹੱਦ ਤੱਕ ਮਕਾਰੀ ਨਾਲ, ਜ਼ੁਲਮ ਨਾਲ ਔਰ ਉਹਨਾਂ ਦੇ ਸਾਰੇ ਹੀ ਜਿਹੜੇ ਇੱਕ ਸ਼ੈਤਾਨ ਦੇ ਕਰੈਕਟਰਿਸਟਿਕ ਬਿਆਨੇ ਹੋਏ ਨੇ, ਜਿਹੜੀਆਂ ਮਜ਼ਹਬੀ ਕਿਤਾਬਾਂ ਨੇ, ਉਹਨਾਂ ਦੇ ਵਿੱਚ ਇਹ ਸ਼ੈਤਾਨ पूरी तरह जिहड़ा उस दे विच फिट हुंदा है। और ये 75 सालां दी कहानी और जिवें तुसीं कहा कि जून दे पहले हफ्ते 1984 दे विच जिहड़ी टोटल वॉर, सर्वनाश दी वॉर, जदों असीं टोटल वॉर कहंदे हैं तो फिर हर लैवल दा जिहड़ा जेनोसाइड है, फिजिकल, कल्चरल, सोशल, इकोनॉमिकल, मैंटल, हर लिहाज नाल जिहनूं लॉक स्टॉक एंड बैरल डिस्ट्रॉय करन दी लाइन ਉਹ ਇਹਨਾਂ ਨੇ ਸਾਡੇ ਤੇ ਟੋਟਲ ਵਾਰ ਜਿਹੜੀ ਆ ਉਹ ਭਰਪਾ ਕੀਤੀ, ਟੋਟਲ ਵਾਰ ਸਾਡੇ ਉੱਤੇ ਥੋਪੀ ਗਈ। ਔਰ ਜ਼ਾਹਿਰ ਹੈ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਪਾਪਣ, ਕਿਉਂਕਿ ਇੰਦਰਾ ਗਾਂਧੀ ਦਾ ਅੰਤ ਔਰ ਜਿਹੜਾ ਗੁਰਬਾਣੀ ਦੇ ਐਨ ਫਰਮਾਨ ਦੇ ਉੱਤੇ ਜਿਹੜੀ ਹੈ ਵਾਪਰੀ ਕਲਾ ਸੀ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ, ਉਸ ਨੂੰ ਸਜ਼ਾ ਯਾਫਤਾ ਕਰਨ ਦੀ ਗੱਲ ਕੀਤੀ। ਔਰ ਫਿਰ
ਜਿਹੜਾ ਇਹ ਸਾਰਾ ਹਫਤਾ ਲਗਭਗ ਦਿੱਲੀ ਸਮੇਤ ਭਾਰਤ ਦੇ ਅੱਡ-ਅੱਡ ਗਲੀਆਂ ਚੌਰਾਹਿਆਂ ਸੜਕਾਂ ਕਸਬਿਆਂ ਰੇਲਵੇ ਸਟੇਸ਼ਨਾਂ ਟ੍ਰੇਨਾਂ ਬੱਸਾਂ ਔਰ ਹਰ ਥਾਂ ਦੇ ਉੱਤੇ ਜੋ ਸਿੱਖਾਂ ਦੇ ਨਾਲ ਵਾਪਰਿਆ। ਹੁਣ ਤਾਂ ਜਿਹੜਾ ਪੈਨਸਿਲਵੇਨੀਆ ਸਟੇਟ ਦਾ ਰੈਜ਼ੋਲੂਸ਼ਨ ਹੋਏ ਜਾਂ ਈਵਨ ਨਿਊ ਜਰਸੀ ਦਾ ਹੋਏ ਜਾਂ ਪਿੱਛੇ ਜਿਹੜਾ ਇੱਕ ਸੈਨੇਟਰ ਜਿਨ੍ਹਾਂ ਨੇ ਆਪਣੀ ਆਵਾਜ਼ ਚੁੱਕੀ ਹੈ ਪੈਨਸਿਲਵੇਨੀਆ ਤੋਂ ਸੈਨੇਟ ਦੇ ਵਿੱਚ, ਉਹ ਰਫਲੀ ਗਿਣਤੀ ਜਿਹੜੀ ਹੈ ਇਸ ਹਫਤੇ ਸਿੱਖਾਂ ਦੀ ਨਸਲਕੁਸ਼ੀ 'ਚ 30,000 ਤੋਂ ਜ਼ਿਆਦਾ ਸਿੱਖ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਮਾਸੂਮ ਬੱਚੇ ਬੱਚੀਆਂ ਵੀ ਸ਼ਾਮਲ ਨੇ, ਬਿਲਕੁਲ, ਜਿਸ ਦੇ ਵਿੱਚ ਹਜ਼ਾਰਾਂ ਸਿੱਖ ਬੀਬੀਆਂ ਇਹਨਾਂ ਹਿੰਦੂ ਤਵੀ ਭੀੜਾਂ ਦੇ ਜ਼ਬਰ ਜ਼ਰਾਂ ਦਾ ਸ਼ਿਕਾਰ ਹੋਈਆਂ। ਕਿਵੇਂ ਬਿਲੀਅਨਸ ਆਫ ਡਾਲਰਸ ਦੀ ਸਿੱਖਾਂ ਦੀ ਪ੍ਰਾਪਰਟੀ ਲੁੱਟੀ ਗਈ, ਕਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਗੁਰਦੁਆਰਿਆਂ ਦੇ ਉੱਤੇ ਹਮਲੇ ਹੋਏ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਹੁਰਮਤੀ ਹੋਈ। ਔਰ ਕੱਲੇ ਦਿੱਲੀ ਸ਼ਹਿਰ ਦੇ ਵਿੱਚ ਹੀ ਇਹਨਾਂ 4-5 ਦਿਨਾਂ ਦੇ ਵਿੱਚ ਲਗਭਗ 8 ਤੋਂ 10,000 ਸਿੱਖਾਂ ਦਾ, ਹਾਲਾਂਕਿ ਡਾਕੂਮੈਂਟਡ ਬਹੁਤ ਵਾਰੀ 4,000 ਦੀ ਗੱਲ ਹੁੰਦੀ ਹੈ, ਲੇਕਿਨ ਪੂਰੇ ਦੇ ਪੂਰੇ ਟੱਬਰਾਂ ਦੇ ਟੱਬਰ, ਘਰਾਂ ਦੇ ਘਰ, ਆਬਾਦੀਆਂ ਦੀਆਂ ਆਬਾਦੀਆਂ, ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ ਵਾਈਪ ਆਊਟ ਕਰ ਦਿੱਤੀਆਂ ਗਈਆਂ। ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਵੀ ਵਿਡੋ ਕਾਲੋਨੀ ਦੇ ਵਿੱਚ ਬੈਠੀਆਂ ਸਿੱਖ ਔਰਤਾਂ ਇਹ ਦੱਸ ਰਹੀਆਂ ਨੇ ਕਿ ਪੋਲੀਟੀਕਲ ਪਾਵਰ ਜਿਨ੍ਹਾਂ ਜ਼ਾਲਮਾਂ ਦੇ ਹੱਥ 'ਚ ਹੈ ਉਹ ਕਿਵੇਂ 38 ਵਰਿਆਂ ਤੋਂ ਇਸ ਦੇ ਬਾਵਜੂਦ ਕਿ ਲਗਾਤਾਰ ਉਹਨਾਂ ਨੇ ਆਪਣੀ ਕਾਨੂੰਨੀ ਲੜਾਈ ਲੜੀ। ਕੱਲਾ ਇਹ ਨਹੀਂ ਹੈ ਕਿ ਹਕੂਮਤੀ ਨਿਜ਼ਾਮ ਜਾਂ ਰਾਜੀਵ ਗਾਂਧੀ ਜਿਸ ਨੇ ਉਹ ਇੱਕ ਕਿਲਿੰਗ ਸਕੁਆਡ ਆਪਣੇ ਜਿਹੜੇ MP ਸੀ, ਆਪਣੇ ਕਾਂਗਰਸ ਦੇ ਆਗੂ ਸੀ, ਉਹਨਾਂ ਦਾ ਬਣਾਇਆ, ਜਿਨ੍ਹਾਂ ਦੇ ਵਿੱਚ HKL ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਪ੍ਰਕਾਸ਼ ਸ਼ਾਸਤਰੀ, ਜਾਂ ਜੇਲ੍ਹਾਂ 'ਚੋਂ ਵੀ ਕ੍ਰਿਮੀਨਲਸ ਨੂੰ ਬਾਹਰ ਲਿਆਂਦਾ ਗਿਆ। ਕਿਵੇਂ ਭਜਨ ਲਾਲ ਐਂਡ ਕੰਪਨੀ ਨੇ ਹੋਂਦ ਚਿੱਲੜ ਵਰਗੇ ਥਾਵਾਂ 'ਚ ਹਰਿਆਣੇ ਦੇ ਵਿੱਚ ਜਿੱਥੇ ਪੂਰੇ ਪਿੰਡ ਸਾਫ਼ ਕਰ ਦਿੱਤੇ ਸਿੱਖਾਂ ਦੇ, ਔਰ ਉੱਥੋਂ ਕਿਵੇਂ ਬੱਸਾਂ ਭਰ ਕੇ ਉਹਨਾਂ ਗੁੰਡਿਆਂ ਦੀਆਂ ਔਰ 4 ਚੁਫੇਰਿਓਂ ਕਿਵੇਂ ਇਸ ਨੂੰ ਐਗਜ਼ੀਕਿਊਟ ਕੀਤਾ ਗਿਆ। ਪਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਸ ਦੇ ਵਿੱਚ ਈਵਨ ਗਿਣਤੀ ਤਾਂ ਨਹੀਂ ਹੈ, ਲੇਕਿਨ ਕੱਲਾ ਜਲੰਧਰ ਛਾਉਣੀ ਦਾ ਇਹ ਸੀ ਕਿ 90 ਤੋਂ ਜ਼ਿਆਦਾ ਲਾਸ਼ਾਂ ਜਲੰਧਰ ਛਾਉਣੀ ਦੇ ਕੰਟੋਨਮੈਂਟ 'ਚ, ਜਿਹਦੇ 'ਚ ਫੌਜੀ ਅਫਸਰ ਯੂਨੀਫਾਰਮ ਦੇ ਵਿੱਚ, ਔਰ ਇਸੇ ਤਰ੍ਹਾਂ ਦਿੱਲੀ ਦੇ ਨੇੜੇ ਸ਼ਾਇਦ ਨਿਜ਼ਾਮੂਦੀਨ ਕੀ ਕਿਹੜਾ ਸਟੇਸ਼ਨ ਹੈ, 32 ਜਾਂ 33 ਜਿਹੜੇ ਸਿੱਖ ਫੌਜੀ ਨੇ ਕੱਲੇ ਉਸ ਸਟੇਸ਼ਨ ਦੇ ਉੱਤੇ ਹੀ ਭੀੜਾਂ ਨੇ ਕੁੱਟ ਕੇ ਮਾਰੇ, ਔਰ ਉਹਨਾਂ ਦੇ ਵਿੱਚ ਕਰਨਲ ਲੈਵਲ ਦੇ, ਮੇਜਰ ਲੈਵਲ ਦੇ ਜਿਹੜੇ ਅਫਸਰ ਨੇ ਸਿੱਖ ਉਹ ਵੀ ਸ਼ਾਮਲ ਸੀ। ਸੋ ਇਸ ਲੈਵਲ, ਔਰ ਇਹ ਉਦੋਂ ਵਾਪਰ ਰਿਹਾ ਸੀ ਜਦੋਂ ਕਿ ਦੁਨੀਆ ਦੇ 100 ਤੋਂ ਜ਼ਿਆਦਾ ਮੁਲਕਾਂ ਦੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਉਹਨਾਂ ਦੇ ਫੋਰਨ ਮਿਨਿਸਟਰ ਦਿੱਲੀ ਦੇ ਵਿੱਚ ਲੈਂਡ ਕਰ ਰਹੇ ਸੀ, ਕਿਉਂਕਿ ਉਸ ਪਾਪਣ ਨੂੰ ਫੂਕਣਾ ਸੀ ਔਰ ਉਸ ਦੀ ਗਵਰਨਮੈਂਟ ਲੈਵਲ ਦੇ ਉੱਤੇ ਜਿਵੇਂ ਉਸ ਨੂੰ ਜਿਹੜਾ ਆਨਰਸ ਦੇ ਨਾਲ ਉਹਨਾਂ ਨੇ ਕਰਨਾ ਸੀ। ਸੋ ਜਿਹੜੇ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਉਹ ਇਸ ਕਿਸਮ ਦੇ ਮੌਕੇ ਜਿਹੜੇ ਨੇ ਸੀ, ਔਰ ਉਹ ਲੈਂਡ ਕਰ ਰਹੇ ਸੀ ਦਿੱਲੀ, ਜਿਹਨੂੰ ਕਹਿੰਦੇ ਨੇ ਕਿ ਅਪ ਇਨ ਫਲੇਮਸ ਸੀ। 4 ਚੁਫੇਰਾ ਜਿਹੜਾ ਹੈ ਉਹ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ, ਔਰ ਭੀੜਾਂ ਜਿਹੜੀਆਂ ਉਹਨਾਂ ਦੇ ਦਿਵਾਲੇ ਇਕੱਠੀਆਂ ਸੀ ਔਰ ਉਹ ਤਾੜੀਆਂ ਮਾਰ ਕੇ ਸੀ ਕਿ ਸਰਦਾਰ ਜੀ ਭੰਗੜਾ ਡਾਲ ਰਹੇ। ਔਰ ਇੰਨਾ ਖੁਸ਼ ਹੈ ਕਿ ਜੇ ਅਸੀਂ ਉਸ ਨੂੰ ਬਿਲਕੁਲ ਉਸ ਕਿਸਮ ਦੀ ਬਿਆਨਬਾਜ਼ੀ ਕਰੀਏ ਕਿ ਭਾਈ ਜਿਵੇਂ ਜੋ ਵਾਪਰਿਆ, ਤੇ ਫਿਰ ਅਸੀਂ ਸ਼ਾਇਦ ਇਹ ਪ੍ਰੋਗਰਾਮ ਕਰ ਨਹੀਂ ਸਕਾਂਗੇ। ਔਰ ਇਹ ਜਿਸ ਕਿਸਮ ਦੇ ਜ਼ੁਲਮ ਉਸ ਪੀਰੀਅਡ ਦੇ ਵਿੱਚ ਹੋਏ ਉਹ ਵੈਲ ਡਾਕੂਮੈਂਟਡ ਨੇ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਕੱਲ ਜਦੋਂ ਕਿ ਸਾਊਥ ਬਲਾਕ ਦੇ ਵਿੱਚ ਵੱਡਾ ਪ੍ਰੋਟੈਸਟ ਵੀ ਸਿੱਖਾਂ ਨੇ ਲੋਕਲ ਕੀਤਾ, ਔਰ ਉਹਦੇ 'ਚ ਵੀ ਇਹ ਗੱਲ ਦੁਹਰਾਈ ਗਈ ਕਿ ਕਿੰਨੀ ਵੱਡੀ ਗਿਣਤੀ 'ਚ ਦਿੱਲੀ ਦੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਡਿੱਗੀਆਂ ਕਿ ਅਗਲੇ ਦਿਨਾਂ 'ਚ ਉਸ ਕਿਸਮ ਦੀਆਂ ਪਿਕਚਰਸ ਨੇ ਮੀਡੀਆ 'ਚ ਕਿ ਕੁੱਤੇ ਜਿਹੜੇ ਨੇ ਉਹ ਗਟਰਸ 'ਚੋਂ ਦੂਸਰਿਆਂ 'ਚੋਂ ਲਾਸ਼ਾਂ ਜਿਹੜੀਆਂ ਨੇ ਉਹ ਧੂ ਰਹੇ ਨੇ। ਔਰ ਅਰਾਵਲੀ ਪਹਾੜ ਜਿਹੜੇ ਦਿੱਲੀ ਦੇ ਨਾਲ ਲੱਗਦੇ ਨੇ, ਬਹੁਤ ਸਾਰੇ ਜਿਹੜੇ ਡੈਡ ਬਾਡੀਜ਼ ਨੇ ਵੱਡੇ ਟਰੱਕਾਂ 'ਚ ਭਰ ਕੇ, ਔਰ ਕਿਵੇਂ ਉੱਥੇ ਪਹਾੜ ਤੇ ਜਾ ਕੇ ਉਹਨਾਂ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਔਰ ਇਸ ਲੈਵਲ ਦੇ ਉੱਤੇ ਜਿਹੜੇ ਜ਼ੁਲਮ ਹੋਣ ਦੇ ਬਾਵਜੂਦ ਅੱਜ ਵੀ ਤੁਸੀਂ 38 ਸਾਲਾਂ ਬਾਅਦ ਸਰਕਾਰੀ ਜਾਂ
ਜਿਹੜਾ ਅਖੌਤੀ ਗੋਦੀ ਮੀਡੀਆ ਹੀ ਨਹੀਂ, ਇਹਨਾਂ ਦੇ ਪ੍ਰਭਾਵ ਥੱਲੇ ਮੁੱਖ ਧਾਰਾ ਮੀਡੀਆ ਵੀ ਜਿਹੜਾ ਵੈਸਟ ਦਾ, ਉਹ ਕੈਨੇਡਾ ਦਾ ਹੋਏ, ਯੂਰਪ ਦਾ ਹੋਏ, ਅਮਰੀਕਾ ਦਾ ਹੋਏ, ਔਰ ਜਿਵੇਂ ਮਾਈਕਰੋਸਾਫਟ ਦੀ ਕੱਲ੍ਹ ਦੇ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਦੇ ਮਾਰੇ ਜਾਣਾ, ਔਰ ਭੈਣ ਜੀ ਸਾਡੇ ਵਿਨੀ ਕੌਰ ਜਿਹੜੇ ਯੂਕੇ ਤੋਂ ਸਾਨੂੰ ਲਿਖਦੇ ਨੇ, ਉਹਨਾਂ ਨੇ ਕਿਹਾ ਸੀ ਕਿ ਦੇਖੋ ਅਜੇ ਵੀ ਇਹ ਰਾਇਟ ਕਹਿ ਰਹੇ ਨੇ। ਔਰ ਇਹੀ ਨਹੀਂ ਵੀ ਉਹਨਾਂ ਦਾ, ਜੇ ਤੁਹਾਨੂੰ ਸਿੱਖਾਂ ਦੇ ਵਿੱਚ ਵੀ ਇੱਕ ਤਬਕਾ ਮਿਲ ਜਾਏਗਾ ਇਹਦੇ ਬਾਵਜੂਦ ਕਿ ਇਸ ਬਾਰੇ ਕਿੰਨੀਆਂ ਅਮਰੀਕਾ ਦੀਆਂ ਸਟੇਟਾਂ ਦੇ ਰੈਜ਼ੋਲੂਸ਼ਨ ਨੇ, ਅਕਾਲ ਤਖਤ ਤੋਂ ਜਿਹੜਾ ਇਸ ਨੂੰ ਜੈਨੋਸਾਈਡ ਐਲਾਨਿਆ ਗਿਆ, ਔਰ ਇਹਦੇ 'ਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਨੇ ਕਿ ਜਦੋਂ ਤੁਸੀਂ ਜੈਨੋਸਾਈਡ ਦੀ ਜਿਹੜੀ ਡੈਫੀਨੇਸ਼ਨ ਜਿਹੜੀਆਂ 8 ਜਾਂ 10 ਸਟੇਜਸ ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਜਿਨ੍ਹਾਂ ਨੇ ਆਪਣਾ ਇੱਕ ਅੱਡ ਜੈਨੋਸਾਈਡ ਵਾਚ ਬਣਾਇਆ ਹੋਇਆ ਹੈ, ਉਹਨਾਂ ਦਾ ਸਪੈਸ਼ਲ ਉਸ ਦੇ ਉੱਤੇ ਉਹਨਾਂ ਦਾ ਨੁਮਾਇੰਦਾ ਹੁੰਦਾ ਹੈ, ਉਹ ਸਾਰੀਆਂ ਹੀ ਜਿਹੜੀਆਂ ਉਹਨਾਂ ਦੀਆਂ ਸਟੇਜਸ ਜਿਹੜੀਆਂ ਕਿਸੇ ਕੌਮ ਦੇ ਜੈਨੋਸਾਈਡ ਦੇ ਲਈ ਕਹੀਆਂ ਜਾਂਦੀਆਂ ਨੇ, ਉਹ ਉਹਦੇ 'ਚ ਫਿੱਟ ਹੁੰਦੀਆਂ ਨੇ। ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਇਹਨਾਂ ਸਾਰੇ ਵਰ੍ਹਿਆਂ 'ਚ ਬੇਸ਼ੱਕ ਇਹ ਸਿੱਖ ਨਸਲਕੁਸ਼ੀ ਦੇ ਲਈ ਮੁੱਖ ਤੌਰ ਤੇ ਉਸ ਵੇਲੇ ਦਾ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਰਾਈਟਲੀ ਸੋ। ਪਰ ਜਿਵੇਂ ਅਸੀਂ ਜ਼ਿਕਰ ਕਰਾਂਗੇ ਕਿ RSS ਔਰ ਬਾਕੀ ਹਿੰਦੂਤਵੀ ਜਮਾਤਾਂ, ਉਹਨਾਂ ਨੇ ਕਿਵੇਂ ਸਭ ਨੇ ਉਸ ਦਾ ਸਮਰਥਨ ਕੀਤਾ। ਔਰ ਕੱਲਾ ਇਹੀ ਨਹੀਂ, ਇਹਨਾਂ 38 ਵਰ੍ਹਿਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਤੋਂ ਲੈ ਕੇ ਹੁਣ ਨਰਿੰਦਰ ਮੋਦੀ ਤੱਕ ਕਿੰਨੇ ਪ੍ਰਾਈਮ ਮਿਨਿਸਟਰ ਆਏ, VP ਸਿੰਘ ਵਰਗਾ ਵੀ ਆਇਆ ਜਿਸ ਨੂੰ ਸਿੱਖ ਵੀ ਇੱਕ ਤਬਕਾ ਜਿਵੇਂ ਕੇਜਰੀਵਾਲ ਨੂੰ ਆਪਣਾ ਦੋਸਤ ਸਮਝਣ ਲੱਗ ਗਏ ਸੀ, ਆਮ ਆਦਮੀ ਪਾਰਟੀ ਨੂੰ, ਇਵੇਂ ਹੀ VP ਸਿੰਘ ਨੂੰ ਵੀ ਸਮਝਦੇ ਸੀ। VP ਸਿੰਘ ਔਰ ਫਿਰ ਅਸੀਂ ਦੇਖਿਆ ਕਿ ਨਰਸਿਮਹਾ ਰਾਓ, ਅਟਲ ਬਿਹਾਰੀ ਵਾਜਪਾਈ ਔਰ ਮਨਮੋਹਨ ਸਿੰਘ ਵੀ, ਔਰ ਇਹ ਇੱਕ ਦਰਜਨ ਦੇ ਕਰੀਬ ਪ੍ਰਾਈਮ ਮਿਨਿਸਟਰ ਇਹਨਾਂ ਟਰਮਸ ਦੇ ਵਿੱਚ ਬਦਲੇ। ਔਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਿੰਨੇ ਕਮਿਸ਼ਨ ਨੇ, ਮਿਸ਼ਰਾ ਕਮਿਸ਼ਨ, ਨਾਨਾਵਤੀ ਕਮਿਸ਼ਨ, 12 ਦੇ ਕਰੀਬ ਕਮੇਟੀਆਂ ਔਰ ਕਿੰਨੀਆਂ ਹੋਰ ਪੁਲਿਸ ਇਨਵੈਸਟੀਗੇਟਿਵ ਰਿਪੋਰਟਸ। ਇਸ ਸਭ ਦੇ ਬਾਵਜੂਦ ਤੁਸੀਂ ਦੇਖੋਗੇ ਕਿ 30,000 ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਾ ਇੱਕ ਵੀ ਬੰਦਾ ਅੱਜ ਤੱਕ ਫਾਇ ਨਹੀਂ ਲੱਗਾ, ਇੱਕ ਵੀ। ਔਰ ਇਹੀ ਨਹੀਂ, ਹੁਣ ਵੀ ਯੂਪੀ ਦੇ ਵਿੱਚ ਅਦਿੱਤਿਆਨਾਥ ਕੇ ਜੀ ਉਹ 38 ਸਾਲ ਪਹਿਲਾਂ ਜੋ ਹੋਇਆ ਉਹਨਾਂ ਨੂੰ ਸਜ਼ਾ ਦੇਣਗੇ, ਉਹਨਾਂ ਦੇ ਜਿਹੜੇ ਵਿਕਟਮ ਸੀ ਉਹ ਮਰ ਗਏ, ਗਵਾਹ ਮਰ ਗਏ, ਕਿਸ ਲੈਵਲ ਤੇ ਜਿਹੜਾ ਉਹ ਜ਼ੁਲਮ ਦੀ ਕਹਾਣੀ। ਔਰ ਇਹ ਲਗਾਤਾਰਤਾ ਦੇ ਨਾਲ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਵਾਂਗ ਜਦੋਂ ਇਹਨਾਂ ਦਾ ਕੋਈ ਕਹਿੰਦਾ ਹੈ ਕਿ ਜੀ ਅਸੀਂ ਜਿਹੜਾ ਉਹ ਇਨਸਾਫ ਦੇਾਂਗੇ, ਤਾਂ ਉਹ ਇਵੇਂ ਹੀ ਲੱਗਦਾ ਕਿ ਤੁਹਾਡੇ ਜ਼ਖਮਾਂ ਦੇ ਉੱਤੇ ਉਹ ਲੂਣ ਵੀ ਭੁੱਕ ਰਹੇ ਨੇ, ਔਰ ਜਿਵੇਂ ਤੁਹਾਡੇ ਜ਼ਖਮਾਂ ਨੂੰ ਕਰੇਦ ਕੇ ਤੁਹਾਨੂੰ ਪੁੱਛ ਰਹੇ ਨੇ ਕਿ ਹੁਣ ਤੁਹਾਡੇ 'ਚ ਅਜੇ ਸਿੱਖ ਹੋਣ ਦਾ ਫਖਰ ਹੈ ਜਾਂ ਹੁਣ ਤੁਸੀਂ ਸਾਡੀ ਅਧੀਨਗੀ ਕਬੂਲ ਕਰਨੀ ਹੈ। ਲੇਕਿਨ ਸਿੱਖ ਸਪਿਰਿਟ, ਜਿਵੇਂ ਅਸੀਂ ਘੱਲੂਘਾਰਿਆਂ ਦੇ ਹਵਾਲੇ ਨਾਲ ਗੱਲ ਕੀਤੀ, ਉਹ ਹਮੇਸ਼ਾ ਡਿਫਾਈਂਸ ਦੀ ਹੈ। ਸਾਡੇ 'ਚ ਵਿਕਟਮਹੁੱਡ ਵਾਲਾ ਤਾਂ ਉਹ ਪੁਰਜਾ ਹੀ ਨਹੀਂ ਹੈ, ਕਿਉਂਕਿ ਜਿਹੜਾ ਸਭ ਤੋਂ ਵੱਡੀ ਟ੍ਰੈਜੇਡੀ ਜਿਹੜੀ ਸਾਡੇ ਲਈ ਸਭ ਤੋਂ ਜ਼ਿਆਦਾ ਪੇਨਫੁਲ ਹੁੰਦੀ ਹੈ, ਉਹ ਤਾਂ ਇਹ ਹੈ ਕਿ ਅਸੀਂ ਇਨਸਾਫ ਦੇਣ ਵਾਲੇ ਸੀ ਤੇ ਅਸੀਂ ਇਨਸਾਫ ਮੰਗ ਰਹੇ ਹਾਂ। ਇਹ ਜਦੋਂ ਦਾਤੇ ਤੋਂ ਮੰਗਤੇ ਤੱਕ ਕੋਈ ਪਹੁੰਚਦਾ ਹੈ, ਔਰ ਇਹ ਠੀਕ ਹੈ ਵੀ ਇੱਕ ਤਬਕਾ ਸਿੱਖਾਂ ਦਾ ਜਿਹੜਾ ਗੁਰੂ ਨੂੰ ਪਰਨਾਇਆ ਹੋਇਆ, ਜਿਸ ਨੂੰ ਇਸ ਗੱਲ ਦੀ ਗੁਰੂ ਨੇ ਸਮਝ ਦਿੱਤੀ ਹੋਈ ਹੈ, ਔਰ ਉਹ ਪਹਿਲਾਂ ਵੀ ਦਿੱਤੀ ਹੋਈ ਸੀ ਜੂਨ 84 ਤੋਂ, ਉਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੀ ਜਾਂਦਾ। ਪਰ ਹੌਲੀ ਇਹਨਾਂ 38 ਵਰ੍ਹਿਆਂ ਦੇ ਵਿੱਚ ਉਹ ਸਿੱਖ ਵੀ ਜਿਹੜੇ ਕਿਸੇ ਸਟੇਜ ਤੇ ਭਾਰਤ ਮਾਤਾ ਨੂੰ ਜਿਹੜਾ ਆਪਣੀ ਮਾਂ ਵਾਂਗ ਹਿੰਦੂਆਂ ਦੀ ਤਰ੍ਹਾਂ ਹੀ ਸਮਝਦੇ ਸੀ, ਔਰ ਉਹ ਸਮਝਦੇ ਸੀ ਕਿ ਇਹ ਸੈਟਅਪ 'ਚ ਅਸੀਂ ਫੈਡਰਲ ਆਟੋਨਮੀ, ਅਨੰਦਪੁਰ ਦਾ ਮਤਾ, ਇਸ ਕਿਸਮ ਦੇ ਨਾਲ ਅਸੀਂ ਇਨਸਾਫ ਲੈ ਸਕਦੇ ਹਾਂ। ਉਹ ਵੀ ਇਸ ਕਨਕਲੂਜਨ ਤੇ ਪਹੁੰਚੇ ਨੇ ਕਿ ਭਾਈ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਬਣਾਏ ਬਿਨਾਂ ਸਾਡੇ ਕੋਲ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਔਰ ਇਹ ਡਿਫਾਈਂਸ ਸਿੱਖਾਂ ਦੀ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਨਸਲਕੁਸ਼ੀਆਂ ਪਹਿਲਾਂ ਵੀ ਹੋਈਆਂ 18ਵੀਂ ਸਦੀ 'ਚ, ਪਰ ਉਹਦਾ ਜਵਾਬ ਤਾਂ ਇਹੀ ਸੀ ਜਿਹਨੂੰ ਅਸੀਂ ਜਦੋਂ ਬੇਗੁਨਾਹ ਦਾ ਖੂਨ ਡੁੱਲਦਾ, ਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟਿਆਂ ਦੀ, ਮਾਤਾ ਜੀ ਦੀ, ਮਾਤਾ ਗੁਜਰੀ ਜੀ ਦੀ, ਤੇ ਜਿਹੜਾ ਉਸ ਦਾ ਰਿਸਪੌਂਸ ਤੇ 10ਵੇਂ ਪਾਤਸ਼ਾਹ ਦਾ ਇਹੀ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ, ਕਾਹੀ ਦਾ ਬੂਟਾ ਪੁੱਟ ਕੇ ਗੁਰੂ ਸਾਹਿਬ ਨੇ ਕਿਹਾ। ਸੋ ਜ਼ਾਹਰ ਹੈ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਇਹ ਲਲਕਾਰ ਹੁੰਦੀ ਸੀ ਕਿ ਖਾਲਸਾ ਜੀ
ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਅੱਛਾ ਹੁਣ ਇੱਕ ਹੈ ਕਿ ਵੀ ਤੁਸੀਂ ਵਿਰਲਾਪ ਕਰੋ, ਤੁਸੀਂ ਉਦਾਸ ਹੋਵੋ, ਤੁਸੀਂ ਬਾਕੀ ਹਰ ਇੱਕ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਕੌਮਾਂ ਦੇ ਨਾਲ ਨਸਲਕੁਸ਼ੀਆਂ ਵਾਪਰੀਆਂ ਨੇ ਉਹ ਭੁੱਲਣ ਤਾਂ ਨਹੀਂ ਦਿੰਦੇ ਆਪਣੀਆਂ ਨਸਲਾਂ ਨੂੰ। ਬਿਲਕੁਲ। ਇਸ ਲਈ ਅੱਡ-ਅੱਡ ਸਿੰਬਲ ਜਿਹੜੇ ਨੇ ਉਹ ਉਹਨਾਂ ਨਸਲਕੁਸ਼ੀਆਂ ਦੇ ਬਣ ਕੇ ਉੱਭਰਦੇ ਨੇ। ਉਹਨਾਂ ਦੇ ਲਈ ਉਹ ਰਿਮੈਂਬਰੈਂਸ ਡੇ ਰੱਖੇ ਜਾਂਦੇ ਨੇ। ਕਿਤੇ ਹੁੰਦਾ ਹੈ ਕਿ ਜੀ ਲਾਈਟ ਏ ਕੈਂਡਲ, ਇੱਕ ਤੁਸੀਂ ਮੋਮਬੱਤੀ ਜਗਾਓ, ਜਿਹੜੇ ਮਾਰਿਆ ਗਿਆ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਸਾਰੀ ਥਾਵਾਂ ਤੇ ਸ਼ੋਕ ਸਮਾਗਮ ਹੁੰਦੇ ਨੇ। ਔਰ ਇਹ ਠੀਕ ਹੈ ਵੀ ਸਾਡੇ ਲਈ ਅਸੀਂ ਜਦੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਵੀ ਕੁਝ ਕਰਦੇ ਹਾਂ ਉਸ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਬਣਾਉਂਦੇ ਹਾਂ, ਕਿਉਂਕਿ ਸਾਨੂੰ ਇਹ ਹੁੰਦਾ ਹੈ ਕਿ ਭਾਈ ਇਹ ਸਾਡਾ ਗੁਰੂ ਦੇ ਨਾਲ ਜੁੜਨਾ ਸਾਨੂੰ ਯਾਦ ਦਹਾਨੀ ਕਰਵਾਉਂਦਾ, ਔਰ ਅਸੀਂ 2 ਵੇਲੇ ਦੀ ਅਰਦਾਸ 'ਚ ਵੀ ਯਾਦ ਕਰਦੇ ਹਾਂ। ਪਰ ਫਿਰ ਵੀ ਜਿਹਨਾਂ ਸੁਸਾਇਟੀਜ਼ 'ਚ ਅਸੀਂ ਆਏ ਹਾਂ ਔਰ ਬਾਹਰ ਜਿੱਥੇ ਅਸੀਂ ਦੁਸ਼ਮਣ ਨੂੰ ਵੰਗਾਰਦੇ ਰਹਿਣਾ ਆਪਣੀ ਆਜ਼ਾਦੀ ਤੱਕ, ਜਦੋਂ ਤੱਕ ਅਸੀਂ ਇੱਕ ਆਜ਼ਾਦ ਮੁਲਕ ਨਹੀਂ ਬਣਦੇ, ਖਾਲਿਸਤਾਨ ਹਾਸਲ ਨਹੀਂ ਕਰਦੇ, ਪਰ ਅਸੀਂ ਬਾਕੀਆਂ ਨੂੰ ਵੀ ਦੱਸਣਾ ਕਿ ਇਹ ਸਾਰਾ ਹਫਤਾ ਨਵੰਬਰ ਦਾ ਸਾਡੇ ਲਈ ਕੀ ਅਹਿਮੀਅਤ ਰੱਖਦਾ ਹੈ, ਸਾਡੇ ਨਾਲ ਕੀ ਵਾਪਰਿਆ ਸੀ 38 ਵਰੇ ਪਹਿਲਾਂ। ਔਰ ਇਸ ਦੇ ਉੱਤੇ ਜਿਵੇਂ ਅਸੀਂ ਪਿਛਲੇ ਹਫਤੇ ਦੇ ਇੱਕ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਸਾਡੇ ਵੀਰ ਬਲਜੀਤ ਸਿੰਘ ਘੁੰਮਣ, ਜਿਹੜੇ ਕਿ ਸ਼ਹੀਦ ਮੇਜਰ ਬਲਦੇਵ ਸਿੰਘ ਘੁੰਮਣ ਦੇ ਸਪੁੱਤਰ ਨੇ, ਟੋਰਾਂਟੋ 'ਚ ਨਿਵਾਸ ਕਰਦੇ ਨੇ, ਉਹਨਾਂ ਨੇ ਇੱਕ ਸੁਝਾਅ ਮੂਟ ਕੀਤਾ ਸੀ ਔਰ ਉਹਨਾਂ ਨੇ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਹ ਔਰ ਡਿਜ਼ਾਈਨ ਵੀ ਉਹਨਾਂ ਨੇ ਕੀਤਾ ਸੀ ਕਿ ਇਹ ਯਾਦ ਦਹਾਨੀ ਕਰਵਾਉਂਦੇ ਆ ਕਿ ਭਾਈ ਸਰੋਂ ਦਾ ਫੁੱਲ ਜਿਹੜਾ ਹੈ ਉਹ ਸਾਡੀ ਪੰਜਾਬ ਦੀ ਕਿਰਸਾਨੀ ਬੈਕਗਰਾਉਂਡ ਦੇ ਨਾਲ ਵੀ ਜੁੜਦਾ ਹੈ, ਉਹ ਹੋਪ ਵੀ ਸਾਨੂੰ ਦਿੰਦਾ ਹੈ, ਔਰ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਉਹ ਪੰਜਾਬ ਦੀ ਜ਼ਰਖੇਜ਼ ਮਿੱਟੀ, ਜ਼ਰਖੇਜ਼ ਧਰਤੀ, ਜਿੱਥੇ ਸਰੋਂ ਫੁੱਲਦੀ ਹੈ, ਜਿੱਥੇ ਸਰੋਂ 4 ਚਫੇਰੇ ਇੱਕ ਉਹ ਪੀਲਾ ਰੰਗ ਜਿਹੜੀ ਹੈ ਉਹ ਬਖੇਰਦੀ ਹੈ, ਉਹੀ ਸਰੋਂ ਦੇ ਵਾਲੇ ਖੇਤ ਕਦੇ ਸਿੱਖ ਜਵਾਨੀ ਦੇ ਖੂਨ ਦੇ ਨਾਲ ਜਿਹੜੇ ਨੇ ਉਹ ਤਰ ਕੀਤੇ ਗਏ ਸੀ। ਔਰ ਅੱਜ ਖਾਸ ਤੌਰ ਤੇ ਜਦੋਂ ਮੈਂ ਦੇਖਿਆ ਫੇਸਬੁੱਕ ਦੇ ਉੱਤੇ ਸਵੇਰੇ, ਔਰ ਕਿਉਂਕਿ ਇਸ ਤੋਂ ਪਹਿਲਾਂ ਬਾਕੀ ਜਥੇਬੰਦੀਆਂ, ਬਾਕੀ ਸਿੱਖ ਸੰਗਤਾਂ ਨਾਲ ਵੀ ਉਹਨਾਂ ਨੇ ਆਪਣਾ ਵਿਚਾਰ ਸਾਂਝਾ ਕੀਤਾ ਸੀ, ਤੇ ਬਹੁਤ ਸਾਰਿਆਂ ਦਾ ਜਿਹੜਾ ਅੱਜ ਇਸ ਨੂੰ ਸਿੱਖ ਜੈਨੋਸਾਈਡ ਰਿਮੈਂਬਰੈਂਸ ਦੇ ਥੱਲੇ ਸਰੋਂ ਦੇ ਫੁੱਲ ਦਾ ਜਿਹੜਾ ਹੈ ਉਹ 4 ਚਫੇਰੇ ਸ਼ੇਅਰ ਕੀਤਾ ਜਾ ਰਿਹਾ ਸੀ। ਔਰ ਇਸ ਥੱਲੇ ਸੀ ਕਿ ਅੱਜ 6 ਵਜੇ ਸ਼ਾਮ ਨੂੰ 1 ਮਿੰਟ ਦੀ ਸਾਇਲੈਂਸ ਦੇ ਨਾਲ ਤੁਸੀਂ ਜਿਹੜੇ ਨਵੰਬਰ 84 ਦੇ ਘੱਲੂਘਾਰੇ ਦੇ ਵਿਕਟਮ ਨੇ ਉਹਨਾਂ ਨੂੰ ਯਾਦ ਕਰੋ। ਸੋ ਅਸੀਂ ਜਿਹੜਾ ਟਾਈਮ ਤਾਂ ਸਾਡਾ ਹੁਣ ਇਸ 7:30 ਵਜੇ ਹੀ ਸ਼ੋਅ ਦਾ ਹੁੰਦਾ, ਲੇਕਿਨ ਅੱਜ ਅਸੀਂ ਜੇ ਸਾਡੇ ਵਿਊਅਰਸ ਦੇਖ ਰਹੇ ਹੋਣ ਤੇ ਸਾਡਾ ਸੈੱਟ ਜਿਹੜਾ ਹੈ ਉਹ ਉਹੀ ਜਿਹੜਾ ਸਿੱਖ ਜੈਨੋਸਾਈਡ ਰਿਮੈਂਬਰੈਂਸ ਦਾ ਪ੍ਰਤੀਕ ਸਰੋਂ ਦਾ ਫੁੱਲ, ਇਹੀ ਬੈਕਗਰਾਉਂਡ ਹੈ ਸਾਡੀ। ਔਰ ਅਸੀਂ ਅਗਲੇ ਦਿਨਾਂ ਦੇ ਪ੍ਰੋਗਰਾਮਾਂ 'ਚ ਵੀ ਜਦੋਂ ਤੱਕ ਅਸੀਂ ਯੂਬਾ ਸਿਟੀ ਜਾਣਾ ਇਹਨਾਂ ਨੂੰ ਜਿਹੜਾ ਇਸ ਨੂੰ ਹੀ ਸੈੱਟ ਨੂੰ ਰੱਖਾਂਗੇ। ਸੋ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਤਾਂ ਹਮੇਸ਼ਾ ਹੀ ਹੁੰਦੀ ਹੈ ਕਿ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਜਿਹੜੀਆਂ ਕਲੀਆਂ ਕਦੇ ਫੁੱਲ ਹੀ ਨਹੀਂ ਬਣ ਸਕੀਆਂ, ਜਿਹੜੇ ਭਰੇ ਭਰਾਏ ਘਰਾਂ 'ਚ ਟੱਬਰਾਂ ਦੇ ਟੱਬਰ ਜਿਹੜੇ ਨੇ ਉਹ ਵਾਈਪ ਆਊਟ ਕਰ ਦਿੱਤੇ ਗਏ, ਜਿੱਥੇ ਕਈ ਦਿਨ ਫਜ਼ਾ ਦੇ ਵਿੱਚ ਜਿਹੜੀ ਹੈ ਉਹ ਮਾਸ ਦੀ ਦੁਰਗੰਧ ਸੀ। ਔਰ ਜੇ ਇਸ ਨੂੰ ਕਦੇ ਜਦੋਂ ਗੁਰੂ ਨਾਨਕ ਸਾਹਿਬ ਇਮਨਾਬਾਦ ਸ਼ਹਿਰ 'ਚ ਖਲੋਤਿਆਂ ਬਾਬਰ ਦੀਆਂ ਫੌਜਾਂ ਦੇ ਜ਼ੁਲਮਾਂ ਨੂੰ ਉਹਨਾਂ ਨੇ ਅੱਖੀਂ ਤੱਕਿਆ, 4 ਚਫੇਰੇ ਮਾਸ ਦੀ ਦੁਰਗੰਧ ਸੀ, ਤੇ ਉਹਦੇ 'ਚ ਵੀ ਗੁਰੂ ਨੇ ਤਾਂ ਸਾਨੂੰ ਰੱਬ ਦੀ ਯਾਦ ਦਹਾਨੀ ਕਰਵਾਣੀ ਸਿਖਾਈ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੈ ਵਖ ਅਕੇਲਾ। ਕਿ ਭਾਈ ਇਹ ਮਾਸਪੁਰੀ ਇੱਕ ਐਸਾ ਜਿੱਥੇ ਅੱਜ ਇਹ ਸ਼ਹਿਰ ਨਹੀਂ ਲੱਗਦਾ, ਇਹ ਮਾਸ ਦਾ ਸ਼ਹਿਰ ਹੈ, ਕਿਉਂਕਿ 4 ਚਫੇਰੇ ਫਜ਼ਾ ਦੇ ਵਿੱਚ ਮਾਸ ਦੀ ਦੁਰਗੰਧ ਹੈ। ਔਰ ਇਹੀ ਇੰਟੈਂਟ ਸੀ ਦੁਸ਼ਮਣ ਦੀ, ਜਦੋਂ ਖੂਨ ਕਾ ਬਦਲਾ ਖੂਨ ਜਿਹੜੀਆਂ ਹਿੰਦੂ ਤਵੀ ਭੀੜਾਂ ਇੰਦਰਾ ਗਾਂਧੀ ਦੀ ਡੈਡ ਬੋਡੀ ਦੇ ਦੁਆੜਿਓਂ ਲੰਘ ਰਹੀਆਂ ਸੀ, ਔਰ ਅਮਿਤਾਭ ਬੱਚਨ ਵਰਗਾ ਜਿਹੜਾ ਅੱਜ ਵੀ ਉਸ ਅੰਦਾਜ਼ ਦੇ ਵਿੱਚ ਹੀ ਜਿਹੜਾ ਹਿੰਦੂਤਵਾ ਦਾ ਇੱਕ ਜਾਂ ਦੂਜੇ ਤਰੀਕੇ ਦੇ ਨਾਲ ਆਪਣੇ ਜਿਹੜਾ ਉਸ ਏਜੰਡੇ ਨੂੰ ਅੱਗੇ ਤੋਰਦਾ, ਉਹ ਜਿਹੜਾ ਉਹ ਦਹਾੜ ਰਿਹਾ ਸੀ ਖੂਨ ਕਾ ਬਦਲਾ ਖੂਨ ਦਾ ਨਾਰਾ ਲਾ ਕੇ, ਨਾਲ ਕਹਿ ਰਿਹਾ ਸੀ ਕਿ
ये इस खून के छींटे कातलों के घरों तक पहुंचा दो। क्योंकि ਜਦੋਂ ਅਸੀਂ ਇਸ ਦੌਰ ਦੇ ਵਿੱਚ ਕਿਹਦਾ ਕੀ ਰੋਲ ਰਿਹਾ ਦੇਖਦੇ ਹਾਂ ਤੇ ਫਿਰ ਸਾਨੂੰ ਇਹ ਸਮਝਣਾ ਹੋਏਗਾ ਕਿ ਜਦੋਂ ਤੁਸੀਂ ਇੱਕ ਪਾਸੇ ਜਿੱਥੇ ਅਸੀਂ ਸਿੱਖਾਂ ਦੀ ਕਲੈਕਟਿਵ ਹਰਟ ਸਾਈਕੀ ਦੀ ਗੱਲ ਕਰਦੇ ਹਾਂ ਕਿ ਕਿਵੇਂ ਅਸੀਂ ਜਿਹੜਾ ਅੱਜ ਤੱਕ ਉਹਨਾਂ ਜ਼ਖਮਾਂ ਦੀ ਪੀੜ ਨੂੰ ਸਹਾਰ ਰਹੇ ਹਾਂ ਤੇ ਫਿਰ ਤੁਸੀਂ ਮੈਜੋਰਿਟੀ ਕਮਿਊਨਿਟੀ ਦਾ ਜਦੋਂ ਵਰਤਾਰਾ ਦੇਖੋਗੇ ਹਾਲਾਂ ਉਹਨਾਂ ਇਹ ਫਿਊ ਪੀਪਲ ਜਿਨ੍ਹਾਂ ਨੇ ਉਸ ਪੀਰੀਅਡ 'ਚ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਹਾਂ ਦਾ ਨਾਰਾ ਮਾਰਿਆ ਉਹਨਾਂ ਦੇ ਅੱਗੇ ਹਮੇਸ਼ਾ ਸਾਡਾ ਸਿਰ ਝੁਕਦਾ ਹੈ। ਲੇਕਿਨ ਤੁਸੀਂ ਪੋਲੀਟੀਕਲ ਪਾਰਟੀਆਂ ਦੇਖ ਲਓ, ਜੁਡੀਸ਼ਰੀ ਇਹੀ ਨਹੀਂ ਕਿ ਵੀ ਇਨਸਾਫ ਨਹੀਂ ਮਿਲਿਆ। ਹੁਣ ਉਸੇ ਹੀ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਹੈ ਜਿੱਥੇ ਕਿ ਸਿੱਖਾਂ ਨੂੰ ਜਿਉਂਦੇ ਸਾੜਿਆ ਜਾ ਰਿਹਾ। ਬਿਲਕੁਲ ਕੋਈ ਤੁਹਾਨੂੰ ਉਹਨਾਂ 7 ਦਿਨਾਂ 'ਚ ਕੋਈ ਸੂ ਮੋਟੋ ਨੋਟਿਸ ਨਜ਼ਰ ਨਹੀਂ ਆਉਂਦਾ, ਕੋਈ ਆਰਡਰ ਨਜ਼ਰ ਨਹੀਂ ਆਉਂਦਾ। ਮੀਡੀਆ ਦਾ ਰੋਲ ਕੀ ਹੈ ਉਹ ਸਾਹਮਣੇ ਹੈ। ਔਰ ਉਸ ਸਭ ਦੇ ਨਾਲ ਕਿਸ ਅੰਦਾਜ਼ ਦੇ ਵਿੱਚ ਈਵਨ ਖੁਸ਼ਵੰਤ ਸਿੰਘ ਵਰਗਾ ਬੰਦਾ ਜਿਹੜਾ ਜਿਸ ਨੂੰ ਇੰਦਰਾ ਗਾਂਧੀ ਨੇ ਜਿਹੜਾ ਉਹ ਅਪਰ ਹਾਊਸ ਰਾਜ ਸਭਾ ਦਾ ਮੈਂਬਰ ਨੋਮੀਨੇਟ ਕੀਤਾ ਸੀ, ਉਹਨੇ ਇਹ ਗੱਲ ਕਹੀ ਕਿ ਜਦੋਂ ਨਵੰਬਰ 84 ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਕਿ ਇੱਕ ਸ਼ੋਕ ਮਤਾਈ ਜਿਹੜਾ ਕੰਡੈਮਨੇਸ਼ਨ ਦਾ ਹੋਏ ਤੇ ਮੇਰੇ ਨਾਲ ਕੋਈ ਨਹੀਂ ਖਲੋਤਾ। ਔਰ ਇਸ ਦੇ ਉਲਟ ਹਰ ਥਾਂ ਤੇ ਇਹੀ ਸੀ ਕਿ ਸਿੱਖ ਜਿਹੜੇ ਨੇ ਇਹ ਡਿਜ਼ਰਵ ਕਰਦੇ ਸੀ ਕਿਉਂਕਿ ਇਹ ਭਾਰਤ ਦੀ ਏਕਤਾ ਅਖੰਡਤਾ ਤੋੜਨਾ ਚਾਹੁੰਦੇ ਸੀ, ਇਹ ਟ੍ਰੇਟਰ ਸੀ। ਔਰ ਫਿਰ ਇਹੀ ਨਹੀਂ ਕਿ ਵੀ ਇਹ ਨਵੰਬਰ 84 ਦੀ ਸਿੱਖ ਨਸਲ ਖੁਸ਼ੀ ਜਿਹੜੀ ਕਿ ਆਲਮੋਸਟ 4-5 ਮਹੀਨੇ ਬਾਅਦ ਹੀ ਜੂਨ ਤੋਂ ਬਾਅਦ ਇਹ ਵਰਤਾਈ ਜਾਂਦੀ ਹੈ। ਫਿਰ ਜਿਹੜਾ ਕੈਂਪੇਨ ਨਵੰਬਰ ਦਸੰਬਰ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਰਾਜੀਵ ਗਾਂਧੀ ਸਮੇਤ ਕਾਂਗਰਸ ਨੇ ਰਨ ਕੀਤਾ, ਕਿਵੇਂ ਜਿਹੜਾ ਹੈ ਉਸ ਪੀਰੀਅਡ ਦੇ ਵਿੱਚ ਹਾਲਾਂ ਉਹਦੀ ਆਪਣੀ ਭਰਜਾਈ ਮੇਨਕਾ ਗਾਂਧੀ ਜਿਹੜੀ ਜਿਹਦਾ ਕੋਈ ਸਿੱਖਾਂ ਨਾਲ ਸੰਬੰਧ ਨਹੀਂ ਅਦਰ ਦੈਨ ਕਿ ਕਦੇ ਸਿੱਖ ਟੱਬਰ 'ਚੋਂ ਜੰਮੀ ਸੀ ਔਰ ਉਸ ਦੇ ਹਲਕੇ 'ਚ ਵੀ ਜਿਹੜਾ ਸੀ ਕਿਉਂਕਿ ਉਹ ਇੰਦਰਾ ਗਾਂਧੀ ਨਾਲੋਂ ਉਲਟ ਹੋਈ ਸੀ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ, ਇਹ ਜਿਹੜੇ ਨੇ ਪੋਸਟਰ ਲੱਗੇ ਹੋਏ ਸੀ। ਸੋ ਉਸ ਪੀਰੀਅਡ ਦਾ ਵਰਤਾਰਾ ਜਦੋਂ ਅਸੀਂ ਦੇਖੀਏ ਤਾਂ ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਵੇਂ ਕਿਸ ਲੈਵਲ ਦੇ ਜ਼ੁਲਮ ਕੀਤੇ ਗਏ। ਔਰ ਅੱਜ ਜਦੋਂ ਅਸੀਂ ਉਹਨਾਂ ਸਾਰਿਆਂ ਨੂੰ ਹੀ ਯਾਦ ਕਰ ਰਹੇ ਹਾਂ, ਸਾਡਾ ਰਿਜ਼ੋਲਵ ਇਸ ਦੇ ਨਾਲ ਕਮਜ਼ੋਰ ਨਹੀਂ ਹੋਣਾ ਚਾਹੀਦਾ। ਬੇਸ਼ੱਕ ਅੱਜ ਦੇ ਦਿਨ ਦੀ ਗੱਲ ਕਰਦੇ ਹਾਂ, ਬਹੁਤ ਕੁਝ ਗੱਲ ਕਰਨ ਵਾਲਾ ਸੀ। ਅੱਜ ਦਾ ਦਿਨ ਹੀ ਹੈ ਜਦੋਂ ਕਿ 1 ਨਵੰਬਰ 1913 'ਚ ਸਟਾਕਟਨ 'ਚ ਜਿਹੜਾ ਉਹ ਗਦਰ ਅਖਬਾਰ ਜਾਰੀ ਹੋਇਆ ਸੀ ਜਿਸ ਗਦਰ ਗੁੰਜਾਂ ਨੇ 4 ਚਫੇਰੇ ਗੁੰਜਾਂ ਪਾਈਆਂ ਸੀ ਔਰ ਜਿਨ੍ਹਾਂ ਦਾ ਇਹ ਸੀ ਕਿ ਭਾਈ ਇਹ ਜਿਹੜਾ ਸੇਵਾ ਦੇਸ਼ ਦੀ ਜ਼ਿੰਦਗੀ ਬੜੇ ਕਰਤਾਰ ਸਿੰਘ ਸਰਾਭਾ ਉਹਦੀ ਹੱਬ ਸੀ ਸਾਰੇ ਦੀ। ਫਿਰ ਇਹੀ 1 ਨਵੰਬਰ ਹੈ ਜਦੋਂ ਕਿ 1 ਨਵੰਬਰ 1956 ਦੇ ਵਿੱਚ 1956 ਪੈਪਸੂ ਸੂਬਾ ਜਿਹੜਾ ਸਿੱਖ ਮੈਜੋਰਟੀ ਸੂਬਾ ਸੀ ਉਸ ਨੂੰ ਖਤਮ ਕਰਕੇ ਜਿਹੜਾ ਨਹਿਰੂ ਨੇ ਉਸ ਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਸੀ। ਫਿਰ ਅਸੀਂ ਇਹੀ 1 ਨਵੰਬਰ 1966 ਦਾ ਦਿਨ ਵੀ ਯਾਦ ਕਰਦੇ ਹਾਂ ਜਦੋਂ ਕਿ ਪੰਜਾਬ ਦੇ 3 ਟੁਕੜੇ ਕਰਕੇ ਹਰਿਆਣਾ ਜਿਹੜਾ ਹੈ ਉਹ ਅੱਡ ਸੂਬਾ ਔਰ ਪੰਜਾਬੀ ਬੋਲਦੇ ਪਹਾੜੀ ਇਲਾਕੇ ਜਿਹੜੇ ਸੀ ਉਹ ਹਿਮਾਚਲ ਨੂੰ ਦੇ ਕੇ ਹਿਮਾਚਲ ਬਣਾ ਦਿੱਤਾ ਔਰ ਪੰਜਾਬ ਨੂੰ ਲੰਗੜਾ ਲੂਲਾ ਕਰਕੇ ਉਸ ਦੇ ਪਾਣੀ ਖੋਹ ਲਏ ਗਏ, ਉਸ ਦੀ ਰਾਜਧਾਨੀ ਖੋਹ ਲਈ ਗਈ, ਪੰਜਾਬੀ ਬੋਲਦੇ ਇਲਾਕੇ ਖੋਹ ਲਏ ਗਏ। ਇਹ 1 ਨਵੰਬਰ 1966 ਨੂੰ ਕੀਤਾ ਗਿਆ ਸੀ। ਔਰ ਜਦੋਂ ਅਸੀਂ 38 ਵਰੇ ਪਹਿਲਾਂ ਦੀ ਸਿੱਖ ਨਸਲ ਖੁਸ਼ੀ ਦੀ ਗੱਲ ਕਰ ਰਹੇ ਤੇ ਫਿਰ ਸਾਨੂੰ ਇਹ ਬਾਰ-ਬਾਰ ਨਵੰਬਰ ਹੌਂਟ ਵੀ ਕਰਦਾ ਪਰ ਸਾਨੂੰ ਇਹ ਯਾਦ ਦਹਾਨੀ ਵੀ ਕਰਵਾਉਂਦਾ ਕਿ ਅਸੀਂ ਜਿੱਥੇ ਜਿਹੜੇ ਸਾਡੇ ਵੀਰ ਭੈਣਾਂ ਇਹ ਸਾਰੇ ਘੱਲੂਘਾਰੇ ਦੇ ਵਿੱਚ ਨਵੰਬਰ 84 ਦੀ ਨਸਲ ਖੁਸ਼ੀ 'ਚ ਮਾਰੇ ਗਏ ਉਹਨਾਂ ਨੂੰ ਵੀ ਅਸੀਂ ਯਾਦ ਕਰਨਾ ਹੈ। ਔਰ ਇੱਕ ਛੋਟੀ ਜਿਹੀ ਨਜ਼ਮ ਨਵਨੀਤ ਸਿੰਘ ਕਿਲਾ ਹਾਂਸ ਦੀ ਸੋਸ਼ਲ ਮੀਡੀਆ ਤੇ ਸੀ ਜਿਸ ਤੋਂ ਮੈਨੂੰ ਲੱਗਿਆ ਕਿ ਭਾਈ ਅਸੀਂ ਜਦੋਂ ਇੱਥੇ ਲਾਈਟ ਏ ਕੈਂਡਲ ਕਹਿੰਦੇ ਨੇ ਤੇ ਸਾਡੇ ਤੋਂ ਉੱਥੇ ਹੀ ਹੁੰਦਾ ਸੀ ਕਿ ਭਾਈ ਕੋਈ ਕਦੇ ਕਿਸੇ ਦੀ ਮੜੀ ਤੇ ਦੀਵਾ ਜਗਾ ਦੇ ਤਾਂ ਹੁੰਦਾ ਸੀ ਕਿ ਉਹ ਸਾਨੂੰ ਭੁੱਲਿਆ ਨਹੀਂ ਹੈ। ਔਰ ਇਹ ਇਸ ਦਾ ਟਾਈਟਲ ਹੀ ਹੈ ਦੀਵਾ। ਮੈਂ ਦੀਵਾ ਜਗਾ ਆਇਆ ਹਾਂ ਵਾਰ ਕੇ ਸ਼ਹੀਦਾਂ ਦੀ ਮੜੀ ਉੱਤੋਂ, ਚਮਕੌਰ ਦੀ ਗੜੀ ਉੱਤੋਂ, ਲਾਹੌਰ ਦੀ ਤੱਤੀ ਤਵੀ ਉੱਤੋਂ, ਚਾਂਦਨੀ ਚੌਂਕ ਦੀ ਥੜੀ ਉੱਤੋਂ, ਮੈਂ
ਦੀਵਾ ਜਗਾ ਆਇਆ ਹਾਂ ਵਾਰ ਕੇ ਕੁੱਪਰ ਹੀੜੇ ਦੀ ਜ਼ੂ ਉੱਤੋਂ, ਜਿੱਥੇ ਵੱਡਾ ਘੱਲੂਘਾਰਾ ਵਾਪਰਿਆ, ਕੁੱਪਰ ਹੀੜੇ ਦੀ ਜ਼ੂ ਉੱਤੋਂ, ਜਲਿਆਂ ਵਾਲੇ ਬਾਗ ਦੇ ਖੂਹ ਉੱਤੋਂ, ਦਿੱਲੀ ਤੇ ਗੁਜ਼ਰੇ ਕਹਿਰ ਉੱਤੋਂ, ਥੇ ਹੋਏ ਸ਼ਹਿਰ ਉੱਤੋਂ ਮੈਂ ਦੀਵਾ ਜਗਾ ਆਇਆ ਹਾਂ ਵਾਰ ਕੇ ਸੰਗੀਨਾਂ ਦਿਆਂ ਬੱਟਾਂ ਉੱਤੋਂ, ਯੋਧਿਆਂ ਦਿਆਂ ਫੱਟਾਂ ਉੱਤੋਂ, ਹਨੇਰਿਆਂ ਦਿਆਂ ਹੱਟਾਂ ਉੱਤੋਂ, ਪੁਲੀਆਂ ਚੁਰਾਹਿਆਂ ਤੇ ਦਰਿਆਵਾਂ ਦਿਆਂ ਘਾਟਾਂ ਉੱਤੋਂ ਮੈਂ ਦੀਵਾ ਜਗਾ ਆਇਆ ਹਾਂ ਵਾਰ ਕੇ ਬਾਪੂ ਦੀ ਕੁੱਬੀ ਹੋਈ ਕੰਡ ਉੱਤੋਂ, ਸੁਹਾਗਣ ਦੀ ਟੁੱਟੀ ਵੰਗ ਉੱਤੋਂ, ਮਾਵਾਂ ਦੇ ਹੌਕਿਆਂ ਉੱਤੋਂ, ਭੈਣਾਂ ਦੇ ਹਾਵਿਆਂ ਉੱਤੋਂ ਮੈਂ ਦੀਵਾ ਜਗਾ ਆਇਆ ਹਾਂ ਵਾਰ ਕੇ ਮੋਗੇ ਵਾਲੇ ਰਾਹਾਂ ਉੱਤੋਂ, ਤੇਰੀ ਯਾਦ 'ਚ ਲੈ ਡੂੰਘੇ ਸਾਹਾਂ ਉੱਤੋਂ, ਤੇਰੀ ਪਾਈ ਸਹੀ ਉੱਤੋਂ, ਹਾਂਸਾਂ ਵਾਲੀ ਪਹੀ ਉੱਤੋਂ ਮੈਂ ਦੀਵਾ ਜਗਾ ਆਇਆ ਹਾਂ। ਕਿਉਂਕਿ ਕਿਲ੍ਹਾ ਹਾਂਸ ਉਹ ਪਿੰਡ ਹੈ ਜਿੱਥੇ ਸਾਡੇ ਯੋਧੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਡਾਕਟਰ ਪ੍ਰੀਤਮ ਸਿੰਘ ਸੇਖੋਂ ਉਹਨਾਂ ਦੀ ਜਨਮ ਭੋਏ ਵੀ ਹੈ। ਇਸ ਲਈ ਉਹਨਾਂ ਨੇ ਅਖੀਰ ਦੇ ਵਿੱਚ ਹਾਂਸਾਂ ਵਾਲੀ ਪਹੀ ਦੀ ਗੱਲ ਵੀ ਕੀਤੀ। ਸੋ ਅਸੀਂ ਜਿੱਥੇ ਅੱਜ 38 ਵਰੇ ਪਹਿਲਾਂ ਦੇ ਇਸ ਦੁਖਾਂਤ ਨੂੰ ਯਾਦ ਕਰ ਰਹੇ ਹਾਂ, ਉੱਥੇ ਮੈਂ ਸਮਝਦਾ ਕਿ ਵੀ ਵੈਰਾਗ ਦੀ ਥਾਂ ਸਾਡਾ ਰਿਜ਼ੋਲਵ ਦੁਹਰਾਇਆ ਜਾਣਾ ਚਾਹੀਦਾ ਹੈ। ਇਹ ਸਰੋਂ ਦਾ ਫੁੱਲ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ। ਸਾਡਾ ਕੇਸਰੀ ਨਿਸ਼ਾਨ, ਖਾਲਿਸਤਾਨ ਦਾ ਝੰਡਾ, ਸਾਡਾ ਕੌਮੀ ਸ਼ਹੀਦਾਂ ਦੀ ਯਾਦ ਦੇ ਵਿੱਚ ਦੋ ਵੇਲੇ ਦੀ ਅਰਦਾਸ ਦੇ ਵਿੱਚ ਖਾਲਸਾ ਜੀ ਕੇ ਬੋਲ ਬਾਲੇ ਪੜ੍ਹਨਾ ਕਿ ਇਹ ਘੱਲੂਘਾਰੇ ਉਦੋਂ ਵਾਪਰਦੇ ਨੇ, ਨਸਲ ਕੁਸ਼ੀਆਂ ਉਦੋਂ ਹੁੰਦੀਆਂ ਨੇ ਜਦੋਂ ਤੁਹਾਡੇ ਕੋਲ ਆਪਣੀ ਕਿਸਮਤ ਆਪ ਘੜਨ ਦਾ ਹੱਕ ਨਹੀਂ ਹੁੰਦਾ। ਤੁਸੀਂ ਗੁਲਾਮ ਹੁੰਦੇ ਹੋ, ਤੁਹਾਡੀ ਕਿਸਮਤ ਦਾ ਫੈਸਲਾ ਕੋਈ ਹੋਰ ਕਰਦਾ ਹੈ। ਤੇ ਸਾਡਾ ਇਹ ਰਿਜ਼ੋਲਵ ਹੈ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੰਡੀਅਨ ਆਰਮੀ ਜੈਕ ਬੂਟ ਤੋਂ ਆਜ਼ਾਦ ਕਰਵਾਉਣਾ ਹੈ ਔਰ ਉਸ ਧਰਤੀ ਦੇ ਉੱਤੇ ਖਾਲਿਸਤਾਨ ਦੀ ਕਾਇਮੀ ਹੀ ਅਲਟੀਮੇਟਲੀ ਇਹਨਾਂ ਘੱਲੂਘਾਰਿਆਂ ਦੇ ਸ਼ਹੀਦਾਂ ਦੀ ਯਾਦ ਨੂੰ ਠੀਕ ਬਾਣੇ ਦੇ ਵਿੱਚ ਮਨਾਉਣਾ ਹੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਵਿਊਅਰਸ, ਜੇ ਤੁਸੀਂ ਚਾਹੁੰਦੇ ਹੋ ਕਿ TV 84 ਇਦਾਂ ਹੀ ਸ਼ਹੀਦਾਂ ਦੀਆਂ ਗੱਲਾਂ ਬਾਤਾਂ ਸੁਣਾਉਂਦਾ ਰਹੇ, ਸੋ ਤੁਸੀਂ ਵੱਧ ਤੋਂ ਵੱਧ TV 84 ਦੀ ਸਪੋਰਟ ਕਰੋ, ਮਦਦ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰ, ਜਿਸ ਤਰ੍ਹਾਂ ਕਿ ਅਸੀਂ ਅੱਜ ਜਿਹੜੀ
ਸਿੱਖ ਨਸਲਕੁਸ਼ੀ ਹੋਈ ਹੈ ਨਵੰਬਰ ਦੇ ਵਿੱਚ, ਉਸ ਦੇ ਵਿੱਚ ਉਹਦੀ ਆਪਾਂ ਗੱਲਬਾਤ ਕਰ ਰਹੇ ਹਾਂ। ਸੋ ਇਸ ਜਿਹੜਾ ਅਗਲਾ ਸੈਗਮੈਂਟ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੇ ਆਈਡੀਆਲੋਗ ਨਾਨਾ ਦੇਸ਼ਮੁਖ ਨੇ ਨਵੰਬਰ 84 ਵਿੱਚ ਆਪਣੀ ਲਿਖਤ ਰਾਹੀਂ ਸਿੱਖਾਂ ਦੀ ਨਸਲਕੁਸ਼ੀ ਨੂੰ ਜਾਇਜ਼ ਠਹਿਰਾਇਆ ਸੀ। ਉਸ ਨਾਨਾ ਦੇਸ਼ਮੁਖ ਨੂੰ ਮੋਦੀ ਸਰਕਾਰ ਨੇ ਅਵਾਰਡ ਨਾਲ ਸਨਮਾਨਿਤ ਕੀਤਾ। ਜ਼ਾਹਿਰ ਹੈ ਕਿ ਸਿੱਖ ਕੌਮ ਦੇ ਖਿਲਾਫ ਇਸ ਨਸਲਕੁਸ਼ੀ ਵਿੱਚ ਕਾਂਗਰਸ ਅਤੇ ਬੀਜੇਪੀ ਇਕੱਠੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਸ ਅੰਦਾਜ਼ ਦੇ ਵਿੱਚ ਬਾਦਲ ਅਕਾਲੀ ਦਲ ਜਿਸ ਨੇ ਸਿੱਖ ਕੌਮ ਨੂੰ RSS ਦੇ ਕੋਲ ਅੱਧੀ ਸਦੀ ਪਹਿਲਾਂ ਵੇਚਿਆ ਹੋਇਆ ਸੀ ਔਰ ਲਗਾਤਾਰ ਵੇਚ ਹੀ ਰੱਖਿਆ, ਜੀ ਉਹਨਾਂ ਨੇ ਇਹਨਾਂ 38 ਸਾਲਾਂ 'ਚ ਹੁਣ ਤੋਂ ਅਸੈਂਬਲੀ ਚੋਣਾਂ ਦੇ ਵਿੱਚ ਤਾਂ ਉਹਨਾਂ ਨੂੰ 3 ਸੀਟਾਂ ਤੇ ਰਹਿ ਗਏ, ਬਿਲਕੁਲ, ਲੇਕਿਨ ਇਹਨਾਂ ਸਾਰੇ ਵਰਿਆਂ ਦੇ ਵਿੱਚ, ਇਹਨਾਂ ਦਹਾਕਿਆਂ ਦੇ ਵਿੱਚ ਉਹ ਇਹੀ ਸੌਦਾ ਵੇਚਦੇ ਰਹੇ ਕਿ ਦੇਖੋ ਕਾਂਗਰਸ ਨੇ ਸਾਡੇ ਨਾਲ ਕੀ ਕੀਤਾ, ਦੇਖੋ ਕਾਂਗਰਸ ਨੇ, ਇੰਦਰਾ ਗਾਂਧੀ ਨੇ ਜੂਨ 84 ਦਾ ਘੱਲੂਘਾਰਾ ਵਰਤਾਇਆ, ਦੇਖੋ ਕਾਂਗਰਸ ਦੇ ਰਾਜੀਵ ਗਾਂਧੀ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕੀਤੀ, ਕਾਂਗਰਸ ਨੇ ਨਹਿਰੂ ਦੇ ਥੱਲੇ ਜਿਹੜਾ ਸਾਡੇ ਨਾਲ ਵਿਤਕਰੇ ਕੀਤੇ, ਪੰਜਾਬੀ ਸੂਬਾ ਨਹੀਂ ਦਿੱਤਾ ਤੇ ਲੂਰਾ ਲੰਗੜਾ ਦਿੱਤਾ। ਸੋ ਉਹ ਕਿਉਂਕਿ ਸਿੱਖਾਂ ਦੀ ਐਂਟਾਈ ਐਸਟੈਬਲਿਸ਼ਮੈਂਟ ਸੋਚ, ਕਿਉਂਕਿ ਦਿੱਲੀ ਦੇ ਵਿੱਚ ਲੰਬਾ ਵਕਤ ਕਾਂਗਰਸ ਦਾ ਹੀ ਰਾਜ ਰਿਹਾ, 47 ਤੋਂ ਬਾਅਦ ਕਾਂਗਰਸ ਕੋਲ ਪਾਵਰ ਆਈ, ਸੋ ਇਹਨੂੰ ਪੁੱਜ ਕੇ ਇਹਨਾਂ ਨੇ ਐਕਸਪਲੋਇਟ ਕੀਤਾ। ਔਰ ਇਸ ਦਾ ਨਤੀਜਾ ਸੀ ਕਿ ਇੱਕ ਵੱਡੇ ਤਬਕੇ ਨੂੰ ਸਿੱਖਾਂ ਦੇ ਕਦੇ ਇਹ ਗੱਲ ਸਮਝ ਹੀ ਨਹੀਂ ਆਈ ਕਿ ਇਹ ਸਿੱਖ ਨਸਲਕੁਸ਼ੀ ਇਹੀ ਨਹੀਂ ਕਿ ਵੀ ਖੁਸ਼ੀਆਂ ਸਾਰੇ ਹਿੰਦੂਆਂ ਨੇ ਮਨਾਈਆਂ, ਲੇਕਿਨ ਇਹਨੂੰ ਪਲਾਨ ਕਰਨ 'ਚ, ਐਗਜ਼ੀਕਿਊਟ ਕਰਨ 'ਚ ਇੰਦਰਾ ਗਾਂਧੀ ਨੂੰ ਕਿਵੇਂ ਜਿਹੜਾ RSS BJP ਦੀ ਮੁਕੰਮਲ ਹਮਾਇਤ ਹਾਸਲ ਸੀ ਉਸ ਦਾ ਅਸੀਂ ਜ਼ਿਕਰ ਕਰਾਂਗੇ ਕਿ ਜਿਹੜਾ ਦੇਸ਼ਮੁਖ ਜਿਸ ਦੇ ਕੋਲ, ਜਿਸ ਨੂੰ ਹੁਣ ਨਾਨਾ ਜੀ ਦੇਸ਼ਮੁਖ ਨੂੰ ਕਹਿੰਦੇ ਨੇ, RSS ਦਾ ਆਈਡੀਆਲੋਗ, ਜਿਸ ਨੂੰ ਮੋਦੀ ਸਰਕਾਰ ਨੇ ਭਾਰਤ ਰਤਨ ਦਾ ਅਵਾਰਡ ਵੀ ਦਿੱਤਾ ਹੈ, ਉਹਨੇ ਕਿਵੇਂ ਨਵੰਬਰ ਦੇ ਵਿੱਚ, ਇਸ ਗੱਲ ਦਾ ਧਿਆਨ ਰਿਹਾ ਕਿ ਉਦੋਂ ਵੀ ਜਿਵੇਂ ਹੁਣ ਨਵੰਬਰ 8 ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, ਨਵੰਬਰ 84 ਦੇ ਵਿੱਚ ਵੀ ਜਿਹੜਾ ਇਹ ਨਵੰਬਰ 8 ਜਾਂ 9 ਨੂੰ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਔਰ ਇਹ ਜਿਹੜੀ ਨਸਲਕੁਸ਼ੀ ਦਾ, ਇਹ ਗੱਲ ਕੱਲਾ ਇਹ ਨਹੀਂ ਹੈ ਵੀ ਕੋਈ ਸੁਣੀ ਸੁਣਾਈ ਗੱਲ ਹੈ। ਸੰਗਤ ਸਿੰਘ ਜਿਨ੍ਹਾਂ ਨੇ ਸਿੱਖਸ ਇਨ ਹਿਸਟਰੀ ਲਿਖਿਆ, ਇੰਡੀਆ ਦੀ ਫੋਰਨ ਸਰਵਿਸ ਦੇ ਵਿੱਚ ਆਲਾ ਅਹੁਦੇ ਤੇ ਉਹ ਰਹੇ ਸੀ, ਉਹਨਾਂ ਨੇ ਵੀ ਔਰ ਹੋਰ ਵੀ ਸੋਰਸਿਸ ਰਾਹੀਂ ਹੁਣ ਤਾਂ ਸਾਹਮਣੇ ਆਇਆ ਕਿ ਜਿਹੜਾ ਇੰਦਰਾ ਗਾਂਧੀ ਨੇ ਜੂਨ 84 ਦੇ ਵਿੱਚ ਘੱਲੂਘਾਰਾ ਵਰਤਾਉਣ ਤੋਂ ਬਾਅਦ, ਕਿਉਂਕਿ ਉਹ ਫੋਕਸ ਸੀ ਪੰਜਾਬ, ਹਰਿਆਣਾ, ਹਿਮਾਚਲ ਦੇ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ, ਪੰਜਾਬ ਸਾਰਾ, ਜਿਹਦੇ 'ਚ 12,000 ਤੋਂ ਜ਼ਿਆਦਾ ਪਿੰਡਾਂ 'ਚ ਸਿੱਖਾਂ ਦੀ ਨਸਲਕੁਸ਼ੀ, ਕਿਉਂਕਿ ਗੱਲ ਕੱਲੀ ਇਹ ਨਹੀਂ ਸੀ ਕਿ ਬਲੂ ਸਟਾਰ ਜਿਹਦਾ ਉਹਨਾਂ ਨੇ ਨਾਂ ਦਿੱਤਾ ਹੈ ਇਹ ਵਪਰਾਇਆ ਗਿਆ। ਫਿਰ ਅਸੀਂ ਦੇਖਦੇ ਹਾਂ ਆਪਰੇਸ਼ਨ ਵੁੱਡ ਰੋਜ਼, ਉਹਦੇ ਥੱਲੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਅੰਮ੍ਰਿਤਧਾਰੀ ਸਿੰਘਾਂ ਸਿੰਘਣੀਆਂ ਦੀ ਨਸਲਕੁਸ਼ੀ। ਫਿਰ ਆਪਰੇਸ਼ਨ ਬਲੈਕ ਥੰਡਰ 1 ਬਿਲਕੁਲ 30 ਅਪ੍ਰੈਲ 1986 ਨੂੰ। ਫਿਰ ਅਸੀਂ 88 ਦੇ ਵਿੱਚ ਦੇਖਦੇ ਹਾਂ ਆਪਰੇਸ਼ਨ ਬਲੈਕ ਥੰਡਰ 2 ਔਰ ਅਖੀਰ 'ਚ ਆਪਰੇਸ਼ਨ ਚੇਜ਼, ਔਰ ਕਿੰਨੇ ਉਹ ਸਾਰੇ ਪੰਜਾਬ ਦੇ ਵਿੱਚ ਜਿਹੜਾ ਲਗਾਤਾਰਤਾ ਨਾਲ ਜੈਨੋਸਾਈਡ 84 ਤੋਂ 94-95 ਤੱਕ ਚੱਲਦਾ ਰਿਹਾ, ਉਹ ਤਾਂ ਚੱਲ ਹੀ ਰਿਹਾ ਸੀ, ਲੇਕਿਨ ਬਾਹਰਲੇ ਸੂਬਿਆਂ ਦੇ ਸਿੱਖਾਂ ਨੂੰ, ਖਾਸ ਤੌਰ ਤੇ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਸੀ, ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਜਾਂ ਵੱਡੇ ਪੈਮਾਨੇ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ, ਕਤਲੇਆਮ ਕਰਨ ਦੇ ਲਈ ਦੂਸਰਾ ਆਪਰੇਸ਼ਨ ਜਿਹੜਾ ਇੰਦਰਾ ਗਾਂਧੀ ਨੇ ਮਾਸਟਰਮਾਈਂਡ ਕੀਤਾ ਹੋਇਆ ਸੀ, ਉਸ ਦਾ ਨਾਂ ਸੀ ਆਪਰੇਸ਼ਨ ਸ਼ਾਂਤੀ। ਔਰ ਉਹ ਆਪਰੇਸ਼ਨ ਸ਼ਾਂਤੀ ਨਵੰਬਰ 8 ਨੂੰ ਕੀਤਾ ਜਾਣਾ ਸੀ ਕਿ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰਤ ਭਰ ਦੇ ਗੁਰਦੁਆਰਿਆਂ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਇਕੱਤਰ ਹੋਣਾ ਸੀ, ਇਕੱਠੇ ਹੋਣਾ ਸੀ, ਔਰ ਗੁਰਦੁਆਰਿਆਂ ਦੇ ਉੱਤੇ ਅਟੈਕ ਕੀਤੇ ਜਾਣੇ ਸੀ। ਸੋ ਜ਼ਾਹਰ ਹੈ, ਜਿਹੜਾ ਬਹੁਤ ਵਾਰੀ ਪੁੱਛਿਆ ਜਾਂਦਾ ਹੈ ਕਿ ਜੀ ਇਹ ਇੱਕੋ ਵੇਲੇ ਇੱਕੋ ਸਾਈਜ਼ ਦੇ ਲੋਹੇ ਦੇ ਸਰੀਏ, ਚਿੱਟਾ ਪਾਊਡਰ, ਵੋਟਰ ਲਿਸਟਾਂ ਰਾਹੀਂ ਜੇ 8 ਮੰਜ਼ਲਾ ਘਰ ਹੈ ਤੇ ਉਹਨਾਂ ਨੂੰ ਕਿਵੇਂ ਪਤਾ ਹੈ ਕਿ ਵੀ 6ਵੀਂ ਮੰਜ਼ਲ ਤੇ ਸਿੱਖ ਰਹਿੰਦੇ ਨੇ, ਕਿਉਂਕਿ ਇਹ ਉਸ ਆਪਰੇਸ਼ਨ ਸ਼ਾਂਤੀ ਦੇ ਲਈ ਜਿਹਦੇ ਥੱਲੇ ਅਟੈਕ ਹੋਣੇ ਸੀ, ਇਹ ਉਹਦੇ ਲਈ ਤਿਆਰੀ ਕੀਤੀ ਹੋਈ ਸੀ। ਔਰ ਇਹ ਵੀ ਇਨਸਾਈਡ ਜਾਣਕਾਰੀ ਹੈ ਕਿ ਕਿਸੇ ਹਾਲਾਂਕਿ ਬੇਅੰਤ ਸਿੰਘ, ਸਤਵੰਤ ਸਿੰਘ ਆਪਣਾ ਮਨ ਤਾਂ ਉਹ ਬਣਾ ਰਹੇ ਸੀ ਜਦੋਂ ਜੂਨ 84 ਦੇ ਘੱਲੂਘਾਰੇ ਬਾਰੇ ਖੁਦ ਉਹਨਾਂ ਨੇ ਆ ਕੇ ਦੇਖਿਆ ਉੱਥੇ ਕੀ ਹੋਇਆ,
ਪਰ ਇਹ ਕਿਹਾ ਜਾਂਦਾ ਹੈ ਕਿ ਬੇਅੰਤ ਸਿੰਘ ਨੂੰ ਇਸ ਗੱਲ ਦੀ ਭਿਣਕ ਪੈ ਗਈ ਸੀ ਕਿ ਇਹ ਕਾਰਾ 8 ਨਵੰਬਰ ਨੂੰ ਆਪਰੇਸ਼ਨ ਸ਼ਾਂਤੀ ਦੇ ਨਾਂ ਥੱਲੇ ਭਾਰਤ ਭਰ ਦੇ ਗੁਰਦੁਆਰਿਆਂ ਦੇ ਵਿੱਚ ਸਿੱਖਾਂ ਦੇ ਨਾਲ ਕੀਤਾ ਜਾਣਾ। ਸੋ ਉਹਨਾਂ ਨੇ ਰਾਦਰ ਆਪਣੀ ਸ਼ਹਾਦਤ ਦੇ ਕੇ ਪ੍ਰੀਐਂਪਟ ਕੀਤਾ। ਉਹਨੂੰ ਤਾਂ ਪਾਪਣ ਨੂੰ ਤਾਂ ਸਜ਼ਾ ਯਾਫਤਾ ਕੀਤਾ ਹੀ ਕੀਤਾ, ਲੇਕਿਨ ਇਹਦੇ ਨਾਲ ਉਹ ਜਿਹੜੇ ਇਹ ਸਾਧਨ ਨੇ ਉਹ ਕਹਿੰਦੇ ਨੇ ਕਿ ਹੁਣ ਤਾਂ ਅਸੀਂ 30,000 ਦੇ ਕਾਊਂਟ ਦੇ ਉੱਤੇ ਰੁਕ ਗਏ। ਜਿਹੜੀ ਇਹਨਾਂ ਦੀ ਪਲੈਨਿੰਗ ਸੀ ਉਹਦੇ ਥੱਲੇ ਲੱਖਾਂ ਦਾ ਮਾਰਿਆ ਜਾਣਾ ਸੀ ਜਿਹੜਾ, ਔਰ ਇਹ ਜਿਹੜਾ ਉਹਨੂੰ ਪ੍ਰੀਐਂਪਟ ਕਰਕੇ ਉਹਨਾਂ ਨੇ ਉਸ ਲਾਸ ਨੂੰ ਬਚਾਇਆ। ਹੁਣ ਜ਼ਾਹਰ ਹੈ ਕਿ RSS ਜਿਹਦੇ ਕੋਲ ਅੱਜ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਦੁਨੀਆ ਦੀ ਸਭ ਤੋਂ ਵੱਡੀ ਉਹ NGO ਆਪਣੇ ਆਪ ਨੂੰ ਕਹਿੰਦੇ ਨੇ, ਕਿਉਂਕਿ ਸਵੈਮ ਸੇਵਕ ਨੇ, ਅਜੇ ਪੋਲੀਟੀਕਲ ਪਾਰਟੀ ਤਾਂ ਨਹੀਂ ਕਹਿੰਦੇ, ਪਰ ਜਿਵੇਂ ਅਸੀਂ ਉਹ ਕੱਲ ਗੱਲ ਕੀਤੀ ਸੀ ਕਿ ਪ੍ਰਸ਼ਾਂਤ ਕਿਸ਼ੋਰ ਇਹਨਾਂ ਦਾ ਹੀ ਹੈ, ਅਲਟੀਮੇਟਲੀ ਉਹਨੇ ਵੀ ਇਹਨਾਂ 'ਚ ਜਾਣਾ। ਜਿਵੇਂ ਕੇਜਰੀਵਾਲ ਗਿਆ, ਉਹਨੇ ਕਿਹਾ ਕਿ ਵੀ ਇਹ BJP ਤਾਂ ਝੱਗ ਹੈ ਕਾਫੀ ਦੇ ਉੱਤੇ, ਅਸਲੀ ਕਾਫੀ RSS ਹੈ। ਹੁਣ ਨਾਨਾ ਜੀ ਦੇਸ਼ਮੁਖ ਜਿਹੜਾ ਇਸ ਸਾਰੇ ਨੂੰ ਜਸਟੀਫਾਈ ਕਰ ਰਿਹਾ, ਔਰ ਕੱਲਾ ਇਹੀ ਨਹੀਂ, ਉਹਨੇ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ RSS ਨੇ ਕਿਵੇਂ ਟ੍ਰਿਬਿਊਟ ਦਿੱਤੀ। ਪਹਿਲਾਂ ਵੀ ਉਸ ਨੂੰ ਦੁਰਗਾ ਮਾਤਾ ਦਾ ਖਿਤਾਬ ਅਟਲ ਬਿਹਾਰੀ ਵਾਜਪਾਈ ਨੇ ਦਿੱਤਾ ਸੀ, ਔਰ ਫਿਰ ਉਹਨੂੰ ਟ੍ਰਿਬਿਊਟ ਹੀ ਨਹੀਂ ਦਿੱਤੀ ਗਈ ਇੰਦਰਾ ਗਾਂਧੀ ਨੂੰ 8 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ, ਜਦੋਂ ਕਿ ਉਹਨੂੰ ਨਰਕਗਾਮੀ ਹੋਇਆ 8 ਦਿਨ ਹੋ ਗਏ ਸੀ। ਇਹ ਨਾਨਾ ਜੀ ਦੇਸ਼ਮੁਖ ਨੇ ਆਪਣੀ ਲਿਖਤ ਜਿਹੜੀ ਆ ਉਹ ਸਾਰੇ ਪਾਸੇ ਸਰਕੂਲੇਟ ਕੀਤੀ। ਮੋਮੈਂਟਸ ਆਫ ਸੋਲ ਸਰਚਿੰਗ, ਸਿੱਖਾਂ ਨੂੰ ਐਡਵਾਈਸ ਸੀ ਕਿ ਤੁਸੀਂ ਪਹਿਲਾਂ ਜਰਾ ਆਪਣਾ ਆਤਮ ਚਿੰਤਨ ਕਰਕੇ ਦੇਖੋ ਕਿ ਜੋ ਤੁਹਾਡੇ ਨਾਲ ਹੋਇਆ ਤੁਸੀਂ ਡਿਜ਼ਰਵ ਨਹੀਂ ਸੀ ਕਰਦੇ, ਤੁਸੀਂ ਡਿਜ਼ਰਵ ਕਰਦੇ ਸੀ। ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਸਭ ਦੇ ਬਾਵਜੂਦ ਕਿ ਕਿੰਨਾ ਵੱਡਾ ਰੋਲ, ਔਰ ਉਹਨਾਂ ਦੀਆਂ ਜੇ ਤੁਸੀਂ ਪੁਰਾਣੀਆਂ FIRs ਕੱਢੋ, ਭੀੜਾਂ ਲਾਉਣ ਵਾਲਿਆਂ 'ਚ, ਅੱਗਾਂ ਲਾਉਣ ਵਾਲਿਆਂ 'ਚ ਵੀ। ਕੱਲ ਕੁਦਰਤੀ ਇੱਕ TV ਇੰਟਰਵਿਊ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਇੱਕ ਕਾਮਰੇਡ ਹੀ ਕਰ ਰਿਹਾ ਇੰਟਰਵਿਊ, ਤੇ ਜਿਹਨੂੰ ਇੰਟਰਵਿਊ ਕਰ ਰਿਹਾ ਉਹ BBB ਕਾਮਰੇਡ ਹੈ, ਡਾਕਟਰ ਅਰਪਨਾ, ਔਰ ਉਹ ਦਿੱਲੀ ਦੇ ਵਿਲਿੰਗਟਨ ਹਸਪੀਟਲ ਦੇ ਵਿੱਚ ਉਸ ਵੇਲੇ ਹਾਊਸ ਜੌਬ ਕਰਦੀ ਸੀ ਜਦੋਂ ਕਿ ਬੇਅੰਤ ਸਿੰਘ ਸਤਵੰਤ ਸਿੰਘ ਦੀਆਂ ਡੈਡ ਬਾਡੀ, ਜਿਹੜੀਆਂ ਬੇਅੰਤ ਸਿੰਘ ਦੀ ਡੈਡ ਬਾਡੀ ਔਰ ਸਤਵੰਤ ਸਿੰਘ ਜ਼ਖਮੀ ਹਾਲਤ 'ਚ ਉੱਥੇ ਲਿਆਂਦਾ। ਔਰ ਉਹ ਹਰੀਨਗਰ, ਤਿਲਕ ਨਗਰ, ਇਹ ਸਿੱਖ ਮੈਜੋਰਟੀ ਏਰੀਆ ਨੇ ਦਿੱਲੀ ਦੇ, ਉਹਦੇ ਨੇੜੇ ਤੇੜੇ ਹੀ ਉਹ ਕਿਤੇ ਰਹਿੰਦੀ ਵੀ ਸੀ, ਔਰ ਲੈਫਟਿਸਟ ਪਾਰਟੀ ਦੇ ਨਾਲ ML ਜਿਹਨੂੰ ਕਹਿੰਦੇ ਨੇ ਮਾਰਕਸਿਸਟ ਲੈਨਿਸਟ, ਉਹਦੀ ਵਰਕਰ ਵੀ ਸੀ। ਸੋ ਉਹਨੇ ਬੜਾ ਡਿਟੇਲ 'ਚ ਐਕਸਪਲੇਨ ਕੀਤਾ ਕਿ ਭਾਈ ਕਿਵੇਂ ਅਫਵਾਹਾਂ ਤਾਂ ਫੈਲਾਈਆਂ ਹੀ ਜਾ ਰਹੀਆਂ ਸੀ, ਕਿਵੇਂ ਮੁਹੱਲਿਆਂ ਦੇ ਵਿੱਚ ਜਿਹੜੇ ਹਿੰਦੂਤਵੀ ਸੋਚ ਵਾਲੇ ਨੇ ਪੁਲਿਸ ਦੇ ਨਾਲ ਰਲ ਕੇ, ਪੁਲਿਸ ਕਿਵੇਂ ਕਿੰਨਾ ਵੱਡਾ ਰੋਲ ਅਦਾ ਕਰ ਰਹੀ ਸੀ ਕਿ ਭਾਈ ਸਿੱਖਾਂ ਨੂੰ, ਔਰ ਇਹ ਕਿਹਾ ਜਾ ਰਿਹਾ ਸੀ ਜਦੋਂ ਪੁਲਿਸ ਸਿੱਖਾਂ ਦੇ ਘਰਾਂ ਦੇ ਉੱਤੇ ਵੀ ਜਾ ਰਹੀ ਸੀ ਕਿ ਇਹਨਾਂ ਨੇ ਹਥਿਆਰ ਜਮ੍ਹਾਂ ਕੀਤੇ ਹੋਏ ਨੇ, ਔਰ ਹਿੰਦੂਤਵੀ ਜਿਹੜੇ ਨੇ ਰਾਹ ਜਾਂਦੀਆਂ ਲੋਕਾਂ ਨੂੰ ਇਕੱਠਾ ਕਰਕੇ ਕਿ ਭਾਈ ਸਿੱਖਾਂ ਨੇ ਤੁਹਾਡੇ ਤੇ ਹਮਲਾ ਕਰਨਾ, ਆਓ ਉਹਨਾਂ ਦਾ ਕਰੀਏ। ਸੋ ਉਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਕਿਸ ਲੈਵਲ ਤੇ, ਔਰ ਇਹ ਤਾਂ ਸੀ ਕਿ ਜੀ ਇੰਨੀਆਂ FIRs ਇਹਨਾਂ ਦੇ RSS ਦੇ ਖਿਲਾਫ ਸੀ ਜਦੋਂ ਵਾਜਪਾਈ ਦੀ ਸਰਕਾਰ ਬਣੀ, ਉਹਨੂੰ ਵਾਪਸ ਲਿਆ ਗਿਆ। ਲੇਕਿਨ ਇਹ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਇਹਨਾਂ 38 ਵਰਿਆਂ ਦੇ ਵਿੱਚ ਨਾਨਾਵਤੀ ਕਮਿਸ਼ਨ ਵੀ ਵਾਜਪਾਈ ਨੇ ਬਣਾਇਆ, ਔਰ ਦਿਲਚਸਪ ਗੱਲ ਇਹ ਹੈ ਕਿ ਉਹੀ ਨਾਨਾਵਤੀ ਕਮਿਸ਼ਨ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਪੜਤਾਲ ਲਈ ਵਾਜਪਾਈ ਵੱਲੋਂ ਬਣਾਇਆ ਜਾਂਦਾ ਹੈ, 2002 ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਮੋਦੀ ਔਰ ਅਮਿਤ ਸ਼ਾਹ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕਰਦੇ ਨੇ, ਉਹੀ ਨਾਨਾਵਤੀ ਕਮਿਸ਼ਨ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਪੜਤਾਲ ਲਈ ਬਣਾਇਆ ਜਾਂਦਾ। ਹੁਣ ਉਹ ਨਾਨਾਵਤੀ ਕਮਿਸ਼ਨ ਜਿਹੜਾ ਰਾਜੀਵ ਗਾਂਧੀ ਨੂੰ ਵੀ ਬਰੀ ਕਰਦਾ ਹੈ ਕਿ ਉਹਨੇ ਦੂਸਰਿਆਂ ਨੂੰ ਤਾਂ ਕਿਹਾ ਜਗਦੀਸ਼ ਟਾਈਟਲਰ ਦਾ ਇਹ ਤੇ ਉਹ, ਪਰ ਉਹਦੇ 'ਚ ਰਾਜੀਵ ਗਾਂਧੀ ਦਾ ਇਹ ਰੋਲ ਨੂੰ ਬਿਲਕੁਲ ਟੱਚ ਨਹੀਂ ਕੀਤਾ ਗਿਆ। ਤੇ ਉਹੀ ਨਾਨਾਵਤੀ ਕਮਿਸ਼ਨ ਜਿਹੜਾ ਗੁਜਰਾਤ 'ਚ ਬਣਾਇਆ ਗਿਆ ਉਹ ਨਰਿੰਦਰ ਮੋਦੀ ਨੂੰ ਦੋਸ਼ ਮੁਕਤ ਕਰਦਾ। ਸੋ ਉਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਇਹ ਕਾਂਗਰਸ ਔਰ RSS ਔਰ ਬਾਕੀ ਹਿੰਦੂਤਵੀ ਕਿਵੇਂ ਇੱਕੋ ਹੀ ਜਿਹੜਾ ਹੈ ਉਹ ਸਟੈਂਡ ਦੇ ਉੱਤੇ ਖਲੋਤੇ ਹੋਏ ਸੀ। ਔਰ ਹੁਣ ਜਦੋਂ ਤੁਸੀਂ ਇਹਨਾਂ ਦੀ ਡਰਾਮੇਬਾਜ਼ੀ, ਆਉਣ ਵਾਲੀਆਂ 2024 ਦੀਆਂ ਚੋਣਾਂ ਵੀ ਨੇ 2 ਸਾਲ ਬਾਅਦ ਕੁਝ ਸੂਬਿਆਂ 'ਚ ਵੀ, ਔਰ ਸਿੱਖਾਂ ਨੂੰ ਕਿਵੇਂ ਉਹ ਲਗਾਤਾਰਤਾ ਦੇ ਨਾਲ ਮੂਰਖ ਬਣਾਉਂਦੇ ਨੇ। ਹੁਣ ਤਾਂ ਉਹਨਾਂ ਨੇ ਪੱਗਾਂ ਵਾਲੇ ਸਿੱਖ ਜਿਹੜੇ ਨੇ ਉਹ ਆਪਣੇ ਸਪੋਕਸਮੈਨ ਵੀ ਰੱਖੇ ਹੋਏ ਨੇ, ਗੁਰਦੁਆਰਾ ਕਮੇਟੀਆਂ ਵੀ 3, ਹਜ਼ੂਰ ਸਾਹਿਬ, ਪਟਨਾ ਸਾਹਿਬ ਔਰ ਦਿੱਲੀ ਕਮੇਟੀ ਉਹਨਾਂ ਦੇ ਕੰਟਰੋਲ 'ਚ ਹੈ, ਹਰਿਆਣਾ ਕਮੇਟੀ ਵੀ।
ਹੁਣ ਉਹਨਾਂ ਨੇ ਐਡਹੌਕ ਕਮੇਟੀ ਨੋਮੀਨੇਟ ਕਰਨੀ ਹੈ 18 ਮਹੀਨੇ ਲਈ ਇੱਕ ਵਾਰੀ, 18 ਮਹੀਨੇ ਲਈ ਇੱਕ ਵਾਰੀ ਉਹ ਖੱਟਰ ਨੇ ਕਰਨੀ ਹੈ। ਔਰ ਬਲਜੀਤ ਸਿੰਘ ਦਾਦੂਵਾਲ ਵਰਗੇ ਜਿਹੜੇ ਹੱਥ ਠੋਕੇ ਨੇ ਉਹਨਾਂ ਨੂੰ ਮਿਲੇ ਹੋਏ ਨੇ। ਸੋ ਇਹ ਵੀ ਸਮਝੋ ਹਰਿਆਣੇ ਦੇ 50 ਤੋਂ 55 ਇਤਿਹਾਸਕ ਗੁਰਦੁਆਰੇ ਨੇ, ਉਹ ਵੀ ਉਹਨਾਂ ਦੇ ਕੋਲ ਹੈ। ਲੇਕਿਨ ਪਹਿਲਾਂ ਮੈਂ ਇਸ ਜਿਹੜਾ ਨਾਨਾ ਦੇਸ਼ਮੁਖ ਦੀ ਜਿਹੜੀ ਲਿਖਤ ਹੈ ਮੂਵਮੈਂਟਸ ਆਫ ਸੋਲ ਸਰਚਿੰਗ, ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਬੀਜੇਪੀ ਦਾ ਸਪੋਕਸਮੈਨ ਇਹਨਾਂ ਨੇ ਬਣਾਇਆ ਆਰਪੀ ਸਿੰਘ ਪੱਗ ਵਾਲਾ, ਉਸ ਨੇ ਮੰਗ ਕੀਤੀ ਹੈ ਕਿ ਜੀ ਇਹ 1984 ਦੇ ਸਿੱਖ ਜਿਹੜੀ ਹੈ ਰਾਈਟਿੰਗ ਦੇ ਸਿੱਖ ਮੈਸੈਕਰ ਕਹਿ ਰਹੇ ਕਤਲੇਆਮ ਦੇ ਲਈ ਇੱਕ ਟਰੂਥ ਕਮਿਸ਼ਨ ਬਣਾਇਆ ਜਾਏ ਤਾਂ ਕਿ ਇਹ ਪਤਾ ਲੱਗੇ ਕਿ ਜੀ ਹਾਈ ਐਂਡ ਲੋ ਕਿਹਦਾ ਕੀ ਰੋਲ ਸੀ। 38 ਸਾਲ ਬਾਅਦ ਇਹਨਾਂ ਨੂੰ ਇੰਨੇ ਕਮਿਸ਼ਨ, ਇੰਨੀਆਂ ਕਮੇਟੀਆਂ ਨੂੰ, ਇਹ ਫਿਰ ਅਗੇਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਸਿੱਖ ਬੇਵਕੂਫ ਨੇ, ਫਿਰ ਬੇਵਕੂਫ ਬਣਨਗੇ। ਔਰ ਉਹਨੇ ਚਿੱਠੀ ਲਿਖੀ ਅਮਿਤ ਸ਼ਾਹ ਨੂੰ, ਉਹਨੇ ਕਿਹਾ ਜੀ ਕਿ ਇਹ ਤੁਸੀਂ ਕਮਿਸ਼ਨ ਬਣਾਓ। ਔਰ ਨਾਲ ਉਹਨੇ ਇਕੱਲਾ ਇਹੀ ਨਹੀਂ ਕਿਹਾ, ਉਹਨੇ ਕਿਹਾ ਜੀ ਨਾਲ ਜਿਹੜੇ ਇਹਨਾਂ 38 ਸਾਲ ਦੇ ਜਿਹੜੇ ਡਾਕੂਮੈਂਟ ਨੇ ਕਲਾਸੀਫਾਈ ਕੀਤੇ ਹੋਏ ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਏ। ਹੁਣ ਆਪਣੇ ਵੱਲੋਂ ਇਹ ਦੱਸਣ ਲਈ ਜਿਵੇਂ ਬੀਜੇਪੀ ਤਾਂ ਬਿਲਕੁਲ ਸੱਚ ਨੂੰ ਲੱਭਣਾ ਚਾਹੁੰਦੀ ਹੈ ਕਿ ਇੰਦਰਾ ਗਾਂਧੀ ਨੇ ਕਿਵੇਂ ਇਹ ਪਲਾਨ ਕੀਤਾ, ਔਰ ਉਹ ਕਹਿ ਰਿਹਾ ਕਿ ਡੀਕਲਾਸੀਫਿਕੇਸ਼ਨ ਵਿਲ ਏਡ ਇਨ ਅਨਲੌਕਿੰਗ ਐਂਡ ਬ੍ਰਿੰਗਿੰਗ ਟੂ ਦਾ ਫੋਰ ਦਾ ਇਨਵਿਜ਼ੀਬਲ ਹੈਂਡ ਵਿਚ ਫਾਈਂਡਸ ਏ ਮੈਂਸ਼ਨ ਇਨ ਜਸਟਿਸ ਢੀਂਗਰਾ ਰਿਪੋਰਟ। ਇੱਕ ਵਿਚਾਰਾ ਇਮਾਨਦਾਰ ਹਿੰਦੂ ਜੱਜ ਸੀ ਜਸਟਿਸ ਢੀਂਗਰਾ, ਮਦਨ ਲਾਲ ਤਾਂ ਹੋਰ ਸੀ, ਮਦਨ ਲਾਲ ਤਾਂ ਸ਼ਹੀਦ ਸੀ ਅੰਮ੍ਰਿਤਸਰ ਦਾ ਜਿਹਨੇ ਲੰਡਨ 'ਚ ਅੰਗਰੇਜ਼ ਨੂੰ ਮਾਰਿਆ ਸੀ। ਇਹ ਢੀਂਗਰਾ ਪਤਾ ਨਹੀਂ ਫਸਟ ਨੇਮ ਕੀ ਸੀ, ਪਰ ਉਹਨੇ ਜਿਹੜਾ ਇਹ ਸਾਰੀ ਗੱਲ ਲਿਖੀ, ਪਰ ਉਹਨੂੰ ਵੀ ਉਹਨਾਂ ਨੇ ਫਿਰ ਖੂੰਜੇ ਲਾ ਦਿੱਤਾ, ਉੱਥੋਂ ਕੱਢ ਦਿੱਤਾ ਕਿ ਕਿਤੇ ਜਸਟਿਸ ਮਿਲ ਨਾ ਜਾਏ। ਔਰ ਇਸ ਸਾਰੇ ਦੇ ਉੱਤੇ ਜਿਹੜਾ ਇਹ ਆਰਪੀ ਸਿੰਘ ਦਾ ਪੂਰੀ ਡਰਾਮੇਬਾਜ਼ੀ ਉਹਨੇ ਕੀਤੀ ਹੈ ਕਿ ਜੀ ਜਿਹੜੀ ਡੀਕਲਾਸੀਫਿਕੇਸ਼ਨ ਹੋਣੀ ਚਾਹੀਦੀ ਹੈ। ਔਰ ਇਟ ਇਜ਼ ਇੰਪੋਰਟੈਂਟ that conspirators and killers of 1984 daily program be punished, but it is more important to know who all were involved in hatching the conspiracies। ਫਿਰ ਉਹਨੇ ਕਿਹਾ ਜੀ ਰਾਜੀਵ ਗਾਂਧੀ ਨੇ ਪਾਰਟੀ ਵਰਕਰਸ ਨੂੰ ਮੈਸੇਜ ਭੇਜਿਆ ਸੀ ਕਿ ਵੈਲ ਡਨ। ਔਰ ਇਹ ਜਿਹੜੀ ਸਾਰੀ ਔਰ ਖੁਦ ਉਹ ਕਹਿ ਰਿਹਾ ਕਿ ਦੇਖੋ 4 ਇਨਕੁਆਇਰੀ ਕਮਿਸ਼ਨ ਬਣੇ, 9 ਕਮੇਟੀਆਂ ਬਣੀਆਂ, 2 ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣੀਆਂ, ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਹੁਣ ਜਿਹੜੀ ਹੈ ਉਹ ਇੱਕ ਟਰੂਥ ਕਮਿਸ਼ਨ ਬਣ। ਇਹ ਆਰਪੀ ਸਿੰਘ ਪੱਗ ਵਾਲਾ, ਜੇ ਮੈਂ ਕਹਿਣਾ ਹੋਏ ਕੁੱਤੇ ਦੀ ਗੱਲ ਹੀ ਕਹੀ ਜਾ ਸਕਦੀ ਹੈ। ਹਾਲਾਂ ਅੱਜ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਕੁੱਤਾ ਇੱਕ ਦੁਬਈ ਤੋਂ ਇੰਡੀਆ ਆਇਆ ਤਾਂ ਉਹਨੂੰ ਬਾਕੀ ਕੁੱਤਿਆਂ ਨੇ ਪੁੱਛਿਆ ਕਿ ਵੀ ਉੱਥੇ ਸਾਰੀਆਂ ਸਹੂਲਤਾਂ ਸੀ, ਚੰਗੀਆਂ ਸੜਕਾਂ, ਚੰਗਾ ਸਾਰਾ ਸਭ ਕੁਝ, ਤੂੰ ਦੁਬਈ ਛੱਡ ਕੇ ਇੰਡੀਆ ਕਿਉਂ ਆਇਆ? ਕਹਿੰਦਾ ਹੋਰ ਸਾਰੀਆਂ ਸਹੂਲਤਾਂ ਸੀ ਪਰ ਉੱਥੇ ਭੌਂਕਣਾ ਨਹੀਂ ਸੀ ਮਿਲਦਾ, ਉਹ ਇੱਥੇ ਹੈ। ਸੋ ਮੈਂ ਤਾਂ ਹੁਣ ਇਹਨਾਂ ਨੂੰ ਇਸ ਤੋਂ ਵੱਧ ਕੇ ਨਹੀਂ ਸਮਝਦਾ ਵੀ ਇਹਨਾਂ ਦੀ ਕੋਈ ਹੈ ਲਾਈਨ। ਉਹ ਭਾਵੇਂ ਫਾਰ ਭੌਂਕ ਰਹੇ ਹੋਣ ਜਾਂ ਅਗੇਂਸਟ ਭੌਂਕ ਰਹੇ ਹੋਣ, ਉਹ ਆਪਣੇ ਮਾਲਕਾਂ ਦੀ ਖੁਸ਼ੀ ਦੇ ਲਈ ਉਹ ਜਿਹੜੀ ਹੈ ਉਹ ਦੁਮ ਹਿਲਾ ਰਹੇ ਹੁੰਦੇ ਨੇ, ਪੂਛ ਹਿਲਾ ਰਹੇ ਹੁੰਦੇ ਨੇ। ਪਰ ਇਹ RSS ਆਈਡੀਆਲੋਗ, ਔਰ ਇਸ ਦੇ ਉੱਤੇ ਕਾਫੀ ਡੀਟੇਲ ਹੈ ਕਿ ਕਿਵੇਂ ਨਾਨਾ ਦੇਸ਼ਮੁਖ, RSS ਆਈਡੀਆਲੋਗ ਨਾਨਾ ਦੇਸ਼ਮੁਖ who justified 1984 Sikh massacre is a ਭਾਰਤ ਰਤਨ ਨਾਓ, ਨੂੰ ਭਾਰਤ ਰਤਨ ਦਿੱਤਾ ਹੈ। ਔਰ ਇਹ 2019 ਦੇ ਵਿੱਚ ਸ਼ਮਸ਼ੁਲ ਇਸਲਾਮ ਨੇ ਇਹ ਬੜਾ ਜਿਹੜਾ ਉਹ ਡੀਟੇਲਡ ਇਸ ਦੇ ਉੱਤੇ ਲਿਖਿਆ ਵੀ ਸੀ। ਔਰ ਈਵਨ ਇੱਕ ਪਬਲੀਕੇਸ਼ਨ ਜਿਹੜੀ ਹੈ ਮਿਲੀ ਗਜ਼ਟ ਸ਼ਾਇਦ ਹੈ, ਉਹਨਾਂ ਨੇ ਇਹਨੂੰ ਛਾਪਿਆ। ਹੋਰ ਵੀ ਤੁਸੀਂ ਜਦੋਂ ਗੂਗਲ ਕਰਦੇ ਹੋ ਤਾਂ ਬਹੁਤ ਸਾਰੇ ਹੋਰ ਵੀ ਆ ਜਾਂਦੇ ਨੇ। ਔਰ ਉਹਨਾਂ ਨੇ ਸ਼ੇਅਰ ਵੀ ਇਸ ਤੋਂ ਸ਼ੁਰੂ ਕੀਤਾ ਸੀ, ਇਨਸਾਨ ਅਭੀ ਤੱਕ ਜ਼ਿੰਦਾ ਹੈ, ਜ਼ਿੰਦਾ ਹੋਣੇ ਪਰ ਸ਼ਰਮਿੰਦਾ ਹੈ। ਕਿ ਭਾਈ ਇਹ ਅਜੇ ਵੀ ਇਹ ਕੁਝ ਦੇਖ ਕੇ, ਔਰ ਇਹ ਜਿਹੜਾ ਉਹਨੇ ਲਿਖਿਆ ਔਰ ਬਾਅਦ ਚ ਉਹਨੇ ਯਕੀਨੀ ਬਣਾਇਆ ਕਿ ਇਸ ਨੂੰ ਸਾਰੇ MPs ਤੱਕ ਪਹੁੰਚਾਇਆ ਜਾਏ। 5 ਜਣੇ ਨੇ ਵੀ ਛਾਪਿਆ ਮੂਵਮੈਂਟਸ ਆਫ ਸੋਲ ਸਰਚਿੰਗ, ਔਰ ਉਹਦੇ ਜਿਹੜੇ ਕੁਝ ਨੁਕਤੇ ਨੇ ਉਸ ਦੇ ਉੱਤੇ ਉਹਨਾਂ ਨੇ ਆਪਣੀ ਕਾਮੈਂਟਰੀ ਦਿੱਤੀ। ਔਰ ਉਹਦੇ 'ਚ ਉਹਨੇ ਪਹਿਲਾ ਇਹ ਹੈ ਕਿ ਇਹ ਨਾਨਾ ਦੇਸ਼ਮੁਖ ਕਹਿੰਦਾ ਦਾ ਮੈਸੈਕਰ ਆਫ ਸਿੱਖਸ ਵਾਜ਼ ਨਾਟ ਦਾ ਹੈਂਡੀਵਰਕ ਆਫ ਐਨੀ ਗਰੁੱਪ ਔਰ ਐਨੀ ਐਂਟੀ ਸੋਸ਼ਲ ਐਲੀਮੈਂਟ ਬਟ ਦਾ ਰਿਜ਼ਲਟ ਆਫ ਏ ਜੈਨੂਇਨ ਫੀਲਿੰਗ ਆਫ ਐਂਗਰ। ਉਹਨੇ ਕਿਹਾ ਜੀ ਇਹ ਕਿਸੇ ਨੇ ਪਲਾਨ ਨਹੀਂ ਕੀਤਾ, ਕਿਸੇ ਗਰੁੱਪ ਦਾ ਨਹੀਂ ਸੀ, ਇਹ ਹਿੰਦੂਆਂ ਦੇ ਵਿੱਚ ਗੁੱਸਾ ਸੀ ਸਿੱਖਾਂ ਦੇ ਖਿਲਾਫ। ਜਿਹੜਾ ਜੋ ਹੋਇਆ ਸਿੱਖਾਂ ਦੇ ਨਾਲ, ਇਹ ਉਸ ਗੁੱਸੇ ਦਾ ਪ੍ਰਗਟਾ ਸੀ। Deshmukh did not distinguish the action of 2 security personnel of Indira Gandhi who happened to be Sikhs from that of the whole Sikh committee
according to his document, the killers of Indira Gandhi were working under some kind of mandate of their community. कि बेअंत सिंह सतवंत सिंह का कोई अपना काम नहीं है कि उन्होंने ये अपनी कम्यूनिटी ਨੂੰ ਹੀ ਰਿਪਰੈਜ਼ੈਂਟ ਕਰਦੇ ਨੇ ਔਰ ਇਸ ਲਈ ਜਿਹੜੀ ਕਲੈਕਟਿਵ ਪਨਿਸ਼ਮੈਂਟ ਕਮਿਊਨਿਟੀ ਨੂੰ ਦਿੱਤੀ ਗਈ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨਾਲ ਇਹ ਬੜਾ ਜ਼ਰੂਰੀ ਸੀ ਸਿੱਖਾਂ ਨੂੰ ਦੇਣੀ। ਅੱਛਾ। Sikhs themselves invited these attacks, thus advancing the Congress theory of justifying the massacre of। उन्होंने ये देशमुख कहता है कि जी वो they asked for it, जो कुछ वो कर रहे सी हरकतां वो उहदे नाल इवें ही होना सी। फिर वो कहता he glorified the Operation Blue Star and described any opposition to it as anti-national. When Sikhs were being killed in thousands, he was warning the country of Sikh extremism, thus offering ideological defense of those killing। उन्हें ब्लू स्टार ਨੂੰ ਵੀ ਜਸਟੀਫਾਈ ਕੀਤਾ। ਉਹਨੇ ਕਿਹਾ ਵੀ ਜਿਹੜਾ ਵੀ ਜੂਨ 84 ਦੇ ਘੱਲੂਘਾਰ ਹੈ ਜਿਹਦਾ ਨਾਂ ਹਕੂਮਤੀ ਬਲੂ ਸਟਾਰ ਉਹਨਾਂ ਨੇ ਰੱਖਿਆ ਉਹਦਾ ਵਿਰੋਧ ਕਰਦਾ ਐਂਟਾਈ ਨੈਸ਼ਨਲ ਹੈ, ਉਹ ਦੇਸ਼ ਦਾ ਵਿਰੋਧੀ ਹੈ। ਫਿਰ ਉਹ ਪੰਜਵਾਂ ਸਿੱਖ ਕਮਿਊਨਿਟੀ ਐਜ਼ ਅ ਹੋਲ ਵਾਜ਼ ਰਿਸਪੌਂਸਿਬਲ ਫॉर ਵਾਇਲੈਂਸ ਇਨ ਪੰਜਾਬ ਕਿ ਜੋ ਪੰਜਾਬ 'ਚ ਹਿੰਸਾ ਹੋ ਰਹੀ ਸੀ ਇਹਦੇ ਲਈ ਸਮੁੱਚੀ ਸਿੱਖ ਕਮਿਊਨਿਟੀ ਜ਼ਿੰਮੇਵਾਰ ਸੀ। Sikhs should have done nothing in self-defense but showed patience and tolerance against the killer mobs। कि सिख क्योंकि सिख गुनाहगार ने इसलिए जो भीड़ा उन्होंने आईया तो उन्होंने गांधी के रस्ते ते चलते हैं चुपचाप वो सारे सह लेना चाहिए सी और बिल्कुल ईवन भीड़ा का कोई मुकाबला भी नहीं करना चाहिए। These were Sikh intellectuals and not killer mobs which were responsible for the massacre। They had turned Sikhs into a militant community, cutting them off their Hindu roots, thus inviting attacks from the nationalist Indians। Moreover, he treated all Sikhs as part of the same gang and described attacks on them as a reaction to the nationalist Hindus। ਹੁਣ ਜਿਹੜਾ ਦੇਸ਼ਮੁਖ ਹੈ ਨਾਨਾ ਦੇਸ਼ਮੁਖ ਉਹ ਕਹਿੰਦਾ ਕਿ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਸੀ ਪਰ ਜਿਹੜੇ ਸਿੱਖ ਇੰਟੈਲੈਕਚੁਅਲਸ ਨੇ 20ਵੀਂ ਸਦੀ 'ਚ ਅੰਗਰੇਜ਼ਾਂ ਦੇ ਪ੍ਰਭਾਵ ਥੱਲੇ ਸਿੱਖਾਂ ਨੂੰ ਅੱਡ ਕੌਮ ਵਜੋਂ ਉਭਾਰਿਆ ਉਹ ਗੁਨਾਹਗਾਰ ਨੇ ਕਿਉਂਕਿ ਇਹ ਫਿਰ ਸਿੱਖਾਂ ਦੇ ਨਾਲ ਹੋਣਾ ਹੀ ਸੀ ਕਿ ਜੇ ਤੁਸੀਂ ਇੱਕ ਵੱਖ ਕੌਮ ਬਣ ਕੇ ਤੁਰਨਾ ਚਾਹੋਗੇ ਤਾਂ ਹਿੰਦੂ ਤੁਹਾਡੇ ਨਾਲ ਇਵੇਂ ਹੀ ਕਰਨਗੇ। He described Indira Gandhi as the only leader who could keep the country united and assassination of such a great leader, such killings could not be avoided। ਉਹਨੇ ਕਿਹਾ ਜੀ ਇੰਦਰਾ ਗਾਂਧੀ ਇੱਕੋ ਇੱਕ ਤਾਂ ਲੀਡਰ ਸੀ ਜਿਹਨੇ ਦੇਸ਼ ਨੂੰ ਇਕੱਠਾ ਰੱਖਿਆ ਤੇ ਜੇ ਉਹਨੂੰ ਮਾਰੇਗਾ ਸਿੱਖ ਮਾਰਨਗੇ तो फिर किवें उन्होंने जिहड़ा उस कम्यूनिटी नूं माफ़ किया जा सकता है। फिर उन्हें राजीव गांधी की भी तारीफ की। राजीव गांधी who succeeded Mrs. Gandhi as the PM and justified the nationwide killings of Sikhs by saying when a huge tree falls there are always tremors felt was lauded and blessed by Nana Deshmukh at the end of the document। हुण राजीव गांधी ने प्राइम मिनिस्टर बनने तो बाद पहली पब्लिक मीटिंग रामलीला ग्राउंड च की और उहदे च उन्हें जदों कि हज़ारां सिख जिहड़े ने इस नस्लकुशी का शिकार हो चुके सी पर राजीव गांधी ने उन्होंने जस्टिफाई ये कह के कीता कि जब कोई बड़ा वृक्ष गिरता है तो धरती कांपती है। हालांकि उन्होंने काउंटर करदे अदालत च वकील ने पूछा सी कि कहीं धरती को इसलिए तो नहीं कंपाया गया कि साबित किया जा सके कि गिरने वाला वृक्ष बड़ा था कि भाई ये लेकिन नाना देशमुख कह रहे भी राजीव गांधी ने बिल्कुल ठीक किया क्योंकि जिहड़ा ये कौम जिहड़ी है ये सजा दी हकदार सी। शॉकिंगली the massacre of Sikhs was being equated with the attacks on RSS cadres after the killing of Gandhi। और उहदे च देशमुख कह रहे जी जदों गांधी नूं एक मराठा ब्राह्मण ने मारिया तो कुछ मराठियां ते भी हमला होया सी उन्होंने सह लिया उन्होंने रिएक्ट तो नहीं। हुण जे तुसीं मारिया इंदिरा गांधी नूं तुहाडे मारे गए ने कुछ लोग हज़ारां लोग तो कोई नहीं इहनूं शांतिपूर्वक तरीके नाल सह लो। फिर देयर वाज नॉट ए सिंगल सेंटेंस इन द देशमुख डॉक्यूमेंट demanding from the Congress government at the center or then Home Minister Narasimha Rao who later silently watched the demolition of Babri Masjid। उदों भी Prime Minister Narasimha Rao सी। Remedial measures for controlling the violence against the उन्हें कहा जी उन्हें कोई नहीं कहा कि होम मिनिस्टर नूं कि भाई तू क्यों नहीं कीता है। और ये नवंबर 8 नूं उदों गुरपुरब सी गुरु नानक साहब दा देशमुख सर्कुलेटेड दिस डॉक्यूमेंट on November 8th 1984 and from October 31 to this date Sikhs were left alone
to face the killing gangs. In fact, November 5 to 10 was the period when maximum killings of Sikhs took place. Deshmukh was just not bothered about all this. ਇਹ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਦੇ ਆ, ਇਹ ਕਹਿ ਰਿਹਾ ਕਿ ਤੁਹਾਡੇ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ, ਤੁਸੀਂ ਇਹਨੂੰ ਡਿਜ਼ਰਵ ਕਰਦੇ ਹੋ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਕਾਂਗਰਸ ਕਾਡਰ ਬਾਰੇ ਕਿਹਾ ਜਾਂਦਾ ਹੈ ਕਿ ਉਹੀ ਦੇ ਬਿਹਾਈਂਡ ਸੀ। ਬੇਸ਼ੱਕ ਇਸ ਠੀਕ ਹੈ ਕਿ ਉਹਨਾਂ ਦਾ ਰੋਲ ਸੀ। Those who witnessed the genocide were stunned by the swiftness and military precision of the killer marauding gangs. Later on ਜਿਹਨੂੰ ਬਾਬਰੀ ਮਸਜਿਦ ਵੀ ਹੋਈਆਂ, ਔਰ ਉਹਨਾਂ ਨੇ ਕਿਹਾ ਵੀ ਇਹ ਉਹੀ ਲੋਕ ਨੇ ਜਿਨ੍ਹਾਂ ਨੇ 2002 ਚ ਗੁਜਰਾਤ ਦਾ ਮੁਸਲਮਾਨਾਂ ਦੀ ਨਸਲਕੁਸ਼ੀ ਵੀ ਉਸੇ ਪੈਟਰਨ ਤੇ ਕੀਤੀ ਸੀ, ਉੜੀਸਾ ਦੇ ਵਿੱਚ ਕ੍ਰਿਸਚੀਅਨਸ ਦੀ ਸਫਾਈ ਵੀ ਐਵੇਂ ਕੀਤੀ ਸੀ। ਸੋ ਦਿਸ ਸ਼ੋਰਲੀ ਵਾਜ਼ ਬਿਯੋਂਡ ਦਾ ਕੈਪੈਸਿਟੀ ਆਫ ਦਾ ਥਗਸ ਲੈਡ ਬਾਈ ਮੈਨੀ ਕਾਂਗਰਸ, ਕਿ ਇਹ RSS ਦੇ ਵਲੰਟੀਅਰ ਗੁੰਡਿਆਂ ਤੋਂ ਬਿਨਾਂ ਜਿਵੇਂ ਉਹਨਾਂ ਨੇ ਸਿੱਖਾਂ ਦੀ ਜਿਸ ਪੈਮਾਨੇ ਤੇ ਨਸਲਕੁਸ਼ੀ ਕੀਤੀ ਉਹ ਨਹੀਂ ਸੀ ਹੋ ਸਕਦੀ। ਸੋ ਇਹ ਜਿਹੜਾ ਹੈ ਉਹਦੇ ਲਈ ਇਹ ਜ਼ਿੰਮੇਵਾਰ ਨੇ। ਫਿਰ ਉਹਨਾਂ ਨੇ ਅਗਲਾ ਜਿਹੜਾ ਲਾਸਟ ਨੁਕਤਾ ਦਿੱਤਾ, ਇਟ ਇਜ਼ ਸ਼ੌਕਿੰਗ that Deshmukh presented 1984 massacre of Sikhs as an issue between Sikhs and Hindus. ਉਹ ਲਿਖਦਾ ਹੈ, I feel proud of all those Hindu neighbors who protected lives and property of troubled Sikh brothers without caring for their lives. ਉਹਨੇ ਕਿਹਾ ਜੀ ਦੇਖੋ ਹਿੰਦੂਆਂ ਨੇ ਕਿਵੇਂ ਇਹ ਵੀ ਫਾਲਸ ਨੈਰੇਟਿਵ ਕਿ ਭਾਈ ਜਿਹੜੇ ਨੇ ਉਹ ਬਚਾ ਰਹੇ ਨੇ, ਤੇ ਮਾਰਨ ਵਾਲੇ ਕੌਣ ਸੀ ਜੇ ਹਿੰਦੂਆਂ ਨੇ ਬਚਾਇਆ। ਸੋ ਅਸੀਂ ਇਹ ਸਮਝਦੇ ਹਾਂ ਕਿ RSS ਜਿਹੜਾ ਅੱਜ ਜਿਹਦੇ ਕੋਲ ਪੂਰੀ ਹਕੂਮਤ ਹੈ, ਕਾਫੀ ਉਹਨਾਂ ਦੀ ਹੈ, ਝੱਗ BJP ਹੈ। ਔਰ ਕੱਲ ਜਿਵੇਂ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਜਿਹੜੀ ਬੋਲੀ ਅੱਜ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਬੋਲ ਰਹੇ ਨੇ ਪਟੇਲ ਦੇ ਜਨਮ ਦਿਨ ਤੇ ਗੁਜਰਾਤ ਜਾ ਕੇ, ਕਿ ਅੱਜ ਫੇਰ ਦੁਸ਼ਮਣ ਤਾਕਤਾਂ ਭਾਰਤ ਨੂੰ ਤੋੜਨਾ ਚਾਹੁੰਦੀਆਂ ਨੇ, ਏਕਤਾ ਅਖੰਡਤਾ ਨੂੰ ਖਤਰਾ ਹੈ, ਇਹੀ ਬੋਲੀ ਇੰਦਰਾ ਗਾਂਧੀ ਦੀ ਜਦੋਂ ਉਹਨੇ ਸਿੱਖਾਂ ਨੂੰ ਟਾਰਗੇਟ ਕੀਤਾ, ਇੱਕ ਸਿੱਖ ਨਸਲਕੁਸ਼ੀ ਦਾ ਮਾਹੌਲ ਬਣਾਇਆ, ਔਰ ਫਿਰ ਜੂਨ 84 ਦਾ ਘੱਲੂਘਾਰ ਹੈ। ਔਰ ਉਸੇ ਹੀ ਦੇਸ਼ ਦੀ ਏਕਤਾ ਅਖੰਡਤਾ ਦੇ ਨਾਂ ਥੱਲੇ ਰਾਜੀਵ ਗਾਂਧੀ ਨੇ ਫਿਰ ਮਾਸਟਰਮਾਈਂਡ ਜਿਹੜਾ ਇੰਦਰਾ ਗਾਂਧੀ ਨੇ ਕੀਤਾ ਹੋਇਆ ਸੀ, ਐਗਜ਼ੀਕਿਊਟ ਰਾਜੀਵ ਗਾਂਧੀ ਨੇ ਨਵੰਬਰ 84 ਦੀ ਨਸਲਕੁਸ਼ੀ ਕੀਤੀ। ਔਰ ਅੱਜ ਮੋਦੀ, ਅਮਿਤ ਸ਼ਾਹ ਔਰ RSS ਕਾਡਰ ਉਹੀ ਨੈਰੇਟਿਵ ਅਗੇਨ ਬੜੇ ਜ਼ੋਰ ਸ਼ੋਰ ਨਾਲ ਬਿਲਟ ਕਰ ਰਹੇ। ਬੇਸ਼ੱਕ ਅਸੀਂ ਉਤਸ਼ਾਹਤ ਹਾਂ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦਾ ਉਭਾਰ, ਪਰ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਸਾਨੂੰ ਅਹਿਸਾਸ ਹੈ ਕਿ ਇਹ ਇੱਕ ਅੱਗੋਂ ਸਿੱਖ ਨਸਲਕੁਸ਼ੀ ਦੀ ਤਿਆਰੀ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਜੁਟੀਆਂ ਹੋਈਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵੱਲੋਂ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਤੇ ਭਾਰਤ ਨੂੰ ਕੋਈ ਘਾਹ ਨਹੀਂ ਪਾਇਆ ਗਿਆ। ਸੱਤੇ ਹੋਏ ਭਾਰਤ ਨੇ ਹੁਣ ਕੈਨੇਡਾ ਤੇ ਇੱਕ ਰਿਪੋਰਟ ਦੀ ਆੜ ਵਿੱਚ ਇਲਜ਼ਾਮ ਲਗਾਇਆ ਹੈ ਕਿ ਕੈਨੇਡਾ ਸਸਤੀ ਮਜ਼ਦੂਰੀ ਲਈ ਭਾਰਤੀ ਵਿਦਿਆਰਥੀਆਂ ਨੂੰ ਐਕਸਪਲੋਇਟ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਖਾਣ ਤਾਂ ਕਈ ਦਿੱਤੇ ਜਾ ਸਕਦੇ ਨੇ। ਵੈਸੇ ਤਾਂ ਨਜ਼ਰ ਇਹ ਆ ਰਿਹਾ ਹੈ ਕਿ ਭਾਰਤ ਉਹਨਾਂ ਦੀ ਫੋਰਨ ਮਿਨਿਸਟਰੀ ਹੋਏ, ਉਹਨਾਂ ਦੇ ਨੀਤੀ ਘਾੜੇ ਹੋਣ,
ਉਹਨਾਂ ਦੇ ਕੈਨੇਡਾ ਵਿਚਲੇ ਹਾਈ ਕਮਿਸ਼ਨਰ ਜੀ। ਕੌਂਸੂਲੇਟ ਹੋਣ ਜਾਂ ਉਹਨਾਂ ਦਾ ਗੋਦੀ ਮੀਡੀਆ ਹੋਏ, ਡਿਫੀਟਿਸਟ ਇੰਡੀਆ। ਜੀ ਕਿਉਂਕਿ ਜਦੋਂ ਤੁਹਾਡੀ ਕੋਈ ਗੱਲ ਮੰਨੀ ਨਾ ਜਾਏ, ਹੁਣ ਤੱਕ ਤਾਂ ਇਹ ਸੀ ਵੀ ਉਹਨਾਂ ਨੇ ਕੈਨੇਡਾ ਦੇ ਵਿੱਚ ਵੜ ਕੇ 에ਅਰ ਇੰਡੀਆ ਵਰਗਾ ਹਾਦਸਾ ਜੂਨ 1985 ਦੇ ਵਿੱਚ ਕਰਵਾਇਆ, 329 ਬੇਗੁਨਾਹ ਲੋਕ ਮਾਰੇ ਗਏ, ਸਾਰੀ ਸਿੱਖ ਕੌਮ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਲਿਆ ਕੇ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲੈ ਆਂਦੀ। ਲੇਕਿਨ ਉਸ ਦਾ ਜਵਾਬ ਜਦੋਂ ਹੁਣ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਥੱਲੇ ਜਿਹੜਾ ਟੋਟਲੀ ਬੈਲਟ ਦੀ ਗੱਲ ਕਰਦਾ ਹੈ, ਬੁਲਟ ਦੀ ਗੱਲ ਨਹੀਂ ਕਰਦਾ, ਕਿਉਂਕਿ ਉਸ ਪੀਰੀਅਡ 'ਚ ਤਾਂ ਉਹਨਾਂ ਦੇ ਕੋਲ ਪੰਜਾਬ ਦੇ ਵਿੱਚ ਜ਼ਾਹਰ ਹੈ ਸਟੇਟ ਟੈਰਰ ਦੇ ਜਵਾਬ ਦੇ ਵਿੱਚ ਇੰਡੀਵਿਜੂਅਲ ਆਪਣਾ ਡਿਫੈਂਡ ਕਰਨ ਦੀ ਜਿਹੜੀ ਹੈ ਉਹ ਲੜਾਈ ਸ਼ੁਰੂ ਹੋ ਚੁੱਕੀ ਸੀ। ਜਿਹੜਾ ਖਾੜਕੂ ਸੰਘਰਸ਼ ਸੀ ਜੋ ਉਸੇ ਹੀ ਹਥਿਆਰ ਨਾਲ ਜੋ ਸਰਕਾਰ ਦਾ ਸੀ, ਕਿਉਂਕਿ ਤੁਹਾਡੇ ਕੋਲ ਕੋਈ ਚਾਰਾ ਹੀ ਨਹੀਂ ਹੁੰਦਾ ਜਦੋਂ ਸਟੇਟ ਟੈਰਰਿਜ਼ਮ ਤੇ ਉਤਰ ਜਾਏ ਤੇ ਆਪਣੇ ਹੱਕਾਂ ਦੇ ਲਈ ਤਾਂ ਤੁਸੀਂ ਖਲੋਂਦੇ ਹੋ। ਬਿਲਕੁਲ। ਸੋ ਉਹਨਾਂ ਦੇ ਪਾਲਿਸੀ ਘਾੜਿਆਂ ਨੇ ਉਸ ਨੂੰ ਹੀ ਐਜ਼ ਏ ਵੈਪਨ ਇਸਤੇਮਾਲ ਕਰਕੇ 에ਅਰ ਇੰਡੀਆ ਦਾ ਹਾਦਸਾ ਕਰਵਾ ਕੇ ਸਮੁੱਚੀ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤੀ। ਸਿੱਖ ਕੌਮ ਦੇ ਖਿਲਾਫ PR ਵੀ ਬਣਾ ਦਿੱਤੀ, ਜਿਹੜੀ ਕਿੰਨੇ ਸਾਲ ਜਦੋਂ ਤੱਕ ਸਿੱਖ ਐਕਵਿਟ ਨਹੀਂ ਹੋਏ ਔਰ ਉਸ ਸਾਰੇ ਦੇ ਪੀਰੀਅਡ 'ਚ ਆਲਰੇਡੀ ਮੀਡੀਆ ਟ੍ਰਾਇਲ ਚਲਾ ਦਿੱਤਾ। ਪਰ ਜਦੋਂ ਸਿੱਖਸ ਫਾਰ ਜਸਟਿਸ ਨੇ ਰੈਫਰੈਂਡਮ ਖਾਲਿਸਤਾਨ ਦਾ ਕਰਵਾਉਣ ਦੇ ਲਈ ਬੈਲਟ ਦਾ ਔਰ ਨੌਨ ਬਾਈਂਡਿੰਗ, ਜਿਹਦੇ 'ਚ ਕੋਈ ਇਹ ਨਹੀਂ ਹੈ ਵੀ ਕੈਨੇਡਾ ਗਵਰਨਮੈਂਟ ਕਰਵਾ ਰਹੀ ਹੈ ਖਾਲਿਸਤਾਨ ਦਾ ਰੈਫਰੈਂਡਮ, ਨਾ ਹੀ ਜਿਹੜਾ ਉਹਨਾਂ ਨੂੰ ਕੋਈ ਤਕਲੀਫ ਹੈ ਕਿ ਭਾਈ ਉੱਥੇ ਕੋਈ ਜਾ ਕੇ ਮਰਾਠਾ ਲੈਂਡ ਦਾ ਕਰਾ ਲੇ, ਕੋਈ ਹੋਰ ਕਰਾ ਲੇ। ਉਹ ਤਾਂ ਉਹਨਾਂ ਨੇ ਖੁਦ ਕੈਨੇਡੀਅਨ ਗਵਰਨਮੈਂਟ ਨੇ ਕੁਇਬੈਕ ਵਾਲਿਆਂ ਦਾ ਕਰਵਾਇਆ ਹੋਇਆ 1980 ਜਾਂ 95 'ਚ। ਇਹ ਤਾਂ ਜਿਹੜੇ ਟੁੱਟਣ ਤੋਂ ਤਾਂ ਉਹੀ ਡਰਦੇ ਨੇ ਜਿਹੜੇ ਕਮਜ਼ੋਰ ਹੁੰਦੇ ਨੇ। ਜਿਹੜੇ ਸਟਰੋਂਗ ਮੁਲਕ ਨੇ ਉਹ ਲੋਕਾਂ ਦੀ ਵਿਲ ਦੇ ਖਿਲਾਫ, ਈਵਨ UK ਵਰਗਾ ਮੁਲਕ ਜਿਹੜਾ 400 ਸਾਲ ਤੋਂ ਜਿਨ੍ਹਾਂ ਨੇ ਸਕਾਟਲੈਂਡ ਦੱਬਿਆ ਹੋਇਆ, ਪਰ ਜਦੋਂ ਵੇਲਾ ਆਇਆ, ਮੌਕਾ ਆਇਆ, ਮੰਗ ਹੋਈ, ਉਹਨਾਂ ਨੇ ਰੈਫਰੈਂਡਮ ਕਰਵਾਇਆ। ਹਾਲਾਂਕਿ ਮੈਜੋਰਟੀ ਨੇ UK ਦੇ ਨਾਲ ਰਹਿਣ ਦਾ ਫੈਸਲਾ ਕੀਤਾ ਜਿਵੇਂ ਕਿਊਬੈਕ ਵਾਲਿਆਂ ਨੇ ਕੀਤਾ, ਕਿਉਂਕਿ ਇਹ ਵੀ ਸ਼ੋਅ ਕਰਦਾ ਹੁੰਦਾ ਹੈ ਕਿ ਭਾਈ ਜਦੋਂ ਲੋਕ ਖਲੋਂਦੇ ਨੇ ਉਹ ਫਿਰ ਆਪਣਾ ਹਾਂਡ-ਆਪ ਵੀ ਦੇਖਦੇ ਨੇ। ਕਿਊਬੈਕ ਵਾਲਿਆਂ ਨੇ ਦੇਖਿਆ ਵੀ ਉਹਨਾਂ ਦਾ ਫਾਇਦਾ ਹੈ, ਉਹਨਾਂ ਦੀ ਆਈਡੈਂਟੀਟੀ ਵੀ ਆਪਣੀ ਅੱਡਰੀ ਕਾਇਮ ਹੈ, ਉਹਨਾਂ ਦਾ ਦਬਾਅ ਵੀ ਕਾਇਮ ਹੈ। ਜਦੋਂ ਮਰਜ਼ੀ ਉਹ ਫਿਰ ਰੈਫਰੈਂਡਮ ਦੀ ਤਲਵਾਰ ਕੱਢ ਲੈਂਦੇ ਨੇ ਤੇ ਮੈਕਸਿਮਮ ਸਹੂਲਤਾਂ ਲੈਂਦੇ ਨੇ। ਇਹੀ ਸਕਾਟਲੈਂਡ ਵਾਲਿਆਂ ਨੇ ਵੀ ਜਿਹੜਾ ਹੈ ਜਦੋਂ ਜੀ ਕਰੇਗਾ, ਹੁਣ ਫਿਰ ਉਹ ਇੱਕ ਡਿਊ ਹੈ ਉਹਨਾਂ ਦਾ, ਉਹਨਾਂ ਦੀ ਜਿਹੜੀ ਫਸਟ ਮਿਨਿਸਟਰ ਹੈ ਉਹਨੇ ਕਿਹਾ ਜੀ ਅਸੀਂ ਕਰਵਾਉਣਾ। ਲੇਕਿਨ ਇਹਨਾਂ ਦਾ ਜਿਸ ਲੈਵਲ ਦਾ ਵਰਤਾਰਾ, ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਡਿਪਲੋਮੈਟਿਕ ਪ੍ਰੋਟੈਸਟ, ਟਰੈਵਲ ਐਡਵਾਈਜ਼ਰੀ, ਡਿਮਾਰਸ਼ੇ, ਹੁਣ ਹੋਰ ਤਾਂ ਕੁਝ ਲੱਭਿਆ ਨਹੀਂ। ਹੁਣ ਉਹ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਉਹਨਾਂ ਨੂੰ ਤਾਂ ਹੋਰ ਤਾਂ ਜ਼ੋਰ ਚੱਲਿਆ ਨਹੀਂ ਹੈ। ਹੁਣ ਅੱਜ ਤੁਸੀਂ ਇਹ ਰਿਪੋਰਟ ਦੇਖੋਗੇ ਔਰ ਇਹਨਾਂ ਦੇ ਮੀਡੀਆ ਨੇ ਪ੍ਰੋਮੀਨੈਂਟਲੀ ਖਬਰ ਲਾਈ ਹੋਈ ਹੈ, ਕੈਨੇਡਾ ਐਕਸਪਲੋਇਟਿੰਗ ਇੰਡੀਅਨ ਸਟੂਡੈਂਟਸ ਫॉर ਚੀਪ ਲੇਬਰ। ਹੁਣ ਉਹ ਕਹਿ ਰਹੇ ਨੇ ਕਿ ਜੀ ਜਿਹੜੇ ਸਟੂਡੈਂਟ ਇੱਥੇ ਆਏ ਉਹਨਾਂ ਦੇ ਅੱਗੇ ਫਿਗਰ ਦਿੱਤੀ ਹੈ ਕਿ ਜੀ ਕਿੰਨਾ ਜਿਹੜਾ ਕੈਨੇਡਾ ਨੇ 4.52 ਲੱਖ ਸਟੱਡੀ ਪਰਮਿਟ ਐਪਲੀਕੇਸ਼ਨ ਜਨਵਰੀ ਤੋਂ ਲਈਆਂ ਨੇ, ਜਿਨ੍ਹਾਂ ਦੇ ਵਿੱਚ ਬੜਾ ਵਾਧਾ ਹੋਇਆ। ਔਰ ਭਾਰਤ ਦੇ ਨੰਬਰ ਵੀ ਜਿਹੜਾ ਸਟੂਡੈਂਟਸ ਦਾ ਇਹ ਦਿੱਤਾ ਹੋਇਆ ਕਿ ਜੀ ਇੰਨੇ ਜਿਹੜੇ ਨੇ ਭਾਰਤ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਡਾਟਾ ਸ਼ੋਜ਼ that in the first 6 months of 2022 as many as 64,677 Indians going abroad for education USA ਗਏ ਔਰ ਉਸ ਤੋਂ ਬਾਅਦ ਕੈਨੇਡਾ 'ਚ 60,258 ਸਟੂਡੈਂਟ ਆਇਆ ਪਹਿਲੇ 6 ਮਹੀਨਿਆਂ 'ਚ 2022 ਦੇ। ਔਰ ਇਹ ਫਿਗਰ ਕੋਟ ਕਰਕੇ ਕਹਿ ਰਹੇ ਨੇ ਕਿ ਜੀ ਇਹ 60,000 ਸਟੂਡੈਂਟ ਕੈਨੇਡਾ 'ਚ ਆਇਆ ਔਰ ਇਸ ਸਾਰੇ 'ਚ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹ ਆਲਮੋਸਟ 15.3 ਬਿਲੀਅਨ ਜਿਹੜੇ ਨੇ ਉਹ ਕੈਨੇਡੀਅਨ ਇਕਨੋਮੀ 'ਚ ਦਿੰਦੇ ਨੇ ਜਿਹੜੀਆਂ ਫੀਸ ਦੂਜੇ ਤੀਜੇ। ਹੁਣ ਕੋਈ ਉਹਨਾਂ ਨੂੰ ਜ਼ਬਰਦਸਤੀ ਤਾਂ ਨਹੀਂ ਕਰਦਾ ਵੀ ਤੁਸੀਂ ਆਓ ਜਾਂ ਦਿਓ, ਪੜ੍ਹਨ ਆਉਂਦੇ ਨੇ ਜਾਂ ਦੂਜੇ। ਇਹ ਤਾਂ ਕੈਨੇਡਾ ਦੀ ਜਨਰੋਸਿਟੀ ਹੈ ਕਿ ਬਈ ਉਹਨਾਂ ਨੇ ਇਸ ਕਿਸਮ ਉਹਨਾਂ ਨੂੰ ਚਾਹੀਦੇ ਵੀ ਹੈ ਲੋਕ, ਲੇਕਿਨ ਉਹਨਾਂ ਨੇ ਉਹ ਸਿਸਟਮ ਰੱਖਿਆ ਹੋਇਆ ਹੈ ਕਿ ਜਿਹੜੇ ਉੱਥੇ ਪੜ੍ਹਨ ਆਉਂਦੇ ਨੇ ਜੇ ਉਹਨਾਂ ਨੂੰ ਕੋਈ ਜਿਹੜਾ ਇੰਪਲੋਇਮੈਂਟ ਆਫਰ ਕਰ ਦੇ ਤੇ ਉਹਨੂੰ PR ਦੇ ਦਿੰਦੇ ਨੇ। ਬੜੀ ਕੁਇਕ PR ਹੁੰਦੀ ਹੈ, ਵਿਦਨ ਈਅਰਸ ਫਿਰ ਸਿਟੀਜ਼ਨਸ਼ਿਪ ਆ ਜਾਂਦੀ ਹੈ, ਉਹਨਾਂ ਦਾ ਟੱਬਰ ਆ ਜਾਂਦਾ, ਉਹ PR ਵੀ ਦੇ ਰਹੇ ਨੇ। ਹੁਣ ਇੱਕ ਪਾਸੇ ਤਾਂ ਉਹਨਾਂ ਦਾ ਇਹ ਸਿਸਟਮ ਹੈ, ਪਰ ਇੰਡੀਆ ਕਿਸੇ ਬਲੂਮਬਰਗ ਦੀ ਰਿਪੋਰਟ, ਕਿਉਂਕਿ ਮੈਂ ਫੁੱਲ ਤਾਂ ਦੇਖੀ ਨਹੀਂ ਹੈ ਕੀ ਰਿਪੋਰਟ ਹੈ, ਪਰ ਉਹਦੇ 'ਚ ਉਹਦਾ ਸਹਾਰਾ ਲੈ ਕੇ ਉਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਸਮ ਇੰਡੀਅਨ ਸਟੂਡੈਂਟਸ ਇਨ ਕੈਨੇਡਾ ਆਰ ਅਕਿਊਜ਼ਿੰਗ ਦਾ ਕੰਟਰੀ
of using them as a cheap source of labor and discarding them once they are no longer needed, a media report। उन्होंने कहा जी कनेडा ਦੇ ਇੰਡੀਅਨ ਸਟੂਡੈਂਟਸ ਨੇ ਇਲਜ਼ਾਮ ਲਾਇਆ ਕਿ ਸਾਨੂੰ ਇਹ ਚੀਪ ਲੇਬਰ ਦੇ ਤੌਰ ਤੇ ਇਸਤੇਮਾਲ ਕਰਕੇ ਸਾਨੂੰ ਜਿਹੜਾ ਉਹ ਡੰਪ ਕਰ ਰਹੇ ਨੇ। ਹੁਣ ਜਾਂ ਤਾਂ ਜਦੋਂ ਉਹ ਸਟੂਡੈਂਟ ਵੀਜ਼ਾ ਦਿੰਦੇ ਨੇ ਕਿ ਉਹਦੇ 'ਚ ਜਿਹੜਾ ਐਗਰੀਮੈਂਟ 'ਚ ਲਿਖਿਆ ਹੁੰਦਾ ਐਡਮਿਸ਼ਨ ਦੇਣ ਵੇਲੇ ਕਿ ਜੀ ਤੁਹਾਨੂੰ ਪੜ੍ਹਨ ਤੋਂ ਬਾਅਦ ਜਾਂ ਤੁਸੀਂ ਭਾਵੇਂ ਪੜ੍ਹਾਈ ਨਾ ਵੀ ਕਰੋ ਜਿਹੜਾ ਉਹ ਅਸੀਂ ਤੁਹਾਨੂੰ ਕੈਨੇਡੀਅਨ PR ਦੇਵਾਂਗੇ, ਪਰਮਾਨੈਂਟ ਰੈਜ਼ੀਡੈਂਟ ਤੇ ਬਿਲਕੁਲ ਨਹੀਂ ਹੁੰਦਾ। ਇਹ ਤਾਂ ਪਾਰਟ ਹੈ ਵੀ ਸਟੂਡੈਂਟ ਤਾਂ ਸਟੂਡੈਂਟ ਹੈ। ਅਮਰੀਕਾ 'ਚ ਵੀ ਜਿਹੜੇ ਆਉਂਦੇ ਨੇ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਨੇ। ਹਾਂ, ਜਦੋਂ ਤੁਹਾਡੀ ਪੜ੍ਹਾਈ ਮੁੱਕਦੀ ਹੈ ਇੱਥੇ 1 ਸਾਲ ਤੁਹਾਨੂੰ ਵਾਧੂ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣਾ ਲੱਭੋ ਕੋਈ ਜੌਬ। ਫਿਰ ਜੇ ਤੁਹਾਨੂੰ ਕੋਈ ਕੰਪਨੀ ਜਾਂ ਕੋਈ ਫਰਮ ਤੁਹਾਨੂੰ ਸਪਾਂਸਰ ਕਰਦੀ ਹੈ ਤੇ ਉਸ ਦੇ ਲਈ ਇੱਕ ਪ੍ਰੋਸੈਸ ਹੁੰਦੀ ਹੈ ਕਿ ਭਾਈ ਤੁਸੀਂ ਲੇਬਰ ਸਰਟੀਫਿਕੇਸ਼ਨ ਕਰਦੇ ਹੋ, ਤੁਸੀਂ ਐਡਵਰਟਾਈਜ਼ ਕਰਦੇ ਹੋ ਪੋਸਟ ਨੂੰ। ਔਰ ਬਹੁਤ ਸਾਰੇ ਜਿਹੜੇ ਨੇ ਆਏ ਕੋਈ ਵਾਪਸ ਤਾਂ ਨਹੀਂ ਜਾਂਦੇ ਕਿਉਂਕਿ ਉਸ ਸਿਸਟਮ 'ਚ ਫਿੱਟ ਹੁੰਦੇ ਨੇ। ਪਰ ਹੁਣ ਕਿਉਂਕਿ ਇਸ ਵੇਲੇ ਇੰਡੀਆ ਡਿਫੀਟਿਸਟ ਹੈ ਇਸ ਮੁੱਦੇ ਤੇ, ਬਲੇਮ ਗੇਮ ਖੇਡ ਰਿਹਾ। ਉਹ ਹੁਣ ਕੈਨੇਡਾ ਨੂੰ ਬਦਨਾਮ ਕਰਨ ਲਈ ਦੇਖੋ ਜੀ ਸਟੂਡੈਂਟਸ ਨੂੰ ਐਕਸਪਲੋਇਟ ਕਰਦੇ ਨੇ। ਹੁਣ ਇਹਦਾ ਆਰਗੂਮੈਂਟ ਇਹ ਦੇ ਰਹੇ ਨੇ ਇਮੀਗ੍ਰੇਸ਼ਨ ਮਿਨਿਸਟਰ ਸੀਨ ਫੇਜ਼ਰ ਨੂੰ ਕੋਟ ਕਰਕੇ, ਔਰ ਅਕੋਰਡਿੰਗ ਟੂ ਰਿਪੋਰਟ PM Justin Trudeau's government introduced the permanent extension move to over 500,000 international students already in Canada to potentially work more hours। ਹੁਣ 5 ਲੱਖ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਕਿਹਾ ਕਿ ਜੀ ਜਿੰਨੇ ਘੰਟੇ ਹੁਣ ਸਟੂਡੈਂਟਸ ਨੂੰ ਵੀ ਲਿਮਿਟਡ ਆਵਰਸ ਹੁੰਦੇ ਨੇ, ਸ਼ਾਇਦ 20 ਘੰਟੇ ਉਹ ਕੰਮ ਕਰ ਸਕਦਾ। ਪਰ ਟਰੂਡੋ ਨੇ ਕਿਹਾ ਜੀ ਕੋਈ ਗੱਲ ਨਹੀਂ, ਸਾਨੂੰ ਵੀ ਲੋੜ ਹੈ ਤੇ ਤੁਸੀਂ 20 ਦੀ ਬਜਾਏ 30 ਕਰ ਲਓ, ਜਿੰਨਾ ਵੀ ਉਹਨਾਂ ਨੇ ਵਧਾਇਆ। ਸੋ ਉਹਨਾਂ ਨੂੰ ਉਹ ਵਧਾਇਆ and stay for 18 months after graduation to seek employment। ਹੁਣ ਅਮਰੀਕਾ 'ਚ ਉਹ 1 ਸਾਲ ਦਾ ਪੀਰੀਅਡ ਹੁੰਦਾ ਜਿਹਦੇ 'ਚ ਤੁਸੀਂ ਨੌਕਰੀ ਲੱਭਣੀ ਹੈ। ਕੈਨੇਡਾ 'ਚ 18 ਮਹੀਨੇ ਉਹਨਾਂ ਨੇ ਦਿੱਤੇ, 1.5 ਸਾਲ ਦਿੱਤੇ। However, after more than a year, some of these permanent resident hopefuls have been left without status to work or remain in the country। ਹੁਣ ਸਟੂਡੈਂਟ ਵੀ ਨੇ ਉਹ at the same time ਕਿਉਂਕਿ ਦੂਸਰੇ ਪਾਸੇ ਨੌਕਰੀ ਨਹੀਂ ਮਿਲੀ ਤਾਂ ਇਹਨਾਂ ਦੇ ਕਹਿਣ ਮੁਤਾਬਕ ਵਿਦਆਊਟ ਸਟੇਟਸ ਨੇ। ਔਰ ਉਹਦੇ 'ਚ ਹੁਣ ਇਹ ਤਾਂ ਨਹੀਂ ਆਇਆ ਕਿ ਜੀ ਉਹਨਾਂ ਨੇ ਜਿਹੜੇ ਵਿਦਆਊਟ ਸਟੇਟਸ ਹੋਏ ਉਹ ਚੁੱਕ ਕੇ ਡਿਪੋਰਟ ਕੀਤੇ, ਕੋਈ ਡਿਪੋਰਟ ਨਹੀਂ ਕੀਤਾ। ਫਿਰ ਮੌਕਾ ਦਿੰਦੇ ਨੇ ਕਿ ਭਾਈ ਤੁਸੀਂ ਜੇ ਤੁਹਾਡੇ ਕੋਲ ਇੱਕ ਸਟੂਡੈਂਟ ਮੁੱਕਿਆ ਤੁਸੀਂ ਦੂਜੀ ਕਲਾਸਿਸ ਲੈ ਸਕਦੇ ਹੋ, ਇਨ ਦਾ ਮੀਨ ਟਾਈਮ ਤੁਸੀਂ ਇੰਪਲੋਇਮੈਂਟ ਵੀ ਸੀਕ ਕਰ ਸਕਦੇ ਹੋ। ਹੁਣ ਮਤਲਬ ਇੱਕ ਪਾਸੇ ਉਹ ਕੈਨੇਡਾ ਜਿਹੜਾ 50-60 ਹਜ਼ਾਰ ਤੋਂ ਜ਼ਿਆਦਾ ਸਟੂਡੈਂਟਸ ਜੋ ਆਲਮੋਸਟ ਸਾਰਿਆਂ ਨੂੰ 90-95% ਅਬਜ਼ੌਰਵ ਹੋ ਜਾਂਦੇ ਨੇ, ਉਹਨਾਂ ਨੂੰ ਜੌਬ ਓਪਰਚੁਨਿਟੀ ਵੀ ਦਿੰਦਾ ਹੈ। ਪੜ੍ਹਦਿਆਂ ਵੀ ਉਹ ਪੈਸੇ ਬਣਾ ਕੇ ਆਪਣੇ ਘਰਦਿਆਂ ਦਾ ਕਰਜ਼ ਲਾ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਬਲੇਮ ਗੇਮ ਦੇ ਵਿੱਚ ਉਹਨਾਂ ਦਾ ਮਕਸਦ ਹੈ ਕਿ ਇਸ ਵੇਲੇ ਕੈਨੇਡਾ ਦੀ ਜਸਟਿਨ ਟਰੂਡੋ ਗਵਰਨਮੈਂਟ ਜਿਹੜੀ ਹੈ ਉਹ ਬਦਨਾਮ ਰਹੇ, ਇਹ ਦੱਸਣ ਦੇ ਲਈ ਜੀ ਐਕਸਪਲੋਇਟ ਕਰ ਰਹੇ ਨੇ। ਪਰ ਜਦੋਂ ਮੈਂ ਇਹ ਖਬਰ ਦੇਖੀ ਨਾਲ ਦੀ ਨਾਲ ਮੈਂ ਇਹ ਵੀ ਦੇਖਿਆ ਕਿ ਜੀ ਸੁਪਰੀਮ ਕੋਰਟ ਆਰਡਰ ਕਰ ਰਿਹਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ refund fee and return original documents to students। University Grants Commission tells institutes। ਹੁਣ ਹੁੰਦਾ ਕੀ ਹੈ ਉੱਥੇ ਜਦੋਂ ਕੋਈ ਐਡਮਿਸ਼ਨ ਲਈ ਨਿਕਲਦਾ ਫਾਰਮ ਸਟੂਡੈਂਟ ਭਰਦੇ ਨੇ, ਇੱਕ 10 ਪੋਸਟਾਂ ਲਈ 10,000 ਨੇ ਅਪਲਾਈ ਕੀਤਾ। ਇਹੀ ਹਾਲ ਨੌਕਰੀਆਂ ਦਾ ਹੁੰਦਾ। ਉਹ ਜਿਨ੍ਹਾਂ ਨੂੰ ਰੱਖਦੇ ਨੇ ਜਿਹੜੇ ਬਾਕੀ ਨੇ ਉਹਨਾਂ ਦੀ ਨਾ ਫੀਸ ਔਰ ਫੀਸਾਂ ਬਹੁਤ ਰੱਖੀਆਂ ਹੋਈਆਂ ਕਿ ਵੀ ਤੁਸੀਂ ਉਹ ਫੀਸ ਤਾਂ ਜੇ ਦਾਖਲਾ ਹੋ ਜਾਏ ਫਿਰ ਤਾਂ ਵੱਖਰੀ ਗੱਲ ਹੈ। ਈਵਨ ਫਾਰਮ ਐਡਮਿਸ਼ਨ ਫੀ ਉਹ ਕਰੋੜਾਂ ਰੁਪਏ ਉਹਦੇ ਤੋਂ ਬਣਾਉਂਦੇ ਨੇ ਔਰ ਉਹ ਉਹਨਾਂ ਚੋਂ ਕੋਈ ਉਹ ਵਾਪਸ ਵੀ ਨਹੀਂ ਕਰਦੇ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਰੀਫੰਡ ਕਰੋ ਜੋ ਵੀ ਤੁਸੀਂ ਸਟੂਡੈਂਟਸ ਤੋਂ ਲੈਂਦੇ ਹੋ, ਔਰ ਜੇ ਤੁਸੀਂ ਨਹੀਂ ਕਰਦੇ ਤਾਂ ਵਾਇਓਲੇਸ਼ਨ ਆਫ ਪਾਲਿਸੀ ਹੈ। ਵੀ ਤੁਸੀਂ ਆਪਣੇ ਮੁਲਕ ਦੇ ਵਿੱਚ ਆਪਣੇ ਸਟੂਡੈਂਟਸ ਦੇ ਨਾਲ ਕੀ ਕਰ ਰਹੇ ਹੋ। ਲੇਕਿਨ ਦੂਸਰੇ ਪਾਸੇ ਜਿਹੜਾ ਹੈ ਉਹ ਕੈਨੇਡਾ ਦੀ ਜਸਟਿਨ ਟਰੂਡੋ ਗਵਰਨਮੈਂਟ ਜਿਹਨੇ ਲੱਖਾਂ ਸਟੂਡੈਂਟਸ ਨੂੰ ਇੰਪਲੋਇਮੈਂਟ ਦਿੱਤੀ ਹੈ, ਜਿਹੜੀ ਉਹਨਾਂ ਦੀ PR ਪਾਲਿਸੀ ਹੈ ਪਿਛਲੇ ਸਾਲਾਂ ਤੋਂ ਚੱਲ ਰਹੀ ਹੈ ਔਰ ਉਹਦੇ 'ਚ ਓਪਰਚੁਨਿਟੀਜ਼ ਵੀ ਨੇ। ਔਰ ਇਹੀ ਕਾਰਨ ਹੈ ਕਿ ਵੱਡੀ ਹੁਣ ਪੰਜਾਬ ਵਰਗੀ ਥਾਂ ਤੇ ਜਿੱਥੇ ਤੁਸੀਂ ਨਾ ਕੋਈ ਫੈਕਟਰੀ ਲਾਈ, ਡਰੱਗਸ ਲਿਆ ਕੇ ਤੁਸੀਂ ਸੁੱਟੀਆਂ, ਉੱਥੇ ਜੇ ਅੱਜ ਸਭ ਤੋਂ ਜ਼ਿਆਦਾ ਜਿਹੜੇ ਪੜ੍ਹਨ ਲਈ ਸਟੂਡੈਂਟ ਕੈਨੇਡਾ ਜਾਂ ਆਸਟ੍ਰੇਲੀਆ 'ਚ ਆ ਰਹੇ ਨੇ ਪੰਜਾਬ ਤੋਂ ਆ ਰਹੇ ਨੇ। ਹੁਣ ਇਹ ਉਹਨਾਂ ਸਟੂਡੈਂਟਸ ਦਾ ਵੀ ਦਰਵਾਜ਼ੇ ਬੰਦ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹ ਤਾਂ ਆ ਕੇ ਇੱਥੇ ਖਾਲਿਸਤਾਨੀ ਬਣ ਜਾਂਦੇ ਨੇ। ਉਹ ਆ ਕੇ ਇੱਥੇ ਕੈਨੇਡਾ 'ਚ ਪ੍ਰਾਈਡ ਮਹਿਸੂਸ ਕਰਦੇ ਨੇ ਔਰ ਕੈਨੇਡਾ 'ਚ ਉਹਨਾਂ ਦੀ ਪਾਪੂਲੇਸ਼ਨ ਵੀ ਜਿਵੇਂ ਸਿੱਖ ਪਾਪੂਲੇਸ਼ਨ
ਪਿਛਲੇ 10 ਸਾਲਾਂ ਦੇ ਵਿੱਚ ਆਲਮੋਸਟ 70% ਤੋਂ ਜ਼ਿਆਦਾ ਗਰੋ ਹੋਈ ਹੈ, ਜੀ ਜਿਹੜੀ ਆਉਣ ਵਾਲੀ ਸੈਂਸਸ ਤੱਕ ਪਹੁੰਚਦੇ ਆ 1.5-2 ਮਿਲੀਅਨ ਤੱਕ, ਕਿਉਂਕਿ ਜਿਹੜੇ ਆਏ ਨੇ ਉਹਨਾਂ ਵਾਪਸ ਨਹੀਂ ਜਾਣਾ, ਵਿਆਹ ਵੀ ਉਹਨਾਂ ਨੇ ਕਰਵਾਉਣੇ ਨੇ ਔਰ ਸਟੂਡੈਂਟ ਨੇ, ਉਹੀ ਯੰਗ ਏਜ ਹੈ। ਸੋ ਜ਼ਾਹਿਰ ਹੈ ਕਿ ਉਹ ਇਸ ਤੋਂ ਵੀ ਘਬਰਾਏ ਹੋਏ ਨੇ। ਸੋ ਉਸ ਕਿਸਮ ਦਾ ਕਸ਼ੀਦਗੀ ਦਾ ਮਾਹੌਲ ਵੀ ਤਿਆਰ ਕਰ ਰਹੇ ਨੇ ਜੀ ਤਾਂ ਕਿ ਕੈਨੇਡਾ ਇੱਕ ਵੈਲਕਮਿੰਗ ਲੈਂਡ ਨਾ ਰਹੇ। ਪਰ ਮੇਰਾ ਖਿਆਲ ਹੈ ਵੀ ਇਸ ਤੋਂ ਜ਼ਿਆਦਾ ਇਹ ਉਹ ਮੂੰਹ ਚੋਂ ਝੱਗ ਸੁੱਟ ਰਹੇ ਨੇ, ਬਿਲਕੁਲ। ਜਿਹੜੀ ਉਹਨਾਂ ਦੀ ਫਰਸਟ੍ਰੇਸ਼ਨ ਦਾ ਜੀ ਪ੍ਰਤੀਕ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕਾਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਇਸ ਟਾਈਮ ਆਪਣੇ ਗੁਆਂਢ ਦੇ ਦੇਸ਼ਾਂ ਵਿੱਚ ਪੂਰੀ ਤਰ੍ਹਾਂ ਅਲੱਗ-ਥਲੱਗ ਹੋ ਰਿਹਾ ਹੈ। SCO ਮੁਲਕਾਂ ਦੀ ਮੀਟਿੰਗ ਵਿੱਚ 7 ਦੇਸ਼ਾਂ ਨੇ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੀ ਹਮਾਇਤ ਕੀਤੀ ਹੈ, ਜਦੋਂ ਕਿ ਇਕੱਲੇ ਭਾਰਤ ਨੇ ਇਸ ਦਾ ਵਿਰੋਧ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰ ਹਨ? ਦੇਖੋ, ਜਿਹੜਾ ਇੰਡੀਅਨ ਹਕੂਮਤ ਦਾ ਇਸ ਵੇਲੇ ਕੈਨੇਡਾ ਪ੍ਰਤੀ ਰਵੱਈਆ ਬਿਲਕੁਲ ਹੌਸਟਾਈਲ, ਦੁਸ਼ਮਣੀ ਵਾਲਾ, ਜੀ ਇਹ ਵੀ ਉਹਨਾਂ ਦੀ ਫਰਸਟ੍ਰੇਸ਼ਨ ਹੈ, ਡਿਪਲੋਮੈਟਿਕ ਫੇਲਿਅਰ ਹੈ। ਕਿਉਂਕਿ ਯੂਕਰੇਨ ਰੂਸ ਦੇ ਮੁੱਦੇ ਦੇ ਉੱਤੇ ਜਿਵੇਂ ਇੱਕੋ ਵੇਲੇ ਭਾਰਤ ਨੇ 2 ਬੇੜੀਆਂ 'ਚ ਸਵਾਰ ਹੋਣਾ ਚਾਹਿਆ, ਉਸ ਦਾ ਨਤੀਜਾ ਹੈ ਕਿ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ। ਅਮਰੀਕਾ ਨੇ ਵੀ ਬਾਂਹ ਮਰੋੜੀ, ਉਧਰ ਰੂਸ ਦੇ ਨਾਲ ਵੀ ਜਦੋਂ ਜਾਂਦੇ ਨੇ ਹੁਣ ਪਿਛਲੇ ਦਿਨਾਂ 'ਚ ਵੀ, ਔਰ ਉਹ ਭਾਵੇਂ ਪਿੱਠ ਵੀ ਥਾਪੜ ਦਿੰਦਾ ਰੂਸ ਦਾ। ਉਹਨੇ ਮੋਦੀ ਨੂੰ ਵੀ ਕਿਹਾ ਬਹੁਤ ਵੱਡਾ ਪੈਟਰੀਓਟ ਹੈ, ਦੇਸ਼ ਭਗਤ ਹੈ, ਪਰ ਉਹ ਵੀ ਦੇਖ ਰਹੇ ਨੇ ਕਿ ਭਾਈ ਇਹਨਾਂ ਦਾ ਅਸਲ ਰੂਪ ਰੰਗ ਕੀ ਹੈ। ਅਮਰੀਕਾ ਵੀ ਬੇਸ਼ੱਕ ਹਾਲ ਦੀ ਘੜੀ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਵੜੇ ਹੋਏ ਨੇ ਹਿੰਦੂਤਵੀ ਵੀ, ਔਰ ਵਿਦਨ ਇੱਕ ਕਮਜ਼ੋਰ ਪ੍ਰੈਜ਼ੀਡੈਂਟ ਸਾਬਤ ਹੋ ਰਿਹਾ, ਲੇਕਿਨ ਅਲਟੀਮੇਟਲੀ ਅਮਰੀਕਨਾਂ ਦੀ ਟੋਟਲ ਫਰਸਟ੍ਰੇਸ਼ਨ ਹੋਏਗੀ। ਔਰ ਫਿਰ ਉਹ ਜਿਵੇਂ ਕਾਊਬॉय ਟੈਕਸਨ ਕਰੈਕਟਰ ਹੈਗਾ ਅਮਰੀਕਨਾਂ ਦਾ, ਫਿਰ ਇਹਨਾਂ ਨੂੰ ਚੰਗਾ ਛਿੱਤਰਪੋਲਾ ਕਰਨਗੇ। ਹਾਲ ਦੀ ਘੜੀ ਤਾਂ ਉਹ ਆਬਜ਼ਰਵ ਵੀ ਕਰ ਰਹੇ ਨੇ ਉਸ ਸਾਰਿਆਂ ਨੂੰ। ਔਰ ਈਵਨ ਗੁਆਂਢ ਦੇ ਵਿੱਚ ਅਕਸਰ ਆਮ ਜਿਹੜੀ ਫੋਕ ਵਿਜ਼ਡਮ ਹੈ, ਉਹ ਕਹਿੰਦੇ ਨੇ ਕਿ ਭਾਈ ਰਿਸ਼ਤੇਦਾਰ ਨੇ ਤਾਂ ਪਹੁੰਚਦਿਆਂ ਪਹੁੰਚਣਾ ਹੁੰਦਾ ਹੈ, ਗੁਆਂਢੀ ਤੁਹਾਡਾ ਜਿਹੜਾ ਉਹ ਸਭ ਤੋਂ ਪਹਿਲਾਂ ਪਹੁੰਚਦਾ ਹੈ। ਇਸ ਲਈ ਭਾਵੇਂ ਕ੍ਰਿਸਚੀਅਨਿਟੀ ਦੀ ਤਾਂ ਉਹਨਾਂ ਦੇ ਜਿਹੜੇ ਉਪਦੇਸ਼ ਨੇ ਉਹਨਾਂ ਦੇ ਵਿੱਚ ਕਹੀ ਹੈ ਕਿ ਲਵ ਦਾ ਹੀ ਨੇਬਰ, ਆਪਣੇ ਗੁਆਂਢੀ ਨੂੰ ਪਿਆਰ ਕਰੋ। ਬਿਲਕੁਲ। ਲੇਕਿਨ ਭਾਰਤ ਦਾ ਆਪਣੇ ਇਮੀਡੀਏਟ ਗੁਆਂਢ ਦੇ ਨਾਲ ਤਾਂ ਪਾਕਿਸਤਾਨ ਨਾਲ, ਸ੍ਰੀਲੰਕਾ ਨਾਲ, ਔਰ ਈਵਨ ਹੁਣ ਨੇਪਾਲ ਨਾਲ ਜਾਂ ਚਾਈਨਾ ਨਾਲ ਤਾਂ ਜੋ ਵਰਤਾਰਾ ਸੀ ਹੈ ਜਾਂ ਹੋਏਗਾ ਉਹ ਤਾਂ ਹੈ ਹੀ ਹੈ। ਲੇਕਿਨ ਇੱਕ ਪਾਸੇ ਭਾਰਤ ਇਹ ਵੀ ਦੇਖਦਾ ਹੈ ਵੀ ਦੁਨੀਆ ਦੇ ਵਿੱਚ ਜਿਹੜੇ ਇਕਨੋਮਿਕਲ ਫੋਰਮ ਜਾਂ ਇਕਨੋਮਿਕ ਫੋਰਮ ਕ੍ਰੀਏਟ ਕੀਤੇ ਜਾਂਦੇ ਨੇ, ਉਹਨਾਂ ਦਾ ਜੇ ਤੁਸੀਂ ਹਿੱਸਾ ਨਹੀਂ ਬਣਦੇ ਤੇ ਤੁਸੀਂ ਲੂਜ਼ ਕਰਦੇ ਹੋ ਫਾਈਨੈਂਸ਼ੀਅਲੀ, ਕਿਉਂਕਿ ਅਲਟੀਮੇਟਲੀ ਫੋਰਨ ਐਕਸਚੇਂਜ ਔਰ ਤੁਹਾਡਾ ਕਾਰੋਬਾਰ, ਐਕਸਪੋਰਟ ਔਰ ਇੰਪੋਰਟ, ਉਹ ਸਾਰਾ ਕੁਝ ਉਹਦੇ ਨਾਲ ਜੁੜਿਆ ਹੁੰਦਾ ਹੈ। ਔਰ ਬਹੁਤ ਸਾਰੇ ਯੂਰਪ ਵਾਲਿਆਂ ਨੇ ਤਾਂ ਆਪਣਾ G7 G20 ਆਪਣੇ ਢੰਗ ਤਰੀਕੇ ਬਣਾਏ,
ਚਾਈਨਾ ਜਿਹੜਾ ਕਿ $15 ਟ੍ਰਿਲੀਅਨ ਦੀ ਇਕਨੋਮੀ ਵਾਲਾ ਮੁਲਕ ਹੈ ਔਰ ਇਸ ਵੇਲੇ ਉਹ ਅਮਰੀਕਾ ਦੇ ਨਾਲ ਮਿਲੀਟੈਰਲੀ ਵੀ ਔਰ ਇਕਨੋਮਿਕਲੀ ਵੀ ਅਮਰੀਕਾ ਦੀ 22-23 ਟ੍ਰਿਲੀਅਨ ਦੀ ਇਕਨੋਮੀ ਹੈ, ਸੋ ਉਹਦੇ ਨਾਲ ਪੂਰਾ ਕੰਪੀਟੀਸ਼ਨ 'ਚ ਹੈ। ਸੋ ਉਹਨਾਂ ਨੇ ਇਹ ਦੇਖਦੇ ਆ ਕਿ ਜਿਹੜੀਆਂ ਇੰਟਰਨੈਸ਼ਨਲ ਇੰਸਟੀਚਿਊਟਸ ਨੇ, ਵਰਲਡ ਬੈਂਕ ਜਾਂ IMF, ਉਹਦੇ 'ਚ ਜ਼ਾਹਰ ਹੈ ਅਮਰੀਕਾ ਡੋਮੀਨੇਟ ਕਰਦਾ ਹੈ। ਉਹਨਾਂ ਨੇ ਆਪਣੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਵੀ ਡਿਵੈਲਪ ਕੀਤੀਆਂ ਔਰ ਉਹਦੇ 'ਚ ਏਸ਼ੀਅਨ ਡਿਵੈਲਪਮੈਂਟ ਬੈਂਕ ਇੱਕ ਵੱਡਾ ਜਿਹੜਾ ਉਹਨਾਂ ਦਾ ਪ੍ਰੋਜੈਕਟ ਹੈ। ਪਰ ਲੌਂਗ ਟਰਮ ਚਾਈਨਾ ਦੀ ਈਵਨ ਯੂਰਪ ਔਰ ਅਫਰੀਕਾ ਔਰ ਈਵਨ ਸਾਊਥ ਅਮਰੀਕਾ ਤੱਕ ਵੀ ਪਹੁੰਚ ਹੋਏ ਉਹਨਾਂ ਦੀ ਇਕਨੋਮੀ ਆਉਣ ਵਾਲੀ ਸਦੀਆਂ ਤੱਕ ਡੋਮੀਨੇਟਿੰਗ ਹੋਏ ਜਾਂ ਐਟਲੀਸਟ ਦਹਾਕਿਆਂ ਤੱਕ। ਉਹਦੇ ਲਈ ਉਹਨਾਂ ਨੇ ਸ਼ੀ ਜਿਨਪਿੰਗ ਨੇ ਕੁਝ ਸਾਲ ਪਹਿਲਾਂ ਆਪਣਾ ਆਲਮੋਸਟ $380 ਬਿਲੀਅਨ ਦਾ ਪ੍ਰੋਜੈਕਟ ਬੈਲਟ ਐਂਡ ਰੋਡ ਇਨੀਸ਼ੀਏਟਿਵ, ਜਿਹਨੂੰ B&R ਇਨੀਸ਼ੀਏਟਿਵ ਕਹਿੰਦੇ ਨੇ, ਉਹ ਅਨਫੋਲਡ ਕੀਤਾ। ਇਨਫਰਾਸਟ੍ਰਕਚਰ ਬਣਾ ਕੇ ਦੇਣਾ, ਬਾਈ ਰੋਡ, ਟ੍ਰੇਨਸ, ਦੂਜੇ ਤੀਜੇ। ਔਰ ਉਹਦਾ ਇੱਕ ਅਗਲਾ ਹਿੱਸਾ ਜਿਹੜਾ, ਕਿਉਂਕਿ ਅਲਟੀਮੇਟਲੀ ਉਹਨਾਂ ਦਾ ਸਿੰਗਕਿਆਂਗ ਪ੍ਰੋਵਿੰਸ ਜਿਹੜਾ ਲੱਗਦਾ ਹੈ ਪਾਕਿਸਤਾਨ ਦੇ ਨਾਲ, ਉਸ ਰਾਹੀਂ ਹੋਣਾ। ਫਿਰ ਇੱਕ ਔਰ ਗਵਾਦਰ ਪੋਰਟ ਜਿਹੜੀ ਪਾਕਿਸਤਾਨ ਦੀ ਚਾਈਨਾ ਡਿਵੈਲਪ ਕਰ ਰਿਹਾ ਹੈ, ਉਹਦੇ ਲਈ $80 ਬਿਲੀਅਨ ਦੇ ਲਗਭਗ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਵੀ ਡਿਵੈਲਪ ਕੀਤਾ ਹੈ। ਔਰ ਬਹੁਤ ਸਾਰੇ, ਜਦੋਂ ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਬੀਜਿੰਗ ਦੇ ਵਿੱਚ ਇਕੱਠ ਕੀਤਾ ਸੀ ਕੋਵਿਡ ਤੋਂ ਪਹਿਲਾਂ ਕੁਝ ਸਾਲ, ਤੇ ਉਹਦੇ 'ਚ 130 ਤੋਂ ਜ਼ਿਆਦਾ ਮੁਲਕ ਉਹਦੇ 'ਚ ਪਾਰਟਿਸਿਪੇਟ ਕਰਨ ਵਾਲੇ ਸੀ। ਸੋ ਜ਼ਾਹਰ ਹੈ ਕਿ ਅਮਰੀਕਾ ਜਿਹਦੀ ਇਸ ਆਰਥਿਕਤਾ ਦੇ ਫੀਲਡ ਦੇ ਵਿੱਚ ਸਰਦਾਰੀ ਹੈ ਇਸ ਵੇਲੇ, ਉਹਨੂੰ ਲੱਗਾ ਵੀ ਇਹ ਤਾਂ ਇਕੱਲਾ ਸ਼ਰੀਕ ਹੀ ਨਹੀਂ, ਇਹ ਤਾਂ ਸਿਰ ਦੇ ਉੱਤੇ ਸਵਾਰ ਹੋ ਗਏ। ਔਰ ਅਸੀਂ ਦੇਖਦੇ ਹਾਂ ਵੀ ਫਿਰ ਕਿਵੇਂ ਅਮਰੀਕਾ ਦੇ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਹੀ ਲੈ ਕੇ ਟਰੰਪ ਵੇਲੇ ਉਹ ਹੋਰ ਤਿੱਖਾ ਹੋਇਆ, ਬਾਈਡਨ ਵੀ ਉਹਨੂੰ ਜਾਰੀ ਰੱਖ ਰਿਹਾ ਹੈ। ਐਂਟਾਈ ਚਾਈਨਾ ਜਿਹੜੀ ਲਾਈਨ ਜਿਹੜੀ ਇਹਨਾਂ ਦੇ ਪਾਲਿਸੀ ਮੇਕਰਸ ਨੇ ਲਈ, ਉਹਦੇ ਥੱਲੇ ਫਿਰ ਤਿੱਬਤ ਦਾ ਮਸਲਾ ਵੀ ਉਭਾਰਿਆ, ਤਾਈਵਾਨ ਦਾ ਵੀ ਉਭਾਰਿਆ, ਔਰ ਇੰਡੀਆ ਦੇ ਨਾਲ ਵੀ ਲੌਜਿਸਟਿਕ ਸਾਂਝ ਔਰ ਇੰਡੋ ਪੈਸੀਫਿਕ ਤੇ ਨਵੀਆਂ ਟਰਮਸ, ਔਰ ਇੱਕ ਸਾਊਥ ਏਸ਼ੀਆ ਦਾ ਨੈਟੋ ਵੀ ਕ੍ਰੀਏਟ ਕਰ ਦਿੱਤਾ ਹੈ, ਜਿਹਦੇ 'ਚ ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਔਰ US ਤਾਂ ਕਿ ਪਾਣੀਆਂ ਦੇ ਵਿੱਚ ਚਾਈਨਾ ਨੂੰ ਘੇਰਿਆ ਜਾਏ। ਹੁਣ ਇਸ ਸਭ ਦੇ ਚਲਦਿਆਂ ਚਾਈਨਾ ਦਾ ਇੱਕ ਪਾਵਰਫੁਲ ਇਕਨੋਮਿਕ ਫਾਰਮ, ਜਿਹਨੂੰ SCO ਕਹਿੰਦੇ ਨੇ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਹੁਣ ਇਸ ਦੇ 8 ਦੇਸ਼, 7 ਦੇਸ਼ ਪਹਿਲੇ ਮੈਂਬਰ ਸੀ, ਇੰਡੀਆ ਵੀ ਹੈ ਸਮੇਤ, ਚਾਈਨਾ 8 ਦੇਸ਼ ਨੇ। ਹੁਣ ਉਹਨਾਂ 8 ਦੀ ਮੀਟਿੰਗ, ਕਿਉਂਕਿ ਸਾਲ ਦੇ ਵਿੱਚ ਇੱਕ ਵਾਰ ਜਿਹੜਾ SCO ਦੀ ਮੀਟਿੰਗ ਹੁੰਦੀ ਹੈ, ਐਤਕੀ ਵਰਚੁਅਲ ਵੀ ਹੋਈ, ਔਰ ਅਗਲੇ ਸਾਲ 2223 ਚ ਮਿਡ ਆਫ ਦਾ ਈਅਰ ਹੁੰਦੀ ਹੈ, ਇੰਡੀਆ ਦੇ ਵਿੱਚ ਹੋਣੀ ਹੈ, ਇੰਡੀਆ ਨੇ ਪ੍ਰੀਜ਼ਾਈਡ ਕਰਨਾ, ਉਹਦਾ ਚੇਅਰਮੈਨ ਹੋਣਾ। ਪਰ ਜਿਹੜੀ ਮੀਟਿੰਗ ਕੱਲ ਹੋਈ ਔਰ ਅੱਜ ਜਦੋਂ ਅਸੀਂ ਇਹ ਖਬਰ ਨੂੰ ਸਾਂਝਾ ਕਰ ਰਹੇ ਕਿ ਅਲੱਗ ਥਲੱਗ ਹੋਣਾ ਕੀ ਕਹਿੰਦੇ ਨੇ, ਕਿਹਨੂੰ ਕਹਿੰਦੇ ਨੇ, ਜਾਂ ਆਈਸੋਲੇਟ ਹੋਣਾ ਕਿਹਨੂੰ ਕਹਿੰਦੇ ਨੇ, ਹੁਣ ਜਦੋਂ ਵੀ ਕੋਈ ਇਸ ਕਿਸਮ ਦਾ ਬੇਸ਼ੱਕ ਇਕਨੋਮਿਕ ਇਸ਼ੂਜ਼ ਦੇ ਉੱਤੇ ਹੀ ਹੁੰਦਾ ਹੈ ਕਿ ਵੀ ਤੁਸੀਂ ਕਿਵੇਂ ਟ੍ਰੇਡ ਵਧਾਉਣਾ ਹੈ, ਕੀ ਹੈ। ਹੁਣ ਭਾਰਤ ਬੇਸ਼ੱਕ ਚੀਨ ਨੂੰ ਜੋ ਮਰਜ਼ੀ ਅਮਰੀਕਾ ਦੇ ਨਾਲ ਯਾਰੀ ਪਾ ਕੇ ਚੀਨ ਦੇ ਅਗੇਂਸਟ ਭੁਗਤਣ ਦੀ ਗੱਲ ਕਰੇ, ਪਰ ਅੱਜ ਵੀ ਇਹਦੇ ਬਾਵਜੂਦ ਕਿ ਚਾਈਨਾ ਨੇ 1000 ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਭਾਰਤ ਤੋਂ ਖੋਈ ਹੈ, ਉਹ ਗਲਵਾਨ ਵੈਲੀ ਹੋਏ, ਉਹ ਪੈਂਗੋਂਗ ਸੋ ਲੇਕ ਹੋਏ, ਉਹ ਡੈਪਸੋਂਗ ਹੋਏ, ਡੈਮਚੌਕ ਹੋਏ, ਲੇਕਿਨ ਅੱਜ ਵੀ $110 ਬਿਲੀਅਨ ਦੇ ਕਰੀਬ ਭਾਰਤ ਦੀ ਟ੍ਰੇਡ ਜਿਹੜੀ ਹੈ ਉਹ ਚਾਈਨਾ ਦੇ ਨਾਲ ਹੈ। ਚਾਈਨਾ ਤੋਂ ਜਿਹੜਾ ਹੈ ਉਹ ਇੰਪੋਰਟ ਕਰਦੇ ਨੇ ਸਟਫ, ਔਰ ਜਿਹੜੇ ਰਸ਼ੀਆ ਦੇ ਸਿਰ ਦੇ ਉੱਤੇ ਈਵਨ ਅਮਰੀਕਾ ਦੀ ਖਿਲਾਫਤ ਮੁੱਲ ਲੈਣ ਨੂੰ ਤਿਆਰ ਨੇ ਯੂਕਰੇਨ ਦੇ ਮੁੱਦੇ ਤੇ, ਰਸ਼ੀਆ ਦੇ ਨਾਲ ਇਹਨਾਂ ਦੀ 16-17 ਬਿਲੀਅਨ ਦੀ ਟ੍ਰੇਡ ਹੈ ਟੋਟਲ ਇੰਡੀਆ ਦੀ। ਇਹ ਇੰਡੀਆ ਰਸ਼ੀਆ ਰਿਲੇਸ਼ਨਸ਼ਿਪ ਦਾ ਹਾਲ ਹੈ। ਹੁਣ ਇਸ ਸਾਰੇ 'ਚ ਜਦੋਂ ਇਹਨਾਂ ਦੀ SCO ਮੀਟ ਹੋਈ, ਜ਼ਾਹਰ ਹੈ ਫਾਈਨਲ 'ਚ ਇੱਕ ਸਟੇਟਮੈਂਟ ਦਿੱਤੀ ਜਾਂਦੀ ਔਰ ਇਹਦੇ 'ਚ ਸਾਰੇ ਹੀ ਮੁਲਕਾਂ ਨੇ, ਜਿਨ੍ਹਾਂ 'ਚ ਰਸ਼ੀਆ, ਚਾਈਨਾ, ਕਿਉਂਕਿ ਰਸ਼ੀਆ ਦਾ ਫੋਰਨ ਮਿਨਿਸਟਰ ਸੀ, ਚਾਈਨਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਸੀ, ਚਾਈਨਾ ਦਾ ਸੀ, ਪਾਕਿਸਤਾਨ ਦਾ ਫੋਰਨ ਮਿਨਿਸਟਰ ਸੀ ਬਿਲਾਵਲ ਭੁੱਟੋ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ। ਹੁਣ ਇਹ 7 ਮੁਲਕਾਂ ਨੇ ਤਾਂ ਚਾਈਨਾ ਦੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੀ ਸ਼ਲਾਘਾ ਕੀਤੀ ਕਿ ਬੜਾ ਜ਼ਬਰਦਸਤ ਕੰਮ ਹੈ। ਔਰ ਦੂਜਾ ਹੁਣ ਇੰਡੀਆ ਕੀ ਕਰੇ, ਉਹ ਮੂੰਹ 'ਚ ਕੋੜ ਕਰ ਲਈ ਫਸੀ ਹੋਈ ਹੈ। ਜਾਂ ਤਾਂ ਇਹ ਕਹੇ ਕਿ ਜੀ ਇਹ ਅਸੀਂ ਵਨ ਬੈਲਟ, ਹੁਣ ਇੰਡੀਆ ਦੀ ਆਪੋਜੀਸ਼ਨ ਕੀ ਹੈ ਵਨ ਬੈਲਟ ਵਨ ਰੋਡ ਦੀ, ਕਿ ਜੀ ਇਹ ਗਿਲਗਿਤ ਬਾਲਸਤਾਨ 'ਚੋਂ ਲੰਘਦਾ ਹੈ ਔਰ ਇਹ ਜਿਹੜਾ ਉਹ ਸਾਡੀ ਟੈਰੀਟਰੀ ਹੈ, ਆਕੂਪਾਈਡ ਜਿਹੜਾ ਕਸ਼ਮੀਰ ਹੈ ਦੂਜੇ ਪਾਸੇ। ਔਰ ਉਹਦੇ 'ਚ ਜੈ ਸ਼ੰਕਰ ਨੇ ਮੀਟਿੰਗ ਵੀ ਇਹ ਕਿਹਾ ਕਿ ਆਵਰ ਟੋਟਲ ਜਿਹੜਾ ਸਾਨੂੰ
ਜਿਹੜਾ ਮੁਲਕਾਂ ਦੀ ਸੋਵਰਨਿਟੀ ਦਾ ਧਿਆਨ ਰੱਖਣਾ ਚਾਹੀਦਾ ਹੈ। ਕਨੈਕਟੀਵਿਟੀ ਪ੍ਰੋਜੈਕਟ should respect the sovereignty and territorial integrity of member states and respect international law ਕਿ ਜੀ ਤੁਸੀਂ ਇੰਟਰਨੈਸ਼ਨਲ ਲਾਅ ਦਾ ਰਿਸਪੈਕਟ ਕਰੋ ਔਰ ਇਸ ਲਈ ਅਸੀਂ ਸਪੋਰਟ ਨਹੀਂ ਕਰਦੇ। ਹੁਣ ਮਤਲਬ ਜ਼ਾਹਰ ਹੈ ਕਿ ਈਵਨ SCO ਵਰਗੇ ਫੋਰਮ ਹੁਣ ਇਹ ਸਾਰੇ ਹੀ ਮੁਲਕ ਜਿਹੜੇ ਨੇ ਇਹ ਗਵਾਂਢੀ ਨੇ ਭਾਰਤ ਦੇ ਔਰ ਚਾਈਨਾ ਦੇ ਨਾਲ ਰਸ਼ੀਆ ਦੇ ਨਾਲ ਤਾਂ ਸਾਂਝ ਹੈ, ਲੇਕਿਨ ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ ਸਾਰੇ ਹਿੱਸਾ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ। ਸੋ ਇਹ ਭਾਰਤ ਦੀ ਆਈਸੋਲੇਸ਼ਨ ਵੀ ਦੱਸਦਾ ਹੈ ਕਿ ਫੇਲਡ ਫੋਰਨ ਪਾਲਿਸੀ ਦੀ ਵਜ੍ਹਾ ਕਰਕੇ ਕਿਵੇਂ, ਔਰ ਜਦੋਂ ਤੁਸੀਂ ਇੱਕੋ ਵੇਲੇ ਦੋ ਬੇੜੀਆਂ ਤੇ ਪੈਰ ਰੱਖਦੇ ਹੋ ਤੇ ਉਹ ਸਿਆਣੇ ਕਹਿੰਦੇ ਹੁੰਦੇ ਨੇ ਕਿ ਦੋ ਬੇੜੀਆਂ ਤੇ ਪੈਰ ਰੱਖਣ ਵਾਲਾ ਕਦੇ ਪਾਰ ਨਹੀਂ ਲੱਗਦਾ, ਉਹ ਮੰਝ ਦਰਿਆ, ਮੰਝ ਕਹਿੰਦਾ ਵਿਚਕਾਰ ਜਾ ਕੇ ਡੁੱਬਦਾ ਹੀ ਡੁੱਬਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਤੱਕ ਆਪਾਂ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ ਔਰ ਸਿੱਖ ਨਸਲਕੁਸ਼ੀ ਦੇ ਨਾਲ ਜਿਹੜੀ ਕਿ ਨਵੰਬਰ 84 ਦੇ ਵਿੱਚ ਹੋਈ ਉਸ ਬਾਰੇ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ। ਹੁਣ ਆਪਾਂ ਆਪਣੇ ਦਰਸ਼ਕਾਂ ਦੀ, ਜਿਸ ਤਰ੍ਹਾਂ ਸਾਨੂੰ ਹਮੇਸ਼ਾ ਹੀ ਜਿਹੜੀਆਂ ਲਿਖਤਾਂ ਨੇ ਉਹ ਵਸੂਲ ਹੁੰਦੀਆਂ, ਪਰ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਲਿਖਤ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀ ਕਿ ਟੋਰਾਂਟੋ ਤੋਂ ਸਾਡੇ ਪਿਆਰੇ ਵਿਊਅਰ ਜਵਾਰ ਸ਼ਾਹ ਜੀ ਨੇ ਆਪਣੀ ਇੱਕ ਸਾਨੂੰ ਜਿਹੜੀ ਲਿਖਤ ਭੇਜੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਵਿੱਚ ਸਿੱਖ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਹਨ। ਸਿੱਖ ਕੌਮ ਦਾ ਇਹ ਸੰਘਰਸ਼ ਜਾਇਜ਼ ਹੈ ਕਿਉਂਕਿ ਸਿੱਖ ਸਿਰਫ ਇੱਕ ਘੱਟ ਗਿਣਤੀ ਨਹੀਂ ਹੈ ਬਲਕਿ ਕੌਮ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਪਿਆਰੇ ਜਵਾਰ ਸ਼ਾਹ ਜੀ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਉਹ ਸਾਨੂੰ ਯੂਜ਼ਫੁਲ ਸਟੋਰੀਜ਼ ਵੀ ਭੇਜਦੇ ਨੇ, ਲਿੰਕ ਵੀ ਭੇਜਦੇ ਨੇ ਔਰ ਉਹਨਾਂ ਦੀ ਲਿਖਤ ਪਿਛਲੇ ਦਿਨਾਂ 'ਚ ਆਈ ਔਰ ਉਹਦਾ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ ਕਿ ਸਿੱਖਸ ਆਰ ਨਾਟ ਏ ਮਾਈਨੋਰਿਟੀ ਬਟ ਏ ਨੇਸ਼ਨ। ਬਰੀਫ ਲਿਖਤ ਹੈ ਔਰ ਮੈਂ ਸਾਂਝੀ ਕਰਨਾ ਚਾਹੁੰਦਾ ਆਪਣੇ viewers ਨਾਲ TV 84 ਦੇ। ਕਾਇਦੇ ਆਜ਼ਮ brilliant barrister has said Muslims are not a minority but a nation. That was extraordinary leadership to get a separate state for Muslims of India or they would have British masters replaced by Hindu masters. ਕਿਉਂਕਿ ਜਿਹੜਾ ਆਰਗੂਮੈਂਟ ਸੀ ਇਹ ਬਹੁਤ ਵਾਰੀ ਇਹਨੂੰ ਕਈ ਟੂ ਨੇਸ਼ਨ ਥਿਊਰੀ ਕਹਿਣਗੇ ਔਰ ਇਸ ਦੇ ਉੱਤੇ ਸਾਡੇ ਇੱਕ ਹੋਰ ਮਿੱਤਰ ਜਿਹੜੇ ਜਿਨ੍ਹਾਂ ਨਾਲ ਸਾਡੀ ਲੰਬੀ ਸਾਂਝ ਰਹੀ, ਸ਼ੇਖ ਸਾਹਿਬ 18 ਸਾਲ ਦੀ, ਉਹ ਇਹ ਕਹਿੰਦੇ ਸੀ ਵੀ ਕਦੇ ਵੀ ਕਾਇਦੇ ਆਜ਼ਮ ਨੇ ਇਹ ਨਹੀਂ ਕਿਹਾ ਕਿ ਵੀ ਇੱਥੇ ਸਿਰਫ ਦੋ ਨੇਸ਼ਨ ਨੇ ਕਿ ਜੀ ਸਿੱਖ, ਮੁਸਲਮਾਨ ਔਰ ਹਿੰਦੂ। ਉਹਨਾਂ ਦਾ ਆਰਗੂਮੈਂਟ ਇਹ ਸੀ ਕਿ ਮੁਸਲਮਾਨ ਇੱਕ ਅੱਡ ਨੇਸ਼ਨ ਨੇ, ਅਸੀਂ ਹਿੰਦੂਆਂ ਦੇ ਨਾਲ ਸਾਡਾ ਸਾਂਝਾ ਨਹੀਂ ਹੈ ਕੁਝ। ਸੋ ਔਰ ਇਹ ਮੈਂ ਫਿਰ ਕਿਤੇ ਹੋਰ ਵੀ ਪੜ੍ਹਿਆ ਕਿ ਜਦੋਂ ਸਿੱਖ ਲੀਡਰਾਂ ਨਾਲ ਵੀ ਕਾਇਦੇ ਆਜ਼ਮ ਦੀ ਮੁਲਾਕਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਇੱਕ ਵੱਖਰੀ ਆਈਡੈਂਟਿਟੀ ਹੈ ਔਰ ਜਿਹੜਾ ਇਹ ਵੀ ਆਰਗੂਮੈਂਟ ਹੈ ਜਿਹਦੇ ਤੇ ਉਹਨਾਂ ਨੇ ਫਿਰ ਕੇਸ ਬਿਲਡ ਕੀਤਾ। ਕੋਈ ਸ਼ੱਕ ਨਹੀਂ ਹੈ ਕਿ ਜਿਸ ਉਹ ਇੱਕ ਬੈਰਿਸਟਰ ਤਾਂ ਹੈ ਹੀ ਸੀ, ਅਦਾਲਤ ਦੇ ਵਿੱਚ ਵੀ ਉਹਨਾਂ ਦਾ ਇੱਕ ਆਪਣਾ ਸਿੱਕਾ ਚੱਲਦਾ ਸੀ ਕਿਉਂਕਿ ਆਰਗੂਮੈਂਟ ਉਹਨਾਂ ਨੂੰ ਜਿਵੇਂ ਉਹ ਉਸ ਦੇ ਉੱਤੇ ਕਿਸੇ ਕੇਸ ਨੂੰ ਲੜਦੇ ਸੀ, ਪਰ ਅਸੀਂ ਸਮਝਦੇ ਹਾਂ ਕਿ ਬ੍ਰਿਲੀਅੰਟ ਵਕੀਲ ਵਾਂਗ ਹੀ ਉਹਨਾਂ ਨੇ ਪਾਕਿਸਤਾਨ ਦਾ ਕੇਸ ਲੜਿਆ ਔਰ ਇਹੀ ਜਵਾਰ ਸ਼ਾਹ ਨੇ ਜੀ ਨੇ ਕਿਹਾ ਕਿ ਉਹਨਾਂ ਨੇ ਇਹ ਬ੍ਰਿਟਿਸ਼ ਤੋਂ ਹਾਸਲ ਕੀਤਾ। ਜੇ ਉਹ ਨਾ ਹੁੰਦੇ ਤਾਂ ਫਿਰ ਬ੍ਰਿਟਿਸ਼ ਮਾਲਕਾਂ ਦੀ ਥਾਂ ਤੇ ਅੱਜ ਜਿਹੜੇ ਪਾਕਿਸਤਾਨ ਔਰ ਬੰਗਲਾਦੇਸ਼ ਰਹਿੰਦੇ ਮੁਸਲਮਾਨ ਨੇ ਉਹਨਾਂ ਦਾ ਵੀ ਮਾਲਕ ਜਿਹੜਾ ਇਹ ਹਿੰਦੂ ਮਾਸਟਰ ਹੀ ਹੁੰਦਾ ਜੋ ਅੱਜ 20 ਕਰੋੜ ਮੁਸਲਮਾਨਾਂ ਦਾ ਜਿਹੜੇ ਭਾਰਤ ਦੇ ਨਕਸ਼ੇ 'ਚ ਇਹਨਾਂ ਦੀ ਹਕੂਮਤ ਦੇ ਥੱਲੇ ਪਿਸ ਰਹੇ ਨੇ ਉਹਨਾਂ ਦਾ ਹੁੰਦਾ। Those words apply even more to Sikhs of the subcontinent. There was Sikh Empire which was annexed by colonial British Raj. When the British left in 1947, Hindus were given India and Muslims were given Pakistan. Sikhs were denied homeland. उन्होंने कहा जी ये जड़ा है
ਕਿ ਵੀ ਇਹ ਅਸੀਂ ਮਾਈਨੋਰਟੀ ਨਹੀਂ ਨੇਸ਼ਨ ਹੈ, ਇਹ ਸਿੱਖਾਂ ਤੇ ਹੋਰ ਵੀ ਜ਼ਿਆਦਾ ਢੁਕਦਾ ਹੈ, ਕਿਉਂਕਿ ਅੰਗਰੇਜ਼ਾਂ ਨੇ 1849 ਦੇ ਵਿੱਚ ਸਿੱਖਾਂ ਤੋਂ ਰਾਜ ਖੋਇਆ ਸੀ ਔਰ ਜਾਣ ਲੱਗੇ ਹਿੰਦੂਆਂ ਨੂੰ ਇੰਡੀਆ ਮਿਲ ਗਿਆ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ ਔਰ ਸਿੱਖ ਜਿਹੜੇ ਨੇ ਉਹਨਾਂ ਨੂੰ ਉਹਨਾਂ ਦਾ ਹੋਮਲੈਂਡ ਜਿਹੜਾ ਉਹ ਨਹੀਂ ਦਿੱਤਾ ਗਿਆ। Sikh were just as deserving, if not more, for their separate homeland with a distinct history, language, culture and traditions. ਕਿ ਸਿੱਖ ਵੀ ਜਿਹੜੇ ਉਵੇਂ ਹੀ ਅੱਡ ਮੁਲਕ ਦੇ ਹੱਕਦਾਰ ਨੇ, ਕਿਉਂਕਿ ਉਹਨਾਂ ਦਾ ਇਤਿਹਾਸ ਇੱਕ ਨਵੇਕਲਾ ਇਤਿਹਾਸ ਹੈ, ਉਹਨਾਂ ਦੀ ਜ਼ਬਾਨ ਨਵੇਕਲੀ ਜ਼ਬਾਨ ਹੈ, ਉਹਨਾਂ ਦੀ ਤਹਿਜ਼ੀਬ ਹਿੰਦੂਆਂ ਨਾਲੋਂ ਵੱਖਰੀ ਹੈ ਔਰ ਉਹਨਾਂ ਦੀਆਂ ਰਵਾਇਤਾਂ ਟ੍ਰੈਡੀਸ਼ਨਸ ਵੱਖਰੀਆਂ ਨੇ। Sikhs had served the British in both world wars, yet the British buckled under massive Hindu majority domination. ਕਿ 2 ਵਰਲਡ ਵਾਰਸ ਦੇ ਵਿੱਚ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਇਹਦੇ ਬਾਵਜੂਦ ਅਲਟੀਮੇਟਲੀ ਬ੍ਰਿਟਿਸ਼ਰਸ ਨੇ ਹਿੰਦੂਆਂ ਦੇ ਦਬਾਅ ਹਟਾ ਕੇ ਸਿੱਖਾਂ ਨੂੰ ਅਣਗੌਲਿਆਂ ਕੀਤਾ। ਸਿੱਖ ਲੀਡਰਸ਼ਿਪ ਐਟ ਦਾ ਟਾਈਮ ਆਲਸੋ ਫੈਲ ਇਨ ਹਿੰਦੂ ਟ੍ਰੈਪ ਆਫ ਦੇਅਰ ਹਿਸਟੋਰਿਕ ਪੋਲੀਟੀਕਲ ਫੇਲਿਅਰ। ਅਸੀਂ ਜ਼ਿਕਰ ਕਰਦੇ ਹਾਂ ਕਿ ਭਾਈ ਕਿਵੇਂ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਬਿਲਕੁਲ ਨਾਦਾਨ ਸਾਬਤ ਹੋਈ ਇਹਨਾਂ ਕਰੁਪਟ ਹਿੰਦੂ ਗਾਂਧੀ, ਨਹਿਰੂ ਔਰ ਪਟੇਲ ਦੀ ਲੀਡਰਸ਼ਿਪ ਸਾਹਮਣੇ। That failure, injustice doesn't mean persecution of Sikhs must continue forever. ਜੇ 47 ਚ ਗਲਤੀ ਕਰ ਹੀ ਲਈ ਦਾ ਮਤਲਬ ਇਹ ਥੋੜੀ ਹੈ ਵੀ ਸਾਰੀ ਭਵਿੱਖ ਦੇ ਲਈ ਵੀ ਫਿਊਚਰ ਲਈ ਵੀ ਸਿੱਖਾਂ ਨੇ ਜਿਹੜੀ ਆਪਣਾ ਆਪਾ ਇਹਨਾਂ ਦੀ ਗੁਲਾਮੀ 'ਚ ਰੱਖ ਦਿੱਤਾ ਹੈ। Especially after 1984 genocide of Sikhs, Sikh Khalistan became inevitable. ਉਹਨੇ ਕਿਹਾ ਜੀ ਜੂਨ 84 ਦੀ ਨਸਲਕੁਸ਼ੀ ਤੋਂ ਬਾਅਦ ਤਾਂ ਖਾਲਿਸਤਾਨ ਇਨਐਵਿਟੇਬਲ ਹੈ, ਉਹ ਨਿਸ਼ਚੈਵਾਚਕ ਸੱਚ ਹੈ। ਔਰ ਅਖੀਰ 'ਚ ਉਹਨਾਂ ਨੇ ਲਿਖਿਆ ਸਿੱਖਸ ਡਿਮਾਂਡ ਜਸਟਿਸ ਐਂਡ ਫਰੀडम, ਸਿੱਖਸ ਵਿਲ ਗੈਟ देयर ਬਰਥਰਾਈਟ ਆਫ ਸਿੱਖ ਹੋਮਲੈਂਡ, ਸਿੱਖਸ ਹੈਵ ਏ ਗਲੋਰੀਅਸ ਹਿਸਟਰੀ ਆਫ ਕਰੇਜ, ਸੈਕਰੀਫਾਈਸ ਐਂਡ ਹਿਊਮੈਨਿਟੀ, ਸਿੱਖਸ ਆਰ ਗਲੋਰੀਅਸ ਪੀਪਲ, ਸਿੱਖਸ ਆਰ ਸਰਟਨਲੀ ਨਾਟ ਏ ਮਾਈਨੋਰਿਟੀ ਬਟ ਏ ਗ੍ਰੇਟ ਐਂਡ ਏ ਪ੍ਰਾਊਡ ਨੇਸ਼ਨ। ਕਿ ਸਿੱਖਾਂ ਦੀ ਮੰਗ ਨਿਆਂ ਸੰਗਤ ਹੈ ਆਜ਼ਾਦੀ ਦੀ। ਸਿੱਖ ਆਪਣੇ ਇਸ ਜਨਮ ਸਿੱਧ ਅਧਿਕਾਰ ਨੂੰ ਹਾਸਲ ਕਰਨਗੇ ਸਿੱਖ ਹੋਮਲੈਂਡ ਨੂੰ। ਸਿੱਖਾਂ ਦਾ ਇਤਿਹਾਸ ਬੜਾ ਸੁਨਹਿਰੀ ਹੈ, ਜਿਹੜਾ ਹੌਸਲੇ ਨਾਲ ਕੁਰਬਾਨੀ ਔਰ ਇਨਸਾਨੀਅਤ ਉਸ ਨਾਲ ਭਰਿਆ ਹੋਇਆ। ਸਿੱਖ ਜਿਹੜੇ ਨੇ ਉਹ ਬੜੇ ਗਲੋਰੀਅਸ ਲੋਕ ਨੇ ਔਰ ਸਰਟਨਲੀ ਸਿੱਖ ਜਿਹੜੇ ਨੇ ਭਾਰਤ ਦੇ ਵਿੱਚ ਕੋਈ ਜਿਹੜੀ ਹੈ ਘੱਟ ਗਿਣਤੀ ਨਹੀਂ ਨੇ, ਅਕਲੀਅਤ ਨਹੀਂ ਨੇ, ਪਰ ਇੱਕ ਫਖਰ ਕਰਨ ਵਾਲਾ ਨੇਸ਼ਨ ਨੇ। ਸੋ ਯੁਵਾਰ ਸ਼ਾਹ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਜਿਵੇਂ ਰੂਹਾਨੀਅਤ ਦੀ ਵਿਚਾਰ ਕਰਦੇ ਔਰ ਜਿਹੜਾ ਸ਼ਬਦ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਸੀਂ ਕੱਲ ਤੱਕ 10 ਪਦੇ ਉਸ ਤੇ ਵਿਚਾਰੇ ਸੀ, ਅੱਜ 5 ਹੋਰ ਅਸੀਂ ਵਿਚਾਰਾਂਗੇ। ਸਤਿਗੁਰ ਮਿਲਿਆ ਫਲ ਪਾਇਆ, ਜਿਨ ਵਿੱਚੋਂ ਇਹ ਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਮਸਤਕ ਆਏ ਜਿਉ। ਕਿ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਸਤਿਗੁਰ ਮਿਲਿਆ ਫਲ ਪਾਇਆ, ਤੇ ਉਸ ਦਾ ਕੀ ਫਲ ਮਿਲਦਾ ਹੈ ਕਿ ਉਸ ਵਾਹਿਗੁਰੂ ਦੇ ਨਾਲ ਮਿਲਾਪ ਦੇ ਵਿੱਚ ਗੁਰੂ ਦਾ ਕੀ ਰੋਲ ਹੈ, ਜਿਨ ਵਿੱਚੋਂ ਇਹ ਕਰਨ ਚੁਕਾਇਆ। ਇਹ ਕਰਨ ਹੁੰਦਾ ਅਹੰਕਾਰ, ਕਿ ਜਿਸ ਗੁਰੂ ਨੇ ਨਮਰਤਾ ਬਖਸ਼ੀ, ਹਿਊਮਿਲਿਟੀ ਦਿੱਤੀ, ਅੰਦਰੋਂ ਹਉਮੈ ਨੂੰ ਹੰਕਾਰ ਨੂੰ ਖਤਮ ਕੀਤਾ, ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਮਸਤਕ ਆਏ ਜਿਉ। ਮਾਨੋ ਜਦੋਂ ਗੁਰੂ ਦਾ ਮਿਲਾਪ ਹੋਇਆ, ਹੰਕਾਰ ਕੱਟਿਆ ਗਿਆ। ਇਹ ਇਵੇਂ ਹੀ ਹੈ ਕਿ ਕਿਸਮਤ ਜਾਗ ਪਈ ਔਰ ਜਿਹੜਾ ਦੁਰਮਤ ਸੀ, 2 ਲਫ਼ਜ਼ ਨੇ, ਇੱਕ ਗੁਰਮਤ ਹੈ ਗੁਰੂ ਦੀ ਮੱਤ ਤੇ ਜੀਵਨ ਬਸਰ ਕਰਨਾ, ਇੱਕ ਦੁਰਮਤ ਹੈ। ਦੁਰ ਕਹਿੰਦੇ ਨੇ ਅਸੀਂ ਦੁਰਵਿਹਾਰ ਲਫ਼ਜ਼ ਕਹਿੰਦੇ ਨੇ, ਜਾਂ ਕਹਿੰਦੇ ਫਲਾਣਾ ਦੁਰ ਕਰਦਾ ਜਾਂ ਉਹਨੂੰ ਦੁਰ ਕੀਤਾ। ਇਹ ਹੈ ਬਿਲਕੁਲ ਇੱਕ ਪਾਸੇ ਮਨ ਦੀ ਖੋਟੀ ਮੱਤ ਹੈ ਜਿਹੜੀ ਦੁਰਮਤ ਹੈ, ਪਰ ਜਦੋਂ ਗੁਰੂ ਦੀ ਸ਼ਰਨ ਆਏ, ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਕਿਸਮਤ ਆਏ। ਕਿਸਮਤ ਚਮਕੀ, ਦੁਰਮਤ ਦਾ ਦੁੱਖ ਕੱਟਿਆ ਗਿਆ। ਅੰਮ੍ਰਿਤ ਤੇਰੀ ਬਾਣੀਆਂ, ਤੇਰਿਆਂ ਭਗਤਾਂ ਹਿਰਦੈ ਸਮਾਣੀਆਂ, ਸੁਖ ਸੇਵਾ ਅੰਦਰ ਰੱਖੀਐ, ਆਪਣੀ ਨਦਰ ਕਰੈ ਨਿਸਤਾਰ ਜਿਉ। ਕਿ ਹੇ ਵਾਹਿਗੁਰੂ, ਹੇ ਸਤਿਗੁਰੂ, ਤੇਰੀ ਅੰਮ੍ਰਿਤ ਵਰਗੀ ਬਾਣੀ ਤੇਰੇ ਭਗਤਾਂ ਦੇ ਹਿਰਦੇ ਦੇ ਵਿੱਚ, ਹਿਰਦਿਆਂ ਦੇ ਵਿੱਚ, ਦਿਲਾਂ ਦੇ ਵਿੱਚ ਵਸਦੀ ਹੈ ਔਰ ਅੰਦਰ ਜਿਹੜੀ ਹੈ ਸੁਖ ਸੇਵਾ ਅੰਦਰ ਰੱਖੀ ਹੈ। ਜਦੋਂ ਆਪਣੀ ਨਜ਼ਰ ਕਰੈ ਨਿਸਤਾਰ ਜਿਉ, ਕਿ ਜਦੋਂ ਹੇ ਵਾਹਿਗੁਰੂ ਤੇਰੀ ਨਜ਼ਰ, ਤੇਰੀ ਨਿਗਾਹ ਪੈਂਦੀ ਹੈ
ਤੇ ਫਿਰ ਅੰਦਰ ਬਾਣੀ ਦਾ ਜਿਹੜਾ ਹੈ ਉਹ ਸਮਾਵੇਸ਼ ਹੁੰਦਾ ਹੈ, ਰਚਾ ਹੁੰਦਾ ਹੈ, ਔਰ ਅੰਦਰ ਜਿਹੜਾ ਹੈ ਫਿਰ ਸੁਖ ਦੀ ਪ੍ਰਾਪਤੀ ਹੁੰਦੀ ਹੈ, ਅੰਦਰ ਸੁਖ ਸੇਵਾ, ਅੰਦਰ ਐਟ ਪੀਸ ਰੂਹ ਚਲੀ ਜਾਂਦੀ ਹੈ। ਜੀ ਸਤਿਗੁਰ ਮਿਲਿਆ ਜਾਣੀਐ, ਜਿਤ ਮਿਲਿਆ ਨਾਮ ਵਖਾਣੀਐ, ਸਤਿਗੁਰ ਬਾਝ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜੀਓ। ਕਿ ਇਹ ਜਦੋਂ ਤੁਸੀਂ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਉਦੋਂ ਹੀ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਹ ਕੀ ਆਨੰਦ ਹੈ, ਜਿਸ ਦੇ ਮਿਲਣ ਦੇ ਨਾਲ ਫਿਰ ਨਾਮ ਅੰਦਰ ਵਸਦਾ ਹੈ, ਨਾਮ ਦਾ ਹੀ ਪ੍ਰਕਾਸ਼ ਹੁੰਦਾ ਹੈ। ਔਰ ਇਹ ਸਤਿਗੁਰੂ ਤੋਂ ਬਿਨਾਂ, ਸਤਿਗੁਰ ਬਾਝ ਨਾ ਪਾਇਓ, ਇਹ ਗੁਰੂ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਸਭ ਥੱਕੀ ਕਰਮ ਕਮਾਏ ਜੀਓ। ਗੁਰੂ ਸਾਹਿਬ ਕਹਿੰਦੇ ਨੇ ਕਿ ਤੁਸੀਂ ਸਾਰੇ ਹੋਰ ਕਰਮ ਕਰਕੇ ਕਰ ਲਓ, ਥੱਕ ਜਾਓਗੇ, ਪਰ ਅਖੀਰ ਤੁਹਾਨੂੰ ਗੁਰੂ ਦੀ ਸ਼ਰਨ ਲੈਣੀ ਪਏਗੀ, ਜਿਹਦੇ ਨਾਲ ਇਹ ਹੰਕਾਰ ਦੀ ਜਿਹੜੀ ਦੁਰਮਤ ਹੈ ਅੰਦਰੋਂ ਖਤਮ ਹੋਏਗੀ ਔਰ ਵਾਹਿਗੁਰੂ ਦੇ ਮਿਲਾਪ ਦਾ ਸੁਖ ਹੋਏਗਾ। ਹਉ ਸਤਿਗੁਰ ਵਿਟੋਂ ਘੁਮਾਇਆ, ਜਿਨ ਭ੍ਰਮ ਭੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਓ। ਕਿ ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹੈ ਜਿਸ ਨੇ ਮੇਰੇ ਅੰਦਰਲਾ ਭਰਮ, ਮੇਰੇ ਅੰਦਰਲੀ ਦੁਵਿਧਾ ਖਤਮ ਕੀਤੀ, ਮੈਨੂੰ ਭੁੱਲੇ ਹੋਏ ਨੂੰ ਠੀਕ ਰਾਹ ਪਾਇਆ। ਜੇ ਵਾਹਿਗੁਰੂ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਓ। ਉਹ ਆਪ ਆਪਣੀ ਨਜ਼ਰ ਨਾਲ ਬਖਸ਼ਿਸ਼ ਕਰਕੇ ਮਿਲਾਪ ਕਰ ਲੈਂਦਾ ਤੇ ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤਾ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋਤ ਧਰੀ ਕਰਤਾਰ ਜੀਓ। ਕਿ ਹੇ ਵਾਹਿਗੁਰੂ ਤੂੰ ਹਰ ਇੱਕ ਦੇ ਵਿੱਚ ਵਸਦਾ ਹੈ, ਤੂੰ ਸਭਨਾ ਮਾਹੇ ਸਮਾਇਆ, ਓਮਨੀ ਪ੍ਰੈਜ਼ੈਂਟ, ਸਾਰੀ ਕਾਇਨਾਤ ਦੇ ਵਿੱਚ ਤੂੰ ਵਸਿਆ ਹੋਇਆ। ਤਿਨ ਕਰਤਾ ਆਪ ਲੁਕਾਇਆ, ਔਰ ਤੁਸੀਂ ਹੇ ਵਾਹਿਗੁਰੂ ਸਭ ਚੋਂ, ਪਰ ਸਟਿਲ ਬਹੁਤਿਆਂ ਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਤੁਸੀਂ ਆਪਣੇ ਆਪ ਨੂੰ ਲੁਕੋਇਆ ਹੋਇਆ। ਜੇ ਗੁਰੂ ਦੀ ਨਿਗਾਹ ਹੋਏ, ਨਾਨਕ ਗੁਰਮੁਖ ਪ੍ਰਗਟ ਹੋਇਆ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਦੋਂ ਗੁਰੂ ਦੀ ਮੱਤ ਦੇ ਨਾਲ ਤੁਰ ਕੇ ਬੰਦਾ ਗੁਰਮੁਖ ਬਣ ਜਾਂਦਾ ਹੈ, ਜਾਂ ਕੋ ਜੋਤ ਧਰੀ ਕਰਤਾਰ ਜੀਓ। ਔਰ ਫਿਰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਭਾਈ ਸਭ ਦੇ ਅੰਦਰ ਗੁਰੂ ਨੇ, ਵਾਹਿਗੁਰੂ ਨੇ ਉਹ ਜੋਤ ਧਰੀ ਹੋਈ ਹੈ, ਔਰ ਉਸੇ ਹੀ ਗੁਰਮੁਖ ਦੇ ਉੱਤੇ ਹੀ ਫਿਰ ਉਹ ਰੱਬ ਪ੍ਰਗਟ ਹੁੰਦਾ ਹੈ, ਉਹਨੂੰ ਹੀ ਉਹ ਆਪਣਾ ਆਪਾ ਜਿਹੜਾ ਉਹ ਜ਼ਾਹਰ ਕਰਦਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਵਿੱਚ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।